ਅੱਲਾ ਦਾ ਹੁਕਮ ਫੱਟੇ ਵਾਲੀ ਕੰਧ ਹੈ। ਇਹ 2 ਫੁੱਟ ਉੱਚਾ ਤੇ 4 ਫੁੱਟ ਚੌੜਾ ਜਿਹੜਾ ਹੈ ਨਾ ਇਹ ਫੱਟਾ ਹੁੰਦਾ ਹੈ। ਇਹ 3 ਫੱਟੇ ਲੱਗਦੇ ਨੇ ਤੇ 6 ਫੁੱਟ ਤੇ ਕੰਧ ਆ ਪੈਂਦੀ ਹੈ। ਆਹ ਮਸਜਿਦ ਹੈ ਮਾਸ਼ਾਅੱਲਾ। ਇਹ ਸਾਡੇ ਦਾਦਾ ਜੀ ਹੁੰਦੇ ਸੀ ਉਦੋਂ ਵੀ ਹੁੰਦੀ ਸੀ। ਇਹਨੂੰ ਇਸ ਤਰ੍ਹਾਂ ਹੀ ਰੱਖਿਆ ਹੋਇਆ ਸੀ। ਇੱਧਰ ਮੈਨੂੰ ਸਨਸੈਟ ਸੂਰਜ ਗਰੂਬ ਹੁੰਦਾ ਦੇਖਣ ਦਾ ਬੜਾ ਮੈਨੂੰ ਚਾਅ ਹੈ ਤੇ ਮੈਂ ਰੋਜ਼ ਤਕਰੀਬਨ ਦੇਖਦਾ ਬੈਠ ਕੇ। ਰੋਜ਼ ਹੀ ਹੁੰਦਾ? ਹਾਂਜੀ, ਗਰੂਬ ਵੀ ਰੋਜ਼ ਹੀ ਹੁੰਦਾ ਤੇ ਰੋਜ਼ ਹੀ ਤਕਰੀਬਨ ਵੇਖ ਵੀ ਲਈਦਾ ਹੈ। ਇਹ ਜੀ ਸਾਡੇ ਦਾਦਾ ਲਿਆਇਆ ਇੰਡੀਆ ਚੋਂ। ਅੱਛਾ। 60 ਰੁਪਈਆਂ ਦਾ ਉਹਨੇ ਉੱਥੋਂ ਲਿਆ ਸੀਗਾ। ਹਾਂ, ਇਹ 1932 ਦਾ ਆਇਆ ਜੀ। 1932 ਚ 60 ਰੁਪਈਆਂ ਦਾ? 60 ਰੁਪਈਆਂ ਦਾ ਲਿਆ ਸਿੱਖਾਂ ਤੋਂ। ਹਾਂ, ਉਹ ਤਾਂ ਜੋੜੀ ਕਹਿੰਦੇ ਸੀ। ਜੋੜੀ 2 ਪਈਆਂ। ਇਹ 2 ਸਾਲਾਂ ਬਾਅਦ ਜੋੜੀ ਨਵੀਂ ਬਦਲ ਦਿੰਦਾ ਸੀ ਦਾਦਾ ਸਾਡਾ ਵੀ, ਚਾਹੇ ਟੁੱਟੇ ਚਾਹੇ ਚੱਲਦੀ ਰਹੇ। ਆ ਪਈਏ ਦੇ ਪਾਸੇ ਤੇ ਜਿਹੜੀਆਂ ਪਿੰਜਣੀਆਂ ਅੱਗੇ ਜੂੜਾ ਲੱਗਾ ਵਾ, ਉਹ ਜਿਹੜਾ ਜੂੜਾ ਇਹਦਾ ਅਸਲ ਜੂੜਾ ਹੈਗਾ ਉਹ ਅੰਦਰ ਪਿਆ ਪੱਕਾ ਵਾ। ਅੱਛਾ ਅੱਛਾ ਅੱਛਾ। ਅੱਛਾ, ਉਹ ਰੱਖਤਾ ਉੱਤੇ ਮੁੰਡੇ ਪਟਾਰੀ ਇਧਰੋਂ। ਉਹ ਅੱਗੇ ਹੈਗੀ ਭੰਡਾਰੀ, ਬਿਲਕੁਲ ਸਹੀ ਸਲਾਮਤ ਹੈਗੀ। ਫੇਰ ਨੂੰ ਜਾਣਾ ਨਾ ਤੇ ਰੋਟੀਆਂ ਚੱਕ ਕੇ ਜੋ ਭੰਡਾਰੀ ਦੇ ਵਿੱਚ ਰੱਖ ਲੈਣੀਆਂ, ਦੁਪਹਿਰੇ ਖੋਲ ਕੇ ਆਪਣੀਆਂ ਖਾ ਲੈਣੀਆਂ। ਕਾਂ ਤੋਂ ਕੁੱਤੇ ਬਿੱਲੇ ਤੋਂ ਬਚੀਆਂ ਉਹ ਇਹਦਾ ਅੱਗੇ ਜਿਹੜਾ ਉੱਠਣਾ ਨਾ, ਉਹ ਮੇਰਾ ਚਾਚਾ ਛੋਟਾ ਸੀ, ਇਹਦਾ ਸਾਹਿਬ ਦਾ ਵਾਲਿਦ, ਉਹਨੂੰ ਭਜਾਉਣ ਦਾ ਬੜਾ ਸ਼ੌਕ ਸੀਗਾ। ਤੇ ਇੱਥੇ ਜਿਵੇਂ ਆਪਾਂ ਦੋਵੇਂ ਘਰੋਂ ਨਿਕਲੀਏ ਗੱਡਾ ਲੈ ਕੇ, ਤੂੰ ਵੀ ਨਿਕਲੇ ਮੂੰਹ ਵੀ, ਇਹ ਸਾਡਾ ਗੁਆਂਢੀ ਸੀ, ਤਾਇਆ ਹੀ ਲੱਗਦਾ ਸੀ, ਇਹ ਦੋਵੇਂ ਨਿਕਲੇ ਘਰੋਂ ਇੱਥੋਂ। ਉਹਨੇ ਬਰਾਬਰ ਦੀ ਬਾਤ ਭਜਾਤੀ, ਉਹਨੇ ਵੀ ਭਜਾਤੀ। ਉਹਨੇ ਕਿਹਾ ਨਿਕਲ, ਮੈਂ ਤੈਨੂੰ ਦੇਣਾ ਸੀ। ਅੱਗੋਂ ਜਾਂਦਾ ਸਿੱਧਾ ਟਾਲੀ 'ਚ ਵੱਜਾ, ਉੱਠਣਾ ਅੱਗੋਂ ਐ ਹੋ ਗਿਆ। ਮੁੜ ਕੇ ਉਹ ਉੱਠਣਾ ਨਹੀਂ ਬਣਿਆ ਜਿਹੜਾ ਉਸ ਮਿਸਤਰੀ ਦਾ ਬਣਾਇਆ। ਫਿਰ ਵੀ ਇੱਕ ਮਿਸਤਰੀ ਹੈਗਾ ਸੀ 58-12 ਇੰਚ, ਉਹਦੇ ਨਾਲ ਤਾਲੁਕਾਤ ਸੀ ਬੜੇ ਵੱਡਿਆਂ ਦਾ। ਉਹ ਆਇਆ ਆਣ ਕੇ, ਉਹਨੇ ਕਿਹਾ ਬਣਾ ਦੂੰ, ਪਰ ਉਹ ਚੀਜ਼ ਉਹ ਸ਼ੈ ਨਹੀਂ ਬਣੀ। ਕੀ ਬਾਤ, ਕੀ ਬਣਾ ਦੂੰ ਮੈਂ, ਉਹ ਸ਼ੈ ਨਹੀਂ ਬਣੀ। ਉਹ ਸ਼ੈ ਨਹੀਂ ਬਣਨੀ, ਬਣਾ ਦਿੱਤਾ ਉਹਨੇ। ਅੱਛਾ ਜੀ, ਆ ਮਸ਼ੀਨ ਕਾਦੀ ਹੈ ਜੀ? ਇਹ TMR ਮਸ਼ੀਨ ਹੈ ਜੀ। ਇਹ ਟੋਟਲ ਮਿਕਸ ਰਾਸ਼ਨ ਹੈ, ਯਾਨੀ ਕਿ ਵੰਡਾ, ਤੂੜੀ ਤੇ ਸੈਲਜ ਇਹਦੇ ਵਿੱਚ ਸਿੱਟਦੀ ਐਜ ਸਿਟੀ ਦਾ। ਇਹ ਵਿੱਚ ਜੈਕ ਨਾਲ ਅੰਦਰ ਚੱਲ ਜਾਂਦਾ ਉਹਦੇ। ਅੱਛਾ। ਦਰਵਾਜ਼ੇ ਜਿਸ ਟਾਈਮ ਬੰਦ ਹੋਣਗੇ ਮਿਕਸ ਹੋ ਜਾਏਗਾ। ਜਦੋਂ ਦਰਵਾਜ਼ੇ ਖੋਲਣੇ ਆ ਇਹਨੇ ਚੱਕ ਕੇ ਦਰਵਾਜ਼ਿਆਂ ਦੇ ਬਾਹਰ ਕੱਢ ਕੇ ਬੰਦ ਕਰ ਲਾ, ਬਾਹਰ ਕਰ ਲਾ, ਬੰਦ ਕਰ। अस्सलाम वालेकुम जी। ਅਸੀਂ ਇਸ ਟਾਈਮ ਚੀਚਾ ਵਤਨੀ 35/12 ਐਲ ਬਗਦਾਦ ਅਲ ਬਗਦਾਦ ਸ਼ਰੀਫ ਪਿੰਡ ਜੀ। ਸਾਡੇ ਭਰਾ ਜਵੇਦ ਖਾਲਕ ਦਾ ਬਹੁਤ ਸਾਰੇ ਲੋਕਾਂ ਨੂੰ ਪਤਾ ਕਿ ਜਵੇਦ ਖਾਲਕ ਸਾਹਿਬ ਦੀ ਜਿਹੜੀ ਮਾਂ ਜੀ ਨਾ, ਉਹ ਅੱਲਾ ਨੂੰ ਪਿਆਰੀ ਹੋ ਗਈਆਂ। ਤੇ ਜਿੱਦਾਂ ਸਾਨੂੰ ਪਤਾ ਲੱਗਾ, ਬਹੁਤ ਸਾਰੇ ਲੋਕ ਆ ਜਿਹੜੇ ਜਵੇਦ ਖਾਲਕ ਨੂੰ ਪਿਆਰ ਕਰਨ ਵਾਲੇ, ਤੇ ਉਹ ਕਈਆਂ ਨੂੰ ਪਤਾ ਲੱਗ ਗਿਆ ਜੀ, ਕਈਆਂ ਨੂੰ ਨਹੀਂ ਪਤਾ ਲੱਗਾ। ਮੈਂ ਕਹਿੰਦਾ ਵੀ ਇਹ ਦੁੱਖ ਦੱਸਣ 'ਚ ਨਹੀਂ ਆਉਂਦਾ ਜੀ, ਇਹ ਮਹਿਸੂਸ ਹੀ ਕੀਤਾ ਜਾ ਸਕਦਾ। ਉਹ ਲੋਕ ਜਿਹੜੇ ਉੱਥੇ ਸੁਣ ਕੇ ਹੀ ਇਹ ਗੱਲ ਨੂੰ ਵੀ ਇੱਕ ਜਿਹੜਾ ਨਾ ਵੀ ਮਾਂ ਦਾ ਦੁੱਖ ਕੀ ਹੁੰਦਾ, ਇਹ ਦੱਸ ਤਾਂ ਅਸੀਂ ਸਕਦੇ ਨਹੀਂ। ਹਾਂਜੀ, ਸਿਆਣੇ ਕਹਿੰਦੇ ਵੀ ਰੱਬ ਦਾ ਰੂਪ ਹੁੰਦਾ, ਮਾਵਾਂ ਪੁੱਤਾਂ ਦੀਆਂ ਆਸ਼ਕ ਹੁੰਦੀਆਂ, ਤੇ ਇਹ ਇਸ ਤੋਂ ਵੱਡਾ ਸਾਕ ਕੋਈ ਨਹੀਂ ਦੁਨੀਆ ਦੇ ਵਿੱਚ। ਤੇ ਅੱਲਾਹ ਤਾਲਾ ਜੀ ਜਵੇਦ ਖਾਲਕ ਸਾਹਿਬ ਨੂੰ ਸਬਰ ਦੇਵੇ, ਤੇ ਜਿਹੜੀ ਖਿਦਮਤ ਅੱਲਾਹ ਤਾਲਾ ਨੇ ਇਹਨਾਂ ਕੋਲੋਂ ਲਈ ਆ ਉਹ ਅੱਲਾਹ ਤਾਲਾ ਕਬੂਲ ਕਰੇ ਜੀ। ਪਿਛਲੀ ਵਾਰੀ ਮੈਂ ਆਇਆ ਨਾ ਜੀ, ਤੇ ਮਾਂ ਜੀ ਉਦੋਂ ਵੀ ਬਿਮਾਰ ਸੀ। ਮੈਂ ਮਿਲਿਆ, ਜ਼ਿਆਰਤ ਕੀਤੀ ਉਹਨਾਂ ਦੀ, ਤੇ ਮਾਂ ਜੀ ਕਹਿੰਦੇ ਸੀ ਵੀ ਮੇਰੇ ਪੁੱਤ ਨੇ ਮੇਰੀ ਬੜੀ ਸਾਂਭ ਕਰੀ ਹੋਈ ਹੈ, ਵੀ ਮੈਂ ਇਹ ਮਾੜੀ ਜਿਹੀ ਗੱਲ ਰਾਜੀ ਸੀ। ਕਹਿੰਦੀ ਵੀ ਮੈਂ ਅਜੇ ਇਹਨੂੰ ਰੋਕਦੀ ਹੁੰਨੀ ਆ ਤੇ ਇਹ ਮੈਨੂੰ ਧੱਕੇ ਤੋਂ ਦਿਖਾ ਕੇ ਲਿਆਂਦਾ ਵੀ ਚੱਲ ਵੀ ਤੇਰੀ ਸਿਹਤ ਮੈਨੂੰ ਠੀਕ ਨਹੀਂ ਲੱਗਦੀ, ਤੈਨੂੰ ਦਿਖਾ ਲਿਆਵਾਂ। ਤੇ ਅੱਲਾਹ ਤਾਲਾ ਇਹ ਡਿਊਟੀ ਵੀ, ਇਹ ਖਿਦਮਤ ਵੀ ਨਸੀਬਾਂ ਵਾਲਿਆਂ ਤੋਂ ਲੈਂਦਾ। ਤੇ ਜਵੇਦ ਖਾਲਕ ਨੇ ਜਿੰਨੇ ਦਿਨ ਇਹਦੀ ਮਾਂ ਬਿਮਾਰ ਰਹੀ ਆ ਨਾ, ਤੇ ਇਹ ਕਿਤੇ ਲੰਬਾ ਸਫ਼ਰ ਨਹੀਂ ਕੀਤਾ, ਇਹਨੇ ਕਿਤੇ ਲੰਮਾ ਸਫ਼ਰ ਨਹੀਂ ਕੀਤਾ ਜੀ। ਅਸੀਂ ਵੀ ਇਹਨੂੰ ਕਿਹਾ ਨਾ ਵੀ ਜਵੇਦ ਇੱਕ ਵਾਰੀ ਆ ਜਾ ਸਾਡੇ ਪਿੰਡ, ਤੇ ਇਹ ਕਹਿੰਦਾ ਮੇਰੀ ਮਾਂ ਠੀਕ ਨਹੀਂ ਤੇ ਮੈਂ ਦੂਰ ਨਹੀਂ ਜਾ ਸਕਦਾ। ਫਿਰ ਕਿਤੇ ਜਾਵਾਂ ਨਾ, ਮਗਰੋਂ ਟੈਲੀਫੋਨ ਆਉਂਦਾ ਵੀ ਮਾਂ ਦੀ ਸਿਹਤ ਠੀਕ ਨਹੀਂ, ਫਿਰ ਪਰੇਸ਼ਾਨੀ ਬਣਦੀ, ਦਿਲ ਡੁੱਬਦਾ। ਤੇ ਜਵੇਦ ਖਾਲਕ ਕੋਲੋਂ ਜਿੰਨੀ ਮਾਲਕ ਨੇ ਡਿਊਟੀ ਲਈ ਆ, ਇਹ ਤੇਰੇ ਨਸੀਬਾਂ ਦੀ ਗੱਲ ਆ, ਤੇ ਅੱਲਾਹ ਤਾਲਾ ਤੈਨੂੰ ਸਬਰ ਦੇਵੇ। ਇਹ ਰਿਸ਼ਤਿਆਂ ਦਾ ਕੋਈ ਖਲਾ ਪੂਰਾ ਨਹੀਂ ਕਰ ਸਕਦਾ। ਹਾਂਜੀ, ਤੇ ਅੱਲਾਹ ਤਾਲਾ ਸਭ ਦੀਆਂ ਮਾਵਾਂ ਨੂੰ, ਪਿਓਾਂ ਨੂੰ ਸਿਹਤ ਤੰਦਰੁਸਤੀ ਦੇਵੇ, ਜਿਨ੍ਹਾਂ ਦੇ ਗੁਜ਼ਰ ਗਏ, ਤੇ ਅੱਲਾਹ ਤਾਲਾ ਉਹਨਾਂ ਨੂੰ ਬੁਲੰਦ ਦਰਜਾਤ ਦੇਵੇ, ਮਾਲਕ ਸਬਰ ਦੇਵੇ। ਤੇ ਇਹ ਤੁਰੇ ਫਿਰਦੇ ਜਿਹੜੇ ਬਜ਼ੁਰਗ ਆ ਨਾ, ਇਹ ਸਾਡੇ ਸਾਰੇ ਮਾਂ ਪਿਓ ਆ। ਹਾਂ, ਮਾਂ ਪਿਓ ਦੁਨੀਆ ਤੋਂ ਜਾਂਦੇ ਨਹੀਂ ਹੈ ਜੇ ਅਸੀਂ ਸਮਝੀਏ ਤਾਂ। ਇਹ ਤੁਰੇ ਫਿਰਦੇ ਜਿੰਨੇ ਬਜ਼ੁਰਗ ਆ, ਇਹ ਸਾਡੇ ਮਾਂ ਪਿਓ ਆ। ਤੇ ਇੱਕ ਵਾਰੀ ਜਿਹੜੇ ਸਾਡੇ ਭਰਾ ਸਾਨੂੰ ਦੇਖ ਰਹੇ ਆ, ਬਹੁਤ ਸਾਰੇ ਭਰਾ ਜਿਹੜੇ ਜਵੇਦ ਖਾਲਕ ਨੂੰ ਪਿਆਰ ਕਰਦੇ ਆ,
ਇੱਕ ਵਾਰੀ ਦੁਆ ਮਾਂ ਜੀ ਵਾਸਤੇ ਮੰਗ ਲਈਏ ਜੀ। ਬਿਸਮਿਲ੍ਲਾ। ਲਾ ਇਲਾਹਾ ਅੱਲਾ ਦਾ ਹੁਕਮ ਕਿਸੇ ਦਾ ਨਾ ਜੀ ਕੋਈ ਦੁੱਖ ਮੁਕਾ ਨਹੀਂ ਸਕਦਾ। ਸਿਆਣੇ ਕਹਿੰਦੇ ਆ ਵੀ ਦੁੱਖ ਉਹਨੂੰ ਪਤਾ ਹੁੰਦਾ ਜਿਨ੍ਹਾਂ ਦਾ ਕੋਈ ਵਿਛੜਿਆ ਹੁੰਦਾ, ਤੇ ਦੁੱਖ ਵੰਡ ਸਕਦੇ ਆ ਵੀ ਇੰਨਾ ਕੁ ਹੁੰਦਾ ਵੀ ਕੋਈ ਭਰਾ ਕੇ ਕੋਲ ਬਹਿੰਦਾ ਨਾ ਤੇ ਝੱਟ ਦੀ ਝੱਟ ਦਿਲ ਹੋਰ ਹੋ ਜਾਂਦਾ, ਦੁੱਖ ਵੰਡਿਆ ਜਾਂਦਾ, ਵੰਡਿਆ ਫਿਰ ਉਹ ਸਬਰ ਦਿਲ ਹੌਲਾ ਹੋ ਜਾਂਦਾ। ਅੱਲਾਹ ਤਾਲਾ ਜਿਹੜਾ ਨਾ ਜੀ, ਹਾਂਜੀ, ਇਹ ਮਾਂ ਦਾ ਸਾਇਆ ਨਾ ਕਿਸੇ ਦੇ ਸਿਰ ਤੋਂ ਹਟਾਵੇ। ਮਾਂ ਦਾ ਸਾਇਆ ਹੀ ਇੱਕ ਐਸਾ ਜੀ, ਘਰ ਦੇ ਵਿੱਚ ਬਰਕਤ ਰਹਿਮਤਾਂ ਹੁੰਦੀਆਂ ਜੀ ਬਜ਼ੁਰਗਾਂ ਨਾਲ। ਇਹ ਐਸਾ ਰਿਸ਼ਤਾ ਜੀ ਕਿ ਅਗਰ ਮਾਂ ਬਿਮਾਰ ਵੀ ਹੈ, ਬੋਲ ਨਹੀਂ ਸਕਦੀ ਜਾਂ ਦੇਖ ਨਹੀਂ ਸਕਦੀ, ਮੰਜੇ ਤੇ ਪਈ ਹੈ ਨਾ, ਉਹਦਾ ਉਹ ਲੰਮਾ ਪੈਣਾ ਵੀ ਜਿਹੜਾ ਹੈ ਨਾ ਉਹ ਤੁਹਾਡੇ ਸਿਰ ਤੇ ਬੜਾ ਉਹ ਵੀ ਅਸਰ ਹੈ। ਵੈਸੇ ਬਰਕਤ ਫਿਰ ਵੀ ਮਾਂ ਹੀ ਹੈ। ਤੁਸੀਂ ਨਾ ਘਰੋਂ ਨਿਡਰ ਹੋ ਕੇ ਨਿਕਲਦੇ ਆ, ਮਾਂ ਤੋਂ ਬਾਅਦ ਹੁਣ ਘਰੋਂ ਨਿਕਲਣ ਡਰ ਲੱਗਦਾ, ਦੁਆਵਾਂ ਨਹੀਂ ਪਿੱਛੇ ਹੈ। ਔਰ ਦੂਸਰਾ ਇੱਕ ਚੀਜ਼ ਮੈਂ ਇਹ ਨੋਟ ਕਰਦਾ ਹਾਂ ਕਿ ਜਿੱਦਾਂ 21 ਦੇ ਵਿੱਚ 2021 ਵਿੱਚ ਮੇਰੇ ਵਾਲਦ ਸਾਹਿਬ ਫੌਤ ਹੋਏ ਨੇ, ਤੇ ਵਾਲਦ ਸਾਹਿਬ ਤੋਂ ਬਾਅਦ ਉਹ ਇਦਾਂ ਫੀਲ ਹੁੰਦਾ ਸੀ ਕਿ ਮਤਲਬ ਉਹ ਵਾਲਦ ਸਾਹਿਬ ਨਾਲ ਤੁਹਾਡਾ ਕਨੈਕਸ਼ਨ ਤਲਕ ਐਸਾ ਹੁੰਦਾ ਹੈ ਕਿ ਉਹ ਤੁਹਾਡੇ ਵਾਸਤੇ ਸਹਾਰਾ ਹੁੰਦੇ ਨੇ, ਉਹਨਾਂ ਤੁਹਾਡਾ ਲਗਾਓ ਹੁੰਦਾ ਹੈ। ਲੇਕਿਨ ਜਿਹੜੀ ਇੱਕ ਅਸਲ ਮੁਹੱਬਤ ਹੈ ਨਾ ਉਹ ਮਾਂ ਦੇ ਨਾਲ ਹੁੰਦੀ ਹੈ, ਕਿਉਂਕਿ ਤੁਹਾਡੇ ਦੁੱਖ ਸੁੱਖ ਹਰ ਸ਼ੈ ਮਾਂ ਨਾਲ ਹੁੰਦੀ ਹੈ, ਪਿਓ ਨਾਲ। ਹਰ ਘਰ ਦਾ ਵੱਖਰਾ ਹਿਸਾਬ ਹੁੰਦਾ ਹੈ, ਮੇਰਾ ਜ਼ਿਆਦਾ ਇਸ ਤਰ੍ਹਾਂ ਸੀ। ਉਹ ਮਾਂ ਕਹਿ ਲਓ ਕਿ ਹੁਣ ਅੱਜ 2 ਹਫ਼ਤੇ ਹੋ ਚੱਲੇ ਨੇ ਤੇ ਮੇਰੇ ਵਾਸਤੇ ਤੇ ਉਹ ਇੱਕ ਕਿਸਮ ਇਦਾਂ ਹੀ ਹੈ ਕਿ ਰੋਜ਼ ਮਰਦੀ ਹੈ। ਜਿੱਥੇ ਜਿੱਥੇ ਕਮੀ ਮਹਿਸੂਸ ਹੁੰਦੀ ਹੈ ਉਹ ਇੰਦਾਂ ਹੀ ਲੱਗਦਾ ਕਿ ਜਿੱਦਾਂ ਅੱਜ ਹੀ ਹਜੇ ਮਰੀ ਹੈ। ਤੇ ਲੇਕਿਨ ਇਹ ਵੀ ਲੱਗਦਾ ਹੈ ਕਿ ਕਿਤੇ ਕਿਤੇ ਕਿ ਹਜੇ ਉਹ ਇੱਥੇ ਹੀ ਮੇਰੇ ਲਾਗੇ ਤੱਕ ਹੀ ਹੈ। ਉਹ ਤੁਹਾਡੀ ਕਿਸੇ ਨਾ ਕਿਸੇ ਤਰਬੀਅਤ ਦੀ ਸੂਰਤ 'ਚ ਤੁਹਾਨੂੰ ਬੋਲੇਗੀ, ਤੁਹਾਡੇ ਅੰਦਰ ਤੁਹਾਨੂੰ ਦੁਆਵਾਂ ਦੀ ਸੂਰਤ ਕਿਤੇ ਨਾ ਕਿਤੇ ਤੁਹਾਨੂੰ ਨਜ਼ਰ ਆਏਗੀ। ਉਹ ਇਹ ਕਹਿ ਲਓ ਕਿ ਜਿਹੜਾ ਬੰਦਾ ਇਹਦੇ 'ਚ ਗੁਜ਼ਰਦਾ ਹੈ ਨਾ, ਇਹ ਦੁੱਖ ਹੋ ਹੀ ਜਾਣਦਾ ਕਿ ਮਾਂ ਤੋਂ ਬਗੈਰ ਦਾ ਦੁੱਖ ਕੀ ਹੈ। ਇਹ ਜਵੇਦ ਖਾਲਕ ਸਾਹਿਬ ਵਾਲਦ ਸਾਹਿਬ ਤੁਹਾਡੇ ਪਹਿਲਾਂ ਫੌਤ ਹੋ ਗਏ ਸੀ? ਹਾਂਜੀ। ਉਸ ਟਾਈਮ ਤੁਹਾਡੀ ਉਮਰ ਕਿੰਨੀ ਸੀ? ਮੇਰੀ 21 'ਚ ਫੌਤ ਹੋਏ ਨੇ, ਉਸ ਟਾਈਮ ਕੋਈ 25-26 ਸਾਲ ਦਾ ਸੀ ਮੈਂ, 25 ਸਾਲ ਦਾ। ਹਾਂ। ਤੇ ਹੁਣ 4 ਸਾਲ ਬਾਅਦ ਮੇਰੀ ਵਾਲਦਾ ਜਿਹੜੀ ਉਹ ਫੌਤ ਹੋ ਗਏ ਨੇ। ਵਾਲਦ ਸਾਹਿਬ ਨੂੰ ਮੇਰੇ ਅਟੈਕ ਹੋਇਆ ਸੀ ਅਚਾਨਕ, ਘਰ 'ਚ ਹੋ ਗਈ ਸੀ। ਵਾਲਦਾ ਮੇਰੀ ਜਿਹੜੀ ਸੀ ਨਾ ਉਹ 2.5 ਸਾਲ ਹੋ ਚੱਲੇ ਸੀ, ਉਹ ਡਾਇਲਸਿਸ ਪੇਸ਼ੈਂਟ ਸੀ, ਉਹਨਾਂ ਦੇ ਗੁਰਦੇ ਵਾਸ਼ ਹੁੰਦੇ ਸੀ। ਤੇ ਉਹ 2.5 ਸਾਲ ਤੋਂ ਜਿਹੜਾ ਹੈ ਉਹ ਗੁਰਦੇ ਵਾਸ਼ ਹੁੰਦੇ ਆ ਰਹੇ ਸੀ, ਹਰ 2 ਦਿਨ ਗੁਰਦੇ ਵਾਸ਼ ਹੋਣੇ, ਹਰ 2 ਦਿਨ। ਫਿਰ ਕੋਈ 10-15-20 ਦਿਨ ਬਾਅਦ ਹਸਪਤਾਲ ਦਾਖਲ ਹੋਣਾ ਪੈਂਦਾ ਸੀ ਕੋਈ 5-7 ਦਿਨ ਵਾਸਤੇ, ਕਿਉਂਕਿ ਗੁਰਦੇ ਵਾਸ਼ ਹੋਣ ਦੇ ਨਾਲ ਨਾਲ ਨਾ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜੁੜ ਜਾਂਦੀਆਂ ਨੇ। ਜੀ। ਮਤਲਬ ਤੁਹਾਡੀਆਂ ਹੱਡੀਆਂ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦੀਆਂ ਨੇ, ਤੁਹਾਨੂੰ BP ਦਾ ਇਸ਼ੂ ਰਹਿੰਦਾ ਹੈ, ਫਿਰ BP ਸ਼ੂਟ ਹੁੰਦਾ ਹੈ ਤੇ ਉਹ ਨਜ਼ਰ ਤੇ ਅਸਰ ਕਰਦਾ ਹੈ। ਹੋਰ ਬੜੇ ਮਸਲੇ ਮਸਾਇਲ, ਤੁਸੀਂ ਪਾਣੀ ਨਹੀਂ ਖੋਲ੍ਹ ਕੇ ਪੀ ਸਕਦੇ, ਤੁਸੀਂ ਡਾਈਟ ਖੋਲ੍ਹ ਕੇ ਨਹੀਂ ਲੈ ਸਕਦੇ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਬੜੀਆਂ ਰਲ ਕੇ ਆ ਜਾਂਦੀਆਂ ਨੇ ਇੱਕ ਦਫਾ। ਫਿਰ ਵੀ ਜੇ 2-2.5 ਸਾਲ ਗੁਰਦੇ ਵਾਸ਼ ਨਾਲ ਵੀ ਫਿਰ ਵੀ ਕਹਿ ਲਓ ਵੀ ਤੁਸੀਂ ਮਾਸ਼ਾਅੱਲਾ ਬੜੀ ਹਿੰਮਤ ਖਿਦਮਤ ਕੀਤੀ ਆ। ਸੁਣਦੇ ਆ ਵੀ ਜੇ ਗੁਰਦੇ ਜਦੋਂ ਮਸ਼ੀਨ ਤੇ ਆ ਜਾਣ ਨਾ 3 ਮਹੀਨੇ ਨਹੀਂ ਕੱਢਣੇ ਔਖੇ ਹੋ ਜਾਂਦੇ। ਔਖੇ ਹੋ ਜਾਂਦੇ। ਬੜੀ ਤੁਸੀਂ ਡਿਊਟੀ ਦਿੱਤੀ ਆ। ਇੱਕ ਨਾ ਦੇਖੋ ਇੱਕ ਸਾਈਕੀ ਹੈ ਨਾ ਕਿ ਆਪਾਂ ਬਿਮਾਰ ਹੁੰਦੇ ਆ ਨਾ, ਹਸਪਤਾਲ ਜਾਈਦਾ ਹੈ ਤੇ ਉਹ ਪਤਾ ਹੁੰਦਾ ਹੈ ਕਿ ਮੇਰਾ ਇਲਾਜ ਹੋਣਾ ਹੈ ਤੇ ਉਸ ਤੋਂ ਬਾਅਦ ਮੈਂ ਘਰ ਆਇਆ ਨਾ ਤਾਂ ਮੈਨੂੰ ਹਸਪਤਾਲ ਜਾਣ ਦੀ ਲੋੜ ਨਹੀਂ। ਹੁਣ ਗੁਰਦੇ ਜਿਹੜਾ ਵਾਸ਼ ਕਰਾਉਂਦਾ ਹੈ ਹਰ ਪੇਸ਼ੈਂਟ ਉਹ ਆਂਦਾ ਹੈ ਨਾ ਤੇ ਉਸ ਰਾਤ ਇਹ ਸੋਚ ਰਿਹਾ ਹੁੰਦਾ ਕਿ ਮੈਂ ਪਰਸੋਂ ਹੁਣ ਫੇਰ ਜਾਣਾ। ਉਹ ਖੌਫ ਉਹ ਤੁਸੀਂ ਦਿਮਾਗੀ ਤੌਰ ਤੇ ਬੜਾ ਅਪਸੈਟ ਰਹਿੰਦੇ ਹੋ ਕਿ ਯਾਰ ਮੈਂ ਅੱਜ ਆਇਆ ਤੇ ਹੁਣ 6 ਘੰਟੇ ਮੇਰਾ ਸੈਸ਼ਨ ਹੋਇਆ, 4 ਘੰਟੇ 6 ਘੰਟੇ ਤੁਹਾਨੂੰ ਲੱਗ ਜਾਂਦੇ ਆਉਣ ਜਾਣ 'ਚ, ਤੇ ਹੁਣ ਮੈਂ ਪਰਸੋਂ ਫੇਰ ਜਾਣਾ ਹੈ। ਔਰ ਤੁਸੀਂ ਮੁਸਲਸਲ ਜਦੋਂ ਤੱਕ ਤੁਹਾਡੀ ਅੱਲਾ ਨੇ ਉਮਰ ਲਿਖੀ ਤੁਸੀਂ ਜਾਣਾ ਹੀ ਹੈ। ਡਾਇਲਸਿਸ ਤੋਂ ਵਾਪਸੀ ਨਹੀਂ ਹੈ। ਟ੍ਰਾਂਸਪਲਾਂਟ ਹੋ ਜਾਵੇ ਉਹ ਅਲੱਗ ਗੱਲ ਹੈ, ਲੇਕਿਨ ਮੇਰੀ ਵਾਲਦਾ 62 ਇਅਰਸ 올ਡ ਸੀ, ਉਹਨਾਂ ਦੀ ਡਾਕਟਰ ਰਿਕਮੈਂਡ ਨਹੀਂ ਸੀ ਕਰਦੇ ਟ੍ਰਾਂਸਪਲਾਂਟ। ਇਹ ਤਾਂ ਇਹਦੀ ਕੋਈ ਵਾਪਸੀ ਨਹੀਂ ਹੈ, ਬਸ ਉਹੀ ਤੁਹਾਡੀ ਜ਼ਿੰਦਗੀ ਹੈ, ਉਹ ਅੱਲਾ ਜਿੰਨੀ ਨਿਗਾਹ ਦੇਵੇ। ਅੱਛਾ ਜੀ, ਅਸੀਂ ਤਾਂ ਹੁਣ ਦੁਆ ਹੀ ਕਰ ਸਕਦੇ ਹਾਂ ਕਿ ਅੱਲਾਹ ਤਾਲਾ ਉਹਨਾਂ ਨੂੰ ਜੰਨਤੁਲ ਫਿਰਦੌਸ ਦੀ ਜਗ੍ਹਾ ਦੇਵੇ ਜੀ। ਇਦਾਂ ਮਰੀਜ਼ ਨਾ, ਆਮੀਨ ਜੀ, ਇਦਾਂ ਮਰੀਜ਼ ਨਾ ਤਕਲੀਫ 'ਚ ਹੈ ਨਾ, ਬੰਦਾ ਵੀ ਤਕਲੀਫ, ਸਾਰਾ ਘਰ ਤਕਲੀਫ 'ਚ ਰਹਿੰਦਾ ਜਦੋਂ ਘਰ 'ਚ ਇਦਾਂ ਬੇਸਕੂਨੀ ਹੋਵੇ, ਬੇਸਕੂਨੀ ਹੁੰਦੀ ਹੈ ਜੀ। ਵਾਲੇਕੁਮ ਸਲਾਮ। ਅੱਛਾ ਜੀ, ਤੁਹਾਡੇ ਜਿਹੜੇ ਨਾ ਇੱਕ ਮਿੰਟ ਰੁਕੋ ਬਈ। ਅੱਛਾ ਜਵੇਦ ਖਾਲਕ ਸਾਹਿਬ, ਜਿਹੜੇ ਤੁਹਾਡੇ ਚਾਚਾ ਜੀ ਹੈ ਨਾ, ਹਾਂਜੀ, ਤੇ ਉਹਨਾਂ ਨਾਲ ਤੁਹਾਡਾ ਮਾਸ਼ਾਅੱਲਾ ਬੜਾ ਪਿਆਰ ਆ। ਸਾਡੇ ਮਾਈ ਬਾਪ ਨੇ ਜੀ, ਮੇਰੇ ਚਾਚਾ ਜੀ ਦੇ ਬੱਚੇ ਨਹੀਂ ਹੈ ਤੇ ਕਹਿ ਲਓ ਕਿ ਉਹ ਉਹਨਾਂ ਦਾ ਮੇਰੇ ਵਾਸਤੇ ਪਹਿਲੇ ਬਾਪ ਮੇਰੇ ਉਹੀ ਨੇ। ਤੇ ਦੂਸਰੇ ਮੇਰੀ ਇੱਕ ਫੁੱਫੂ ਹੈ, ਉਹ ਪਿੰਡ ਸ਼ਾਦੀ ਹੋਈ ਉਹਨਾਂ ਦੀ,
ਤੇ ਉਹਨਾਂ ਦੇ ਵੀ ਬੱਚੇ ਨਹੀਂ ਹੈ ਤੇ ਮੇਰੀ ਪਹਿਲੀ ਮਾਂ ਹੋਏ ਪਹਿਲੀ ਮਾਂ। ਤੇ ਉਹ ਖੈਰ ਵਾਲਦਾ ਤੋਂ ਬਾਅਦ ਬਹੁਤ ਸਹਾਰਾ ਹੈ ਔਰ ਮੈਂ ਇਸ ਚੀਜ਼ ਨੂੰ ਖੁਸ਼ਕਿਸਮਤੀ ਸਮਝਦਾ ਆਪਣੀ ਕਿ ਇੱਕ ਤੇ ਮੈਨੂੰ ਆਪਣੀ ਵਾਲਦਾ ਸੰਭਾਲਣ ਦਾ ਅੱਲਾ ਨੇ ਮੌਕਾ ਦਿੱਤਾ, ਦੂਜਾ ਉਹਨਾਂ ਦੇ ਆਖਰੀ ਟਾਈਮ ਮੈਂ ਲੱਗੇ ਸੀ, ਤੀਜਾ ਉਹਨਾਂ ਦੇ ਜਾਣ ਤੋਂ ਬਾਅਦ ਮੇਰੇ ਕੋਲ ਸਹਾਰੇ ਹੈਗੇ ਨੇ ਜਿਨ੍ਹਾਂ ਨੇ ਮੈਨੂੰ ਸਾਂਭ ਲਿਆ। ਅੱਛਾ ਅੱਛਾ, ਤੇ ਉਹ ਪਿੰਡ 'ਚ ਹੀ ਆ ਫੁੱਫੋ ਵੀ? ਹਾਂਜੀ ਪਿੰਡ 'ਚ ਹੀ ਨੇ। ਅੱਛਾ, ਹਾਂਜੀ ਤੇ ਇਹ ਫਿਰ ਕਹਿ ਲਓ ਵੀ ਅੱਲਾਹ ਤਾਲਾ ਤੁਹਾਨੂੰ ਹਿੰਮਤ ਦੇਵੇ ਤੇ ਹਦਾਇਤ ਦੇਈ ਰੱਖੇ। ਤੁਹਾਡੇ ਤੇ ਬੜੀ ਜ਼ਿੰਮੇਵਾਰੀਆਂ ਜੋ ਮੈਂ ਮਹਿਸੂਸ ਕੀਤਾ ਜੀ। ਹਾਂਜੀ ਹਾਂਜੀ ਕਿ ਨਹੀਂ ਜੀ? ਇਹ ਕਹਿ ਲਓ ਕਿ ਅੱਲਾ ਵੱਲੋਂ ਖੁਸ਼ਕਿਸਮਤੀ ਕਹਿ ਲਓ ਕਿ ਜ਼ਿੰਮੇਵਾਰੀਆਂ ਨੇ ਉਹ ਨਿਭਾ ਰਹੇ ਹਾਂ ਤੇ ਭੱਜਦੇ ਨਹੀਂ ਨਾ ਤੋਂ, ਕਿਉਂਕਿ ਮੈਂ 21 ਚ ਜਦੋਂ ਵਾਪਸ ਆਇਆ ਆਪਣੇ 11-12 ਸਾਲ ਬਾਅਦ ਪਿੰਡ ਵਾਪਸ ਆਇਆ ਤੇ ਮੇਰੀ ਆਉਣ ਦੀਆਂ ਵਜੂਹਾਤ ਵੀ ਇਹੀ ਸਨ ਕਿ ਉਹਨੇ ਬਜ਼ੁਰਗ ਹੋ ਰਹੇ ਸਨ ਤੇ ਇਹਨਾਂ ਨੂੰ ਇਸ ਟਾਈਮ ਸਾਂਭਣ ਦੀ ਜ਼ਰੂਰਤ ਸੀ ਤੇ ਫਿਰ ਵਾਪਸ ਆ ਗਏ। ਕੋਈ ਰੌਲਾ ਨਹੀਂ ਹੈ, ਅੱਲਾ ਨੇ ਰਿਜ਼ਕ ਇੱਥੇ ਲਿਖਿਆ, ਇੱਥੇ ਸੋਹਣਾ ਚੱਲਣ ਦਿਆ ਸਿਸਟਮ ਸਾਰਾ। ਅੱਲਾ ਸਬਬ ਬਣਾ ਦਿੰਦਾ, ਅੱਲਾ ਸਬਬ ਬਣਾ ਦਿੰਦਾ। ਤੇ ਜਵੇਦ ਖਾਲਕ ਆਪਣਾ ਤੁਸੀਂ ਫਿਰ ਜ਼ਿਮੀਦਾਰਾਂ ਵੀ ਆਪ ਕਰ ਰਹੇ? ਜੀ ਜ਼ਿਮੀਦਾਰਾ ਆਪ ਕਰ ਰਹੇ ਹਾਂ। ਕੋਈ 1 ਮੁਰੱਬਾ ਹੈ ਆਪਣਾ ਤੇ ਕੋਈ 10 ਕਿੱਲੇ ਠੇਕੇ ਤੇ ਨੇ। ਅੱਛਾ ਅੱਛਾ, ਤੇ ਹੁਣ ਆਲੂ ਮਕਈ ਲਗਾਈ ਹੋਈ ਹੈ ਤੇ ਉਧਰ ਵੀ ਟਾਈਮ ਦੇਣਾ ਦੇਖਣਾ? ਹਾਂਜੀ ਉਧਰ ਵੀ ਟਾਈਮ ਦੇਣਾ ਹੁੰਦਾ ਸੀ, ਵਾਲਦਾ ਨੂੰ ਵੀ ਦੇਣਾ ਹੁੰਦਾ ਸੀ, ਕੋਈ ਆਪਣਾ ਵੀ ਕੰਮ ਸ਼ਾਮ ਥੋੜਾ ਬਹੁਤ ਜਿਹੜਾ ਕਰੀਦਾ ਹਾਂਜੀ ਉਹ ਵੀ ਕਰਨਾ ਹੁੰਦਾ ਸੀ। ਤੇ ਉਹ ਚੀਜ਼ਾਂ ਕਾਫੀ ਗੁੰਝਲ ਪਏ ਸੀ, ਉਹ ਹੁਣ ਗੁੰਝਲ ਖੁੱਲੇ ਨੇ। ਉਹ ਖੁੱਲੇ ਐਸੇ ਨੇ ਕਿ ਨਾਲ ਦੁਆਵਾਂ ਵੀ ਤੁਰ ਗਈਆਂ ਨੇ ਤੇ ਨਹੀਂ ਜੀ ਦੁਆਵਾਂ ਤੁਹਾਡੇ ਚਾਰੇ ਪਾਸੇ ਮੈਨੂੰ ਯਾਦ ਆ ਜਦੋਂ ਪਿਛਲੀ ਵਾਰੀ ਆਪਾਂ ਘਰ ਬੈਠੇ ਸੀ ਤੇ ਮਾਂ ਜੀ ਨੇ ਕਿੰਨੀਆਂ ਦੁਆਵਾਂ ਦੇਤੀਆਂ ਸੀ। ਹਾਂ, ਤੇ ਉਹ ਦੁਆਵਾਂ ਦੀ ਤੁਹਾਡੇ ਤੇ ਛਾਂ ਜੀ, ਉਹ ਮਾਲਕ ਇਦਾਂ ਹੀ ਰੱਖੇ। ਮਾਵਾਂ ਤੁਰ ਜਾਂਦੀਆਂ, ਮਾਵਾਂ ਦੀ ਦੁਆਵਾਂ ਨਹੀਂ ਤੁਰਦੀਆਂ, ਦੁਆਵਾਂ ਤਾਂ ਛਾਂ ਕਰਕੇ ਰੱਖਦੀਆਂ ਸਾਰੀ ਜ਼ਿੰਦਗੀ। ਬਿਲਕੁਲ ਹਾਂਜੀ। ਜਵੇਦ ਖਾਲਕ ਸਾਹਿਬ ਨੇ ਨਾ ਜਿੱਦਾਂ ਨਿਆਣੇ ਨੂੰ ਕੋਈ ਘੋਲ ਕੇ ਨਹੀਂ ਸ਼ਾਹ ਆਪਾਂ ਪਲਾਨੇ, ਹਾਂਜੀ ਹਾਂਜੀ ਮਾਵਾਂ ਪਲਾਂਦੀਆਂ ਹੁੰਦੀਆਂ ਸੀ, ਜਵੇਦ ਖਾਲਕ ਨੇ ਇਦਾਂ ਪੰਜਾਬ ਘੋਲ ਕੇ ਨਾ ਸਾਡੀ ਨਵੀਂ ਨਸਲ ਨੂੰ ਪਲਾਤਾ। ਹਾਂਜੀ, ਪੰਜਾਬ ਸਮਝਾਇਆ, ਪੰਜਾਬ ਪੜਾਇਆ, ਇਹਨੇ ਦਿਖਾਇਆ ਨਹੀਂ ਕੱਲਾ, ਪੰਜਾਬ ਪੜਾਤਾ ਇਹਨੇ ਵੀ ਜਿਹੜੇ ਦੂਰ ਬੈਠੇ ਨਾ ਬਹੁਤ ਸਾਰੇ ਲੋਕ ਆ ਜਵੇਦ ਖਾਲਕ ਸਾਹਿਬ ਜਿਹੜੇ ਬਾਹਰਲੇ ਮੁਲਕ ਤੁਹਾਨੂੰ ਦੇਖਦੇ ਆ, ਪਿਆਰ ਕਰਦੇ ਆ। ਅਜ਼ੀਸ਼ਾਨ ਸਾਹਿਬ ਨਾ ਜੀ ਇਹ ਬੜਾ ਤੁਹਾਡਾ ਜ਼ਿਕਰ ਕਰਦੇ ਹੁੰਦੇ ਸੀ, ਇਹ ਵੀ ਦੁਬਈ ਤੋਂ ਆਏ ਤੇ ਉਹ ਨਾ ਬਹੁਤ ਸਾਰੇ ਲੋਕ ਮੁਹੱਬਤ ਕਰਦੇ ਆ ਤੇ ਉਹ ਤੁਹਾਡੇ ਗਮ 'ਚ ਬਰਾਬਰ ਦੇ ਸ਼ਰੀਕ ਆ ਜੀ। ਹਾਂਜੀ, ਮਾਲਕ ਤੁਹਾਨੂੰ ਸਬਰ ਦੇਵੇ। ਤੇ ਹਾਂਜੀ, ਇੱਕ ਵਾਰੀ ਜੀ ਇੱਥੇ ਅਸੀਂ ਰੋਕਦੇ ਆ ਫਿਲਮ ਨੂੰ ਤੇ ਚਾਹ ਪਾਣੀ ਪੀ ਕੇ ਨਾ ਜੀ, ਤੇ ਫਿਰ ਥੋੜੀ ਜੀ ਗੱਲ ਮੈਂ ਜਵੇਦ ਖਾਲਕ ਸਾਹਿਬ ਨਾਲ ਕਰਨੀ ਹੈ ਕਿ ਜਿਹੜਾ ਤੁਸੀਂ ਕੀਤਾ ਨਾ ਜੀ ਸ਼ੌਕ ਆ ਮਿੱਟੀ ਦਾ, ਇਹਦੇ ਬਾਰੇ ਥੋੜੀ ਜੀ ਗੱਲ ਆਪਾਂ ਕਰਾਂਗੇ ਜੀ। ਦੱਬ ਲਓ ਜੀ ਬੇਟਾ। ਅਗਰ ਰੂਟਾ ਦੇਖ ਰਹੇ ਆ, ਐਡਾ ਰੂਟਾ ਵੀਟਰ ਸਾਡੇ ਇਲਾਕੇ 'ਚ ਨਹੀਂ। ਇਹਦੀਆਂ ਜੀ ਕਿੰਨੀ ਫਾਲੀਆਂ ਹੈ? 96 ਫਾਲੀਆਂ ਦਾ ਇਹ ਰੂਟਾ ਵੀਟਰ ਆ ਜੀ। ਅੱਛਾ ਜੀ ਜਵੇਦ ਖਾਲਕ ਸਾਹਿਬ ਜਿਹੜਾ ਤੁਸੀਂ ਡੇਰਾ ਮਾਸ਼ਾਅੱਲਾ ਬਣਾਇਆ, ਅੱਲਾਹ ਤਾਲਾ ਆਬਾਦ ਰੱਖੇ, ਇਦਾਂ ਹੀ ਰੌਣਕ ਲਾਈ ਰੱਖੇ, ਇਹ ਜਿਹੜਾ ਮਿੱਟੀ ਦਾ ਤੁਸੀਂ ਇਹ ਸ਼ੌਕ ਕੀਤਾ ਹੈ ਇਹ ਕਿਸ ਤਰਤੀਬ ਨਾਲ ਤੁਸੀਂ ਬਣਾਇਆ ਹੈ? ਇਹ ਥੋੜਾ ਜਿਹਾ ਸਾਨੂੰ ਦੱਸੋ ਵੀ ਦੇਖਣ ਵਾਲੇ ਨੂੰ ਵੀ, ਜੇ ਕਿਸੇ ਨੇ ਕੋਈ ਕੰਧ ਕੋਠਾ ਬਣਾਉਣਾ ਹੋਵੇ ਨਾ ਤੇ ਤੁਸੀਂ ਇਦਾਂ ਦੱਸਣਾ ਵੀ ਉਹ ਬਣਾ ਲਵੇ ਸੁਣ ਕੇ, ਇਦਾਂ ਥੋੜਾ ਬਰੀਕੀ ਜਿਹਾ ਦੱਸ ਦੇ। ਇਹਦਾ ਤੇ ਪਹਿਲੀ ਚੀਜ਼ ਮੈਂ ਦੱਸਦਾ ਕਿ ਇਹਨੂੰ ਬਣਾਉਣਾ ਸੌਖਾ ਹੈ, ਇਹਨੂੰ ਸਾਂਭਣਾ ਔਖਾ ਹੈ। ਹਾਂ, ਇਹ ਸ਼ੌਕ ਦੇ ਸਿਰ ਤੇ ਹੈ, ਜਿਹਦੇ ਤੁਹਾਨੂੰ ਸ਼ੌਕ ਹੈ ਤੇ ਫੇਰ ਪੰਗਾ ਲਈਓ, ਨਹੀਂ ਤਾਂ ਤੁਸੀਂ ਜੱਬ ਨੂੰ ਪੇਰੋਗੇ। ਸੱਚੀ ਗੱਲ। ਇਹ ਮੈਨੂੰ ਇਹ ਮਡ ਕੰਸਟਰਕਸ਼ਨ ਜਿਹੜੀ ਹੈ, ਇਹਨੂੰ ਇੰਗਲਿਸ਼ 'ਚ ਕਹਿ ਲਓ ਕਿ ਪੰਜਾਬੀ ਮਿੱਟੀ ਦਾ ਘਰ ਕਹਿ ਲਓ, ਇਹ ਬਚਪਨ 'ਚ ਅਸੀਂ ਦੇਖਦੇ ਸੀ। ਅੱਛਾ। ਇਹਦੀ ਇੱਕ ਕਮਰੇ 'ਚ ਕਿਸੇ 'ਚ ਵੜੀ ਦਾ ਸੀ ਨਾ ਤੇ ਬੜੀ ਇੱਕ ਮਹਿਕ ਆਉਂਦੀ ਸੀ ਮਿੱਟੀ ਦੇ ਕਮਰੇ 'ਚੋਂ। ਤੇ ਉਹ ਮੈਨੂੰ ਬੜੀ ਮਹਿਸੂਸ ਹੁੰਦੀ ਸੀ ਤੇ ਮੇਰਾ ਲਗਾਓ ਸੀ ਨਸ਼ਿਆਂ ਨਾਲ। ਤੇ ਤਾਂ ਮੈਨੂੰ ਵਾਪਸ ਜਦੋਂ ਅੱਲਾ ਨੇ ਹਿੰਮਤ ਦਿੱਤੀ ਹੈ ਤੇ ਇਹਨੂੰ ਬਣਾਇਆ ਹੈ। ਔਰ ਇਹ ਹਜੇ ਜਿਤਨਾ ਬਣਿਆ ਹੈ ਸਿਰਫ 10% ਹੈ, ਇਹ ਹਜੇ 90% ਜਿਹੜਾ ਹੈ ਨਾ ਉਹ ਬਣਨਾ ਹੈ। ਤੇ ਇਹਨੂੰ ਬਣਾਉਣ ਦਾ ਤਰੀਕਾ ਇਹਦਾ ਬਸ ਇਹ ਕਿ ਮਿੱਟੀ ਚਾਹੀਦੀ ਹੈ। ਇਹ ਬੇਸਿਕਲੀ ਫੱਟਿਆਂ ਵਾਲੀ ਕੰਧ ਹੈ। ਆ ਜਿਹੜੀ ਕੰਧ ਹੈ ਨਾ ਇਹ ਫੱਟਿਆਂ ਵਾਲੀ ਕੰਧ ਹੈ। ਇਹ 2 ਫੁੱਟ ਉੱਚਾ ਤੇ 4 ਫੁੱਟ ਚੌੜਾ ਜਿਹੜਾ ਹੈ ਨਾ ਇਹ ਫੱਟਾ ਹੁੰਦਾ ਹੈ। ਇਹ 3 ਫੱਟੇ ਲੱਗਦੇ ਨੇ ਤੇ 6 ਫੁੱਟ ਤੇ ਕੰਧ ਆ ਪੈਂਦੀ ਹੈ। ਇਹ ਥੱਲੋਂ 16 ਇੰਚ ਚੜਾਈ ਹੁੰਦੀ ਹੈ, ਉੱਪਰਲੇ ਫੱਟੇ ਤੇ ਇਹਦੀ 2 ਇੰਚ ਘੱਟ ਜਾਣੀ ਹੈ, ਉੱਤਰਲੇ ਫੱਟੇ ਤੇ 2 ਇੰਚ ਹੋਰ ਘੱਟ ਜਾਣੀ ਹੈ। ਅੱਛਾ ਅੱਛਾ, ਮਨਾਰ ਤਰ੍ਹਾਂ। ਹਾਂ, ਇਹ ਇਦਾਂ ਥੱਲੋਂ ਇਦਾਂ ਤੁਰਨੀ ਹੈ। ਠੀਕ ਹੈ। ਔਰ ਤੁਸੀਂ ਸਿਰਫ ਮਿੱਟੀ ਤੁਹਾਨੂੰ ਚਾਹੀਦੀ ਹੈ, ਥੱਲੇ ਬੈੱਡ ਬਣਾ ਕੇ ਦੇਣਾ ਉਹਨਾਂ ਨੂੰ, ਉਹਨਾਂ ਨੇ ਤੁਹਾਡੀ ਦਿਨਾਂ 'ਚ ਕੰਧਾਂ ਖੜੀਆਂ ਕਰ ਦੇਣੀਆਂ ਨੇ। ਠੀਕ ਹੈ। ਫਿਰ ਇਹਦੀ ਮੇਨਟੇਨੈਂਸ ਇਹ ਹੈ ਕਿ ਜਦੋਂ ਬਾਰਿਸ਼ ਹੋਣੀ ਹੈ, ਜਿੱਦਾਂ ਬਰਸਾਤ ਦੀ ਬਾਰਿਸ਼ ਹੈ, ਉਸ ਬਾਰਿਸ਼ ਤੋਂ ਬਾਅਦ ਇਹਦੀ ਲਪਾਈ ਜ਼ਰੂਰੀ ਹੈ। ਹੁਣ ਲਪਾਈਆਂ ਵਾਲੇ ਇੱਕ ਤੇ ਬੰਦੇ ਨਹੀਂ ਰਹੇ। ਠੀਕ ਹੈ।
ਤੇ ਦੂਸਰਾ ਬੰਦੇ ਲੱਭਣੇ ਔਖੇ ਨੇ, ਲੱਭ ਜਾਂਦੇ ਨੇ, ਲੱਭ ਜਾਂਦੇ। ਠੀਕ ਹੈ। ਉਹ ਫਿਰ ਤੁਸੀਂ ਹਰ ਬਾਰਿਸ਼ਾਂ ਤੋਂ ਬਾਅਦ ਤੁਸੀਂ ਲਪਾਈ ਲਾਜ਼ਮੀ ਕਰਾਉਣੀ ਹੈ। ਹਾਂ ਠੀਕ ਹੈ। ਫਿਰ ਕੋਈ ਐਨ ਪੈ ਗਈ, ਉਹ ਤੇ ਕੁਦਰਤੀ ਹੈ, ਉਹ ਹਰ ਸਾਲ ਨਹੀਂ ਪੈਣੀ। ਲੇਕਿਨ ਮੈਨੂੰ ਇਸ ਸਾਲ ਬਰਸਾਤ ਵੀ ਪਈ ਤੇ ਐਨ ਵੀ ਪਈ, ਮੈਂ 2 ਦਫਾ ਇਹਦੀ ਲਪਾਈ ਕਰਾਈ। ਉਹ ਫਿਰ ਇਹਦੀ ਲਪਾਈ ਦੀ ਜਿਹੜੀ ਮਿੱਟੀ ਹੈ, ਉਹ ਮੈਂ ਪਹਿਲੀ ਗਲਤੀ ਜਿਹੜੀ ਕੀਤੀ ਸੀ ਨਾ, ਉਹ ਇਹ ਕੀਤੀ ਸੀ ਕਿ ਆਮ ਮਿੱਟੀ ਦੀ ਲਪਾਈ ਕਰਾਤੀ ਸੀ। ਇਹਦੇ ਵਾਸਤੇ ਪੱਕੀ ਮਿੱਟੀ ਚਾਹੀਦੀ ਹੈ। ਚੀਕਣੀ ਨਹੀਂ, ਉਹ ਪੋਚਾ ਵੱਜਦਾ ਚੀਕਣੀ ਦਾ। ਪੱਕੀ ਮਿੱਟੀ ਜਿੱਦਾਂ ਕਹਿ ਲਓ ਕਿਸੇ ਖਿੱਤਾ ਕੋਈ ਪੱਕਾ ਹੋਵੇ, ਉਹਦੀ ਜੰਗਲ ਦੀ ਹੋਗੀ ਉਹਦੀ, ਜਾਂ ਰਾਵੀ ਦੇ ਕੰਡੇ ਤੋਂ ਵਾਵਾ ਹਟ ਕੇ, ਚੀਕਣੀ ਨਹੀਂ। ਉਹ ਮਿੱਟੀ ਦੀ ਲਪਾਈ ਜਿਹੜੀ ਹੈ ਉਹ ਤੁਸੀਂ ਕਰਾਓਗੇ ਪਾਏਦਾਰ ਆ। ਜੇ ਤੁਸੀਂ ਆਮ ਆ ਖੇਤ ਤੋਂ ਲੈ ਕੇ ਉੱਤੋਂ ਕਰ ਲੋਗੇ ਤੇ ਉਹ ਤੁਹਾਡੀ ਪਹਿਲੀ ਬਾਰਿਸ਼ ਹੀ ਲੱਥ ਜਾਣੀ ਹੈ। ਤੇ ਇਹਦੀ ਮੇਨਟੇਨੈਂਸ ਜਿਹੜੀ ਹੈ ਨਾ, ਫਿਰ ਇਹਦੇ ਅੰਦਰ ਆਲਣੇ ਬਣੇ ਨੇ। ਇਹਦੇ ਅੰਦਰ ਨਾ ਵਾਇਰਿੰਗ ਹੋਈ ਹੈ ਕੰਧ ਦੇ ਅੰਦਰ। ਅੱਛਾ। ਇਹ ਜਦੋਂ ਮੈਂ ਬਣਵਾਇਆ ਸੀ ਉਹਦੇ ਵਿੱਚ ਵਾਇਰਿੰਗ ਕਰਾਤੀ ਸੀ। ਇਹਦੇ ਅੰਦਰ ਨਿੱਕੀਆਂ ਲਾਈਟਾਂ ਲੱਗੀਆਂ ਨੇ। ਇਹ ਰਾਤ ਨੂੰ ਬਲਦੀਆਂ ਨੇ। ਇਹਦਾ ਅੰਦਰ ਪੋਚਾ ਵਜਣਾ ਹੈ ਪੀਲੇ ਰੰਗ ਦਾ। ਜਿਹੜਾ ਤੁਸੀਂ ਚੀਕਨੀ ਮਿੱਟੀ ਦੀ ਗੱਲ ਕਰ ਰਹੇ ਆ ਨਾ, ਉਹ ਇਹਦੇ ਅੰਦਰ ਕਲਰ ਹੋਣਾ ਹੈ। ਉਹ ਫਿਰ ਉਹਦਾ ਅਲੱਗਾ ਕਲਰ ਨਿਕਲ ਆਏਗਾ ਕਿ ਇਹ ਕੰਧ ਤੋਂ ਹਟ ਕੇ ਉਹ ਫਿਰ ਜ਼ਰਾ ਜ਼ਿਆਦਾ ਨਮਾਇਆ ਹੋਏਗਾ। ਫਿਰ ਉਸ ਤੋਂ ਬਾਅਦ ਇਹਦਾ ਦਰਵਾਜ਼ੇ ਲਾ ਜਾਂਦੇ ਆ। ਇਹ ਦਰਵਾਜ਼ਾ ਇਹਦੇ ਫੱਟੇ ਲੈ ਕੇ ਤੇ ਉਹਦਾ ਬਣਵਾਇਆ ਸੀ। ਤੇ ਆਹ ਸਾਰਾ ਹੱਥ ਡਿਜ਼ਾਈਨ ਬਣਿਆ ਹੋਇਆ ਉੱਤੇ। ਇਹ ਮਸ਼ੀਨੀ ਨਹੀਂ ਹੈ, ਹੱਥ ਨਾਲ। ਕਿਉਂਕਿ ਇਹ ਦਰਵਾਜ਼ੇ ਜਿੱਦਾਂ ਪੁਰਾਣੇ ਹੁੰਦੇ ਸੀ, ਆਹ ਹੱਲ ਖੜਕਾਉਣ ਵਾਸਤੇ ਹੁੰਦਾ ਸੀ ਕਿਸੇ ਘਰ ਵੜਨ ਤੋਂ ਪਹਿਲੇ। ਆਹ ਕੁੰਡਾ ਹੁੰਦਾ ਸੀ। ਆਹ ਵਕਤੀ ਤੌਰ ਤੇ ਜਿਹੜੀ ਕਹਿ ਲਓ ਕਿ ਹੁੰਦੀ ਸੀ ਦਰਵਾਜ਼ੇ ਨੂੰ ਭੇੜਨ ਵਾਸਤੇ, ਲਾ ਕਹਿ ਲਓ। ਤੇ ਅਰਲ ਅਸੀਂ ਇਹਨੂੰ ਸਾਦੇ ਆ। ਹਾਂਜੀ, ਅੱਛਾ ਅਰਲ ਤੁਸੀਂ ਇਹਨੂੰ ਸਾਦੇ ਜਾਂਦਾ ਹੈ। ਇਹ ਤੋੜੋ ਤੋੜ ਕੰਧਾਂ ਚੱਲਨੇ ਬਣੇ ਹੋਏ ਨੇ, ਸੋਹਣੇ ਲੱਗਦੇ ਨੇ ਲਾਈਟ 'ਚ। ਅੱਗੇ ਤੇ ਇਹ ਲਾਲਟੈਨ ਰੱਖਣ ਵਾਸਤੇ ਜਾਂ ਦੀਵੇ ਰੱਖਣ ਵਾਸਤੇ ਬਣਾਏ ਜਾਂਦੇ ਸੀ। ਤੇ ਹੁਣ ਜੇ ਇੱਥੇ ਲਾਲਟੈਨ ਰੱਖਾਂਗੇ, ਦੀਵੇ ਰੱਖਾਂਗੇ ਤੇ ਕੋਈ ਚੱਕ ਕੇ ਲੈ ਜਾਏਗਾ। ਉਹ ਦੀਵੇ ਵਰਗੀਆਂ ਬੱਤੀਆਂ ਲਾ ਲੀਆਂ ਨੇ। ਜੇ ਅਗਲਾ ਦੌਰ ਨਹੀਂ ਤੇ ਅਗਲੇ ਲੋਕ ਵੀ ਨਹੀਂ। ਆ ਜਾਓ ਜੀ, ਹੁਣ ਅੰਦਰ ਆ ਜਾਓ। ਅੰਦਰ ਆ ਸੁਖਚੈਨ ਨੇ। ਇਹ ਮੈਨੂੰ ਬਜ਼ੁਰਗਾਂ ਦੇ ਦਿੱਤੇ ਹੋਏ ਤੋਹਫੇ ਲੱਭ ਗਏ ਤੇ ਇਹ ਬਹੁਤ ਪੁਰਾਣੇ ਨੇ। ਇਹ 3 ਸੁਖਚੈਨ ਲੱਗੇ ਹੋਏ ਨੇ। ਔਰ ਆ ਮਸਜਿਦ ਸਾਡੀ ਪਹਿਲੋਂ ਵੀ ਹੁੰਦੀ ਸੀ ਬਜ਼ੁਰਗਾਂ ਦੇ, ਤੇ ਉਹਨੂੰ ਉਹ ਲਾਈਟ ਆ। ਅੱਛਾ, ਉਹ ਲਾਈਟ ਹੈ। ਉਹ ਬੂਹਾ ਲਾ ਦੇ। ਲਾਈਟਾਂ ਉੱਤੇ ਲਾਈਆਂ ਜੀ। ਹਾਂਜੀ, ਉਹ ਦਰਵਾਜ਼ਾ ਬੰਦ ਕਰ। ਅੱਛਾ, ਲਾਈਟਾਂ ਜੀ ਇਹਦੇ ਸੁਖਚੈਨ ਦੇ ਉੱਤੇ। ਹਾਂਜੀ, ਉਹ ਲਾਈਟ ਲਾਈ ਹੈ ਨਾ ਕਿ ਰਾਤ ਨੂੰ ਬਾਹਰ। ਹਾਂਜੀ, ਮੈਂ ਇੱਥੇ ਆ ਕੇ ਦੇਖ ਬਾਹਰ ਆ ਦੇਖ ਇੱਕ ਉਹ ਲੱਗੀ ਹੈ। ਆਹੋ ਇੱਕ ਆ ਇੱਥੇ ਕਰਕੇ ਵਿਚਾਲੇ ਇਹਦੇ 'ਚ ਲੱਗੀ ਆ ਸਾਹਮਣੇ। ਇਹ ਰੰਗ ਵਾਲੀਆਂ ਨਹੀਂ, ਇਹ ਚਿੱਟੀਆਂ ਨੇ। ਰਾਤ ਨੂੰ ਇੱਥੇ ਬਹੀਦਾ ਹੈ ਨਾ, ਤੇ ਬਾਹਰ ਗੱਡੀ ਗੁੱਡੀ ਖੜੀ ਹੁੰਦੀ ਤਾਂ ਕਰਕੇ ਫਿਰ ਬਾਹਰ ਪੂਰਾ ਲੋ ਰਵੇ। ਚਾਚਾ ਇਹਦੀ ਉਮਰ ਕਿੰਨੀ ਹੋਣੀ ਸੁਖਚੈਨ ਦੀ? ਉਮਰ ਤਾਂ ਪੁਰਾਣੀ ਮਲੂਮ ਜਿਵੇਂ ਚਾਹੀਏ ਦੀ। ਆ ਮੁੱਢ ਦੇਖ ਰਹੇ ਆ ਜੀ, ਮੁੱਢ। ਹਾਂਜੀ, ਸੁਖਚੈਨ ਦਾ ਮੈਂ ਮੁੱਢ ਐਡਾ ਨਹੀਂ ਦੇਖਿਆ। ਜਿਵੇਂ ਖਾਲਕ ਕਿੰਨੀ ਉਮਰ? ਇਹ ਜਦੋਂ ਸਾਡੇ ਜਿਹੜੇ ਵੱਡੇ ਸੀ ਨਾ, ਉਹ 1947 ਚ ਇੰਡੀਆ ਚੋਂ ਆਏ ਸੀ ਗੁਰਦਾਸਪੁਰੋਂ। ਤੇ ਪਹਿਲੇ ਆਏ ਸੀ ਗੋਜਰੇ ਦੇ ਕੋਲ ਪਿੰਡ ਨਸ਼ਹਿਰਾ। ਉੱਥੇ ਸੇਮ ਬਹੁਤ ਸੀ ਤੇ ਜ਼ਮੀਨ ਕਾਸ਼ਤਕਾਰੀ ਨਹੀਂ ਸੀ ਹੁੰਦੀ। ਫਿਰ 1968 ਦੇ ਵਿੱਚ ਇਸ ਪਿੰਡ ਆ ਗਏ ਸੀ। ਇਹ 1968 ਦੇ ਵਿੱਚ ਵੀ ਸੁਖਚੈਨ ਐਡਾ ਹੀ ਸੀ। ਵਾਹ 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 ਵਾਹ, ਮਾਸ਼ਾਅੱਲਾ। ਇਹ ਉਦੋਂ ਦੇ ਨੇ। ਹੁਣ ਉਸ ਤੋਂ ਪਹਿਲਾਂ ਕਦੋਂ ਦੇ ਨੇ ਉਹ ਪਤਾ ਨਹੀਂ। ਨਹੀਂ, ਇਹ ਗੱਲ ਸੱਚੀ ਹੈ ਜੀ। ਤੇ ਇਹਦਾ ਨਾਮ ਵੀ ਸੁਖਚੈਨ ਆ ਜੀ। ਹਾਂਜੀ, ਵੀ ਇਹਦੇ ਥੇਠ ਬਹਿ ਕੇ ਨਾ ਤਾਂ ਸੁਖਚੈਨ ਆ ਜਾਂਦਾ। ਅੱਛਾ ਜੀ, ਉਹ ਕੰਧ ਦੇ ਉੱਤੇ ਹੈਣ ਪਈ ਸੀ। ਹਾਂਜੀ, ਇਹ ਐਨ ਪਈ ਸੀ। ਇਹ ਜਿਹੜਾ ਬੰਦਾ ਲਪਾਈ ਵਾਲਾ ਸੀ, ਉਹਦੀ ਬੇਟੀ ਦੀ ਸ਼ਾਦੀ ਆ ਗਈ, ਉਹ ਛੱਡ ਗਿਆ ਸੀ ਵਿੱਚ। ਬਾਕੀ ਮੈਂ ਲਪਾਈ ਕਰਾ ਲਈ ਸੀ। ਪਰ ਓਲੇ ਪੈਣ ਨਾਲ ਇਦਾਂ ਵੀ ਹੋ ਜਾਂਦਾ। ਕਹਿੰਦਾ ਤੁਹਾਨੂੰ ਇੰਨੀ ਉਹ ਕਰਨੀ ਪੈਣੀ ਹੈ ਇਹਦੀ। ਹਾਂ, ਕੇਅਰ ਕਰਨੀ, ਮਿਹਨਤ ਕਰਨੀ ਪੈਂਦੀ ਹੈ। ਮੇਨਟੇਨੈਂਸ ਜਿਹੜੀ ਹੈ ਨਾ ਇਹਦੀ, ਉਹ ਨਹੀਂ ਤਾਂ ਇਹ ਭੁੱਟ ਜਾਣਗੀਆਂ ਕਹਿੰਦਾ। ਇਹ ਭੁੱਟ ਜਾਣੀ। ਹਾਂਜੀ, ਹੁਣ ਉਹ ਕਹਿੰਦਾ ਥੋੜੀ ਜਿਹੀ ਧੁੰਦ ਦਾ ਮੌਸਮ ਘਟਦਾ ਤੇ ਫਿਰ ਮੈਂ ਆ ਕੇ ਦੁਬਾਰਾ ਕਰਾਂਗਾ। ਆਹ ਮਸਜਿਦ ਹੈ। ਮਾਸ਼ਾਅੱਲਾ। ਇਹ ਸਾਡੇ ਦਾਦਾ ਜੀ ਹੁੰਦੇ ਸੀ ਉਦੋਂ ਵੀ ਹੁੰਦੀ ਸੀ। ਇਹਨੂੰ ਇਸ ਤਰ੍ਹਾਂ ਹੀ ਰੱਖਿਆ ਹੋਇਆ ਸੀ। ਨਹੀਂ, ਚੰਗਾ। ਤੇ ਹੁਣ ਇੱਥੇ ਤੱਕ ਕੰਧ ਤੁਸੀਂ ਅਗਰ ਦੇਖੋਗੇ ਨਾ, ਆਹ ਦੇਖੋ ਇਧਰ ਆ ਲਾ। ਇਹ ਇੱਥੋਂ ਛੋਟੀ ਜਿਹੀ ਕੰਧ ਰੱਖਣ ਦਾ ਮਕਸਦ ਇਹ ਹੈ ਕਿ ਇਸ ਰੋਡ ਤੋਂ ਸਾਨੂੰ ਓਲਾ ਚਾਹੀਦਾ ਸੀ। ਓਲਾ ਚਾਹੀਦਾ। ਤੇ ਜੇ ਹੁਣ ਅਗਲੀ ਕੰਧ ਵੀ ਵੱਡੀ ਕਰ ਲੈਂਦੇ ਨਾ, ਤੇ ਤੁਸੀਂ ਇਦਾਂ ਸਿੱਧਾ ਆਪਣੇ ਘਰ ਬੈਠੇ। ਹੁਣ ਇੱਧਰ ਮੈਨੂੰ ਸਨਸੈਟ, ਸੂਰਜ ਗਰੂਪ ਹੁੰਦਾ ਦੇਖਣ ਦਾ ਬੜਾ ਮੈਨੂੰ ਚਾਅ ਹੈ। ਤੇ ਮੈਂ ਰੋਜ਼ ਤਕਰੀਬਨ ਦੇਖਦਾ ਬੈਠ ਕੇ। ਰੋਜ਼ ਹੀ ਹੁੰਦਾ? ਹਾਂਜੀ, ਗਰੂਪ ਵੀ ਰੋਜ਼ ਹੀ ਹੁੰਦਾ ਤੇ ਰੋਜ਼ ਹੀ ਤਕਰੀਬਨ ਵੇਖ ਵੀ ਲਈਦਾ। ਤੇ ਇੱਧਰੋਂ ਫਿਰ ਕੰਧ ਛੋਟੀ ਰੱਖਣ ਦਾ ਮਕਸਦ ਇਹ ਹੈ ਕਿ ਉਹ ਸੂਰਜ ਸਨਸੈਟ ਬੰਦਾ ਦੇਖ ਲੈਂਦਾ ਹੈ। ਤੇ ਇੱਧਰੋਂ ਆ ਖੇਤ ਸਾਰੇ ਆਪਣੇ ਨੇ। ਇੱਧਰੋਂ ਕਿਸੇ ਓਬੜ ਬੰਦੇ ਨੇ ਆਣਾ ਨਹੀਂ ਹੁੰਦਾ। ਤੇ ਉਹ ਤੁਸੀਂ ਬੈਠੇ ਹੋ ਤੇ ਫਿਰ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਕਿਤੇ ਬਾਹਰ। ਦਿਖਾਓ ਜੀ, ਅਸੀਂ ਹੁਣ ਵਿਹੜੇ 'ਚ ਆ ਗਏ ਆ। ਇੱਥੇ ਚੁੱਲ੍ਹਾ ਬਣਾਇਆ ਹੈ ਜਵੇਦ ਖਾਲਕ ਸਾਹਿਬ ਨੇ। ਤੇ ਇਦਾਂ ਉੱਥੇ ਨੁੱਕਰ 'ਚ ਖਲੋ ਕੇ ਦਿਖਾਇਓ ਜੀ। ਤੇ ਇਦਾਂ ਆ ਵਿਹੜਾ ਹੀ ਆ ਸਾਰਾ। ਆ ਕੰਧੋਲੀ ਤਾਂ ਹੈ ਨਾ ਇਹਨੇ ਕੀਤੀ ਹੋਈ, ਉਹ ਬਹਿਣ ਨੂੰ ਸਫਾਈ। ਤੇ ਬਾਕੀ ਸਾਰਾ ਵਿਹੜਾ ਹੀ ਆ। ਗਾਂ ਜ਼ਮੀਨ ਆਪਣੀ ਆ। ਅੰਬਾਂ ਦੇ ਬੂਟੇ ਖਲੋਤੇ ਆ। ਤੇ ਥੋੜੇ ਦਿਨਾਂ ਤੱਕ ਆ ਜਿਹੜੀ ਜਗ੍ਹਾ ਤੁਹਾਨੂੰ ਦਿਖਾ ਰਹੇ ਆ ਨਾ,
ਇੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਕੀ ਬਣਨਾ ਜੀ? ਹਾਂਜੀ ਇੱਥੇ ਆ ਜਿਹੜੀ ਇੱਧਰ ਜਗ੍ਹਾ ਹੈ ਨਾ ਛੱਡੀ ਹੋਈ, ਇਹ ਹੁਣ ਕੰਧ ਜਿੰਨਾ ਅੱਗੇ ਖਿੱਚਾਂਗਾ ਉੱਥੇ ਕੰਸਟਰਕਸ਼ਨ ਆਣੀ ਹੈ, ਉਹ ਸਾਰੀ ਮਡ ਕੰਸਟਰਕਸ਼ਨ ਹੈ, ਮਿੱਟੀ ਦੀ। ਉਹਦੇ ਵਿੱਚ ਕਹਿ ਲਓ ਕਿ ਬੈਡਰੂਮਸ ਵੀ ਬਣਨਗੇ, ਕਿਚਨ ਵੀ ਇਨਡੋਰ ਬਣੇਗਾ, ਵਾਸ਼ਰੂਮ ਅਟੈਚ, ਤੇ ਉੱਪਰ ਜਿੱਦਾਂ ਪੁਰਾਣੇ ਟ੍ਰੈਡੀਸ਼ਨਲ ਚਬਾਰੇ ਹੁੰਦੇ ਸੀ ਨਾ ਰਵਾਇਤੀ ਸਾਡੇ, ਉਹ ਤੇ ਫਿਰ ਇਹਦੇ ਵਿੱਚ ਅੱਲਾ ਇਨਸ਼ਾਅੱਲਾ ਅੱਲਾ ਨੇ ਮਦਦ ਤੇ ਬਾਗ ਸ਼ਾਗ ਲਾਵਾਂਗੇ। ਹਾਂ ਉਹ ਜ਼ਰੂਰੀ ਨਾਲ ਨਾ। ਤੇ ਇਹ ਗੋਹਾ ਮਿੱਟੀ ਮਾਰਾ ਹੈ ਉੱਤੇ? ਹਾਂਜੀ ਇਹ ਗੋਇਆ, ਮਿੱਟੀ ਤੇ ਤੂੜੀ, ਅੱਛਾ ਇਹ ਤਿੰਨਾਂ ਛਾਵਾਂ ਦਾ ਡਿਸ਼ਾਂ ਵੀ ਬਣਾਉਂਦੇ ਆ ਇੱਥੇ। ਹਾਂਜੀ ਮਿੱਟੀ ਦੇ ਬਰਤਨ ਹੋਣਗੇ, ਮਿੱਟੀ ਦੇ ਗਲਾਸ ਤੇ ਮਿੱਟੀ ਦੀਆਂ ਕੁੰਡੀਆਂ। ਅਸੀਂ ਪਿਛਲੀ ਵਾਰੀ 2 ਵਾਰੀ ਖਾ ਗਏ ਹਾਂ ਇੱਥੇ। ਨਹੀਂ ਉਹ ਬੰਦਾ ਤੇ ਬਹੁਤ ਦਫਾ ਹੈ, ਉਹ ਰਿਕਾਰਡ ਮੈਂ ਕਦੀ ਕਿਤੇ ਕਰਦਾ ਹਾਂ। ਉਹਦੀ ਇੱਕ ਰੀਜ਼ਨ ਇਹ ਹੈ ਕਿ ਉਹ ਹਰ ਸ਼ੈ ਜਿਹੜੀ ਹੈ ਨਾ ਤੁਸੀਂ ਰਿਕਾਰਡ ਕਰਨ 'ਚ ਪੈ ਜਾਓ ਤੇ ਉਹ ਮਜ਼ਾ ਨਹੀਂ ਆਉਂਦਾ, ਸਵਾਦ ਵੀ ਨਹੀਂ ਆਉਂਦਾ। ਤੇ ਇਹ ਸਾਡੇ ਸਕੂਲ ਲਾਈਫ ਤੋਂ ਅਸੀਂ 3-4 ਦੋਸਤ ਸਨ ਜਿਹੜੇ ਅਸੀਂ ਸਕੂਲ ਲਾਈਫ 'ਚ ਵੀ ਇਹੀ ਕੰਮ ਕਰੀਦਾ ਸੀ। ਹਫਤਾ ਇਤਵਾਰ ਛੁੱਟੀ ਹੁੰਦੀ ਸੀ ਤੇ ਇੱਥੇ ਆ ਕੇ ਬਹਿ ਜਾਣਾ, ਤੇ ਇੱਥੇ ਆ ਕੇ ਨਾ ਤੇ ਅਸੀਂ ਆਪਣਾ ਜਿਹੜਾ ਹੈ ਉਹ ਕੁਛ ਨਾ ਕੁਛ ਬਣਾ ਕੇ ਖਾ ਲੈਣਾ। ਅੱਛਾ ਆ ਤੁਹਾਨੂੰ ਆ ਵੀ ਬੜੀ ਮੌਜ ਆ ਵੀ ਆਪਦੇ ਵਿਹੜੇ ਦੇ ਵਿੱਚ ਹੀ ਟੂਵਲ ਤੇ ਵਿੱਚ ਹੀ ਖਾਡਾ, ਤੇ ਖਾਡਾ ਵੀ ਜਿਵੇਂ ਖਲਕ ਖਾਸਾ ਬੜਾ। ਇਹ ਨਹਾਉਣ ਵਾਸਤੇ ਨਹਾਉਣ ਦਾ ਸ਼ੌਕ ਹੈ ਟੂਵਲ ਤੇ ਨਾ। ਹਾਂ ਤੇ ਇਹ ਹੁਣ ਤੇ ਸਫਾਈ ਸਫੂਈ ਕਰਨ ਵਾਲੀ ਇਹ ਸਰਦੀਆਂ ਵਾ ਨਾ, ਉਹ ਕੁਛ ਬੋਰ ਨਵਾਂ ਹੋਇਆ ਤੇ ਰੇਤ ਆਂਦੀ ਹੈ। ਇਹਦੇ 3 ਪੋਰਸ਼ਨ ਆ, ਉਹ ਜਿਹੜਾ ਥੱਲੇ ਹੈਗਾ ਨਾ ਨੱਕਾ ਖੁੱਲਾ ਹੋਇਆ, ਪਾਣੀ ਲਾਉਣਾ ਹੋਵੇ ਤੇ ਇੱਥੋਂ ਡਾਇਰੈਕਟ ਬਾਹਰ। ਅੱਛਾ ਠੀਕ ਆ, ਫਿਰ ਭਰਨ ਦੀ ਲੋੜ ਨਹੀਂ ਹੈ ਜੇ ਨਹੀਂ ਨਹਾਉਣਾ ਤੇ। ਠੀਕ ਆ, ਜੇ ਨਹਾਉਣਾ ਵਾ ਤੇ ਫਿਰ ਨੱਕਾ ਅੱਗੇ ਲਾਈਦਾ, ਉਹ ਪੈਪਾਂ ਤੱਕ ਪਾਣੀ ਆ ਜਾਂਦਾ। ਤੇ ਜੇ ਵੱਡੇ ਜਿੱਦਾਂ ਆਪਣੇ ਹਾਈਟ ਬੰਦੇ ਜ਼ਿਆਦਾ ਹੈ ਉਹਨਾਂ ਨੇ ਨਹਾਉਣਾ ਹੈ ਤੇ ਉੱਥੇ ਅੱਗੇ ਫੱਟੀ ਲਾਈ ਦੀ ਪੈਪਾਂ ਤੇ, ਉਹ ਪਾਣੀ 4.5 ਫੁੱਟ ਤੋਂ ਉੱਪਰ ਹੋ ਚੱਲ ਜਾਂਦਾ। ਅੱਛਾ ਉਹ ਫਿਰ ਕਹਿ ਲਓ 4.5 ਫੁੱਟ ਪੌਣੇ 5 ਫੁੱਟ ਗਹਿਰਾਈ ਹੋ ਜਾਂਦੀ। ਬਥੇਰਾ ਹੁੰਦਾ ਹੋਰ ਕੋਈ ਇੱਥੇ ਡੁੱਬਣਾ। ਸਾਡੀ ਗਰਮੀਆਂ ਸਾਰੀਆਂ ਨਾ ਇੱਥੇ ਹੀ ਲੰਘਦੀਆਂ ਨੇ। ਉਹ ਉੱਥੇ ਥੱਲੇ ਚੁੱਲ੍ਹਾ ਲਾ ਲਈਦਾ, ਉੱਥੇ ਕੁਝ ਬਣਾ ਕੇ ਖਾ ਲਿਆ ਤੇ ਟੁੱਬੀ ਲਾ ਲਈ ਤੇ ਫਿਰ ਨਿਕਲਿਆ ਤੇ ਫਿਰ ਕੁਝ। ਜਿਵੇਂ ਖਾਲਕ ਸਾਹਿਬ ਤੁਸੀਂ ਦੇਖੋ ਬਈ ਇੱਧਰ ਆ ਜਾਓ। ਹਾਂਜੀ ਬਹੁਤ ਹਰ ਥਾਂ ਤੇ ਟੂਵਲ ਲੱਗੇ ਆ, ਟੂਵਲ ਹਰ ਥਾਂ ਤੇ ਲੱਗੇ ਆ, ਬੰਦੇ ਨੇ ਡੇਰੇ ਡੰਡੇ ਹੀ ਬਣਾਏ ਆ। ਪਰ ਥੋੜਾ ਜਿਹਾ ਸ਼ੌਕ ਕੀਤਾ ਹੋਵੇ ਨਾ ਇਦਾਂ ਜਿੱਦਾਂ ਜਵੇਦ ਖਾਲਕ ਸਾਹਿਬ ਨੇ, ਉਹੀ ਖਾਡਾ ਜਿਹੜਾ ਆਮ ਬਣਦਾ, ਉਹ ਖਾਡੇ ਦੀ ਥੋੜੀ ਜਿਹੀ ਤਰਤੀਬ ਲਾਈ ਆ ਤੇ ਉਹ ਹਰ ਸ਼ੈ ਦੀ ਉਹ ਸਹੂਲਤ ਜੀ ਬਣ ਗਈ ਆ ਤੇ ਮੌਜ ਬਣ ਜਾਂਦੀ। ਜੇ ਇਦਾਂ ਹੀ ਆਪਾਂ ਡੇਰਿਆਂ ਡੰਡਿਆਂ ਤੇ ਥੋੜਾ ਜਿਹਾ ਖਰਚਾ ਕਰੀਏ, ਆਪਣੇ ਨਿਆਣੇ ਕਹਿਣ ਅਸੀਂ ਪਿੰਡ ਛੱਡਣਾ ਹੀ ਨਹੀਂ, ਹਾਂ ਫਿਰ ਉਹ ਕਹਿਣਾ ਅਸੀਂ ਪਿੰਡ ਨੂੰ ਜੇ ਬਣਾਈਏ ਨਾ, ਹੋਰ ਹੈ ਤਾਂ ਉਂਝ ਵੀ ਸੋਹਣੇ ਆ ਸਾਡੇ ਪਿੰਡ, ਪਰ ਜੇ ਇਦਾਂ ਥੋੜੀ ਮਿਹਨਤ ਕਰੀਏ ਤਾਂ ਗੱਲ ਕਿਤੇ ਦੀ ਕਿਤੇ ਜਾ ਪੈਂਦੀ ਜੀ। ਤੁਸੀਂ ਕੋਈ ਸਲਾਹ ਦਿਓ ਜੀ। ਤਾਇਆ ਜੀ ਪੁੱਛ ਰਹੇ ਸੀ ਨਾ ਕਿ ਪੈਪ ਕਾਹਦੇ ਲਈ ਚਾਰੋਂ ਪਾਸੇ ਛੱਡੇ ਨੇ। ਹਾਂਜੀ ਇਹ ਨਾ ਮੈਨੂੰ ਪਿੰਡ ਵੀ ਇੱਕ ਬੰਦੇ ਨੇ ਪੁੱਛਿਆ ਕਿ ਪੈਪ ਕਾਹਦੇ ਲਈ, ਮੈਂ ਕਿਹਾ ਅਸੀਂ ਡਬਲ ਸਟੋਰੀ ਕਰਨਾ ਚਾਹਰਾ। ਅੱਛਾ ਤੇ ਉਹ ਮੰਨ ਵੀ ਗਿਆ। ਇਹ ਪੈਪ ਛੱਡੇ ਸੀ ਜਦੋਂ ਬਣਾਇਆ ਸੀ ਕਿ ਚਲੋ ਇਹਦੇ ਉੱਪਰ ਨਾ ਧੁੱਪ ਆਉਂਦੀ ਨਾ, ਗ੍ਰੀਨ ਸ਼ੀਲਡ ਲਾ ਲਾਂਗੇ ਵਿੱਚ ਇਹਦੇ ਨਾ ਪੈਪ ਦੇ ਕੇ। ਤੇ ਉਹ ਮੈਨੂੰ ਉਹਨੇ ਪੁੱਛਿਆ, ਮੈਂ ਕਿਹਾ ਜੀ ਡਬਲ ਸਟੋਰੀ ਕਰਾਂਗੇ। ਉਹ ਕਹਿੰਦਾ ਯਾਰ ਮੈਨੂੰ ਲਾਜ਼ਮੀ ਦਿਖਾਈ ਜਦੋਂ ਕੀਤਾ, ਮੈਂ ਵੇਖਣ ਆਵਾਂਗਾ। ਚਾਰਾਂ ਨੁਕਰਾਂ ਦੇ ਪੈਪ ਪੂਰੇ ਆ ਨਾ। ਹਾਂਜੀ ਅੱਛਾ ਇਹ ਜਵੇਦ ਖਾਲਕ ਸਾਹਿਬ ਜਿਹੜਾ ਤੁਹਾਡਾ ਅਗਲਾ ਪ੍ਰੋਗਰਾਮ ਹੈ ਨਾ, ਹਾਂਜੀ ਉਹ ਤਾਂ ਖਾਸਾ ਲੰਬਾ ਚੌੜਾ, ਹਾਂਜੀ ਤੇ ਤੁਸੀਂ ਸਿਰਫ ਇੰਨਾ ਕੁ ਦੱਸ ਦਿਓ ਹਾਂਜੀ ਕਿ ਜਿੰਨਾ ਕੁ ਤੁਸੀਂ ਆ ਵਿਹੜਾ ਬਣਾ ਕੇ ਤੇ ਕੰਧੋਲੀ ਬਣਾਈ ਆ ਹਾਂਜੀ ਤੇ ਆ ਇੱਕ ਕੋਠਾ ਪਾਇਆ, ਵੀ ਇੰਨੇ ਕੁ ਵਾਸਤੇ ਕਿੰਨੀ ਕੁ ਮਿਹਨਤ ਚਾਹੀਦੀ ਆ ਤੇ ਇਹ ਕੀ ਹੈ? ਇਹਦੇ ਵਾਸਤੇ ਇਹ ਕੋਈ ਖਰਚਾ ਐਡਾ ਨਹੀਂ ਹੈ। ਇਹਦੇ ਵਾਸਤੇ ਮਿੱਟੀ ਦੀਆਂ ਟਰਾਲੀਆਂ ਚਾਹੀਦੀਆਂ ਨੇ। ਇਹ ਕਮਰਾ ਸਾਡਾ ਟੂਵਲ ਦਾ ਹੈ, ਇਹ ਬਣਿਆ ਬਣਾਇਆ, ਇਹ ਸਾਨੂੰ ਬਣਿਆ ਬਣਾਇਆ ਮਿਲਿਆ ਹੈ। ਅੱਛਾ ਟੂਵਲ ਦਾ ਕੋਠਾ, ਟਿਊਬਵੈਲ ਦਾ ਕੋਠਾ ਇਹ ਰਹਿਣ ਦੇ ਮਤਲਬ ਰਹਿائش ਵਾਸਤੇ ਨਹੀਂ ਹੈ। ਅੱਛਾ ਟਿਊਬਵੈਲ ਦਾ ਸਾਡਾ ਪਾਣੀ ਪੂਣੀ ਲਾਉਣ ਵਾਲਾ ਸਾਰੇ ਸਮੂਨ ਕੋਈ ਬਰਤਨ ਸ਼ਰਤਨ ਰੱਖ ਲੇ। ਆ ਸਾਰੀ ਭਰਤੀ ਪਈ ਹੈ, ਮਿੱਟੀ ਪਈ ਹੈ, ਕੰਧਾਂ 'ਚ ਵੀ ਮਿੱਟੀ ਲੱਗੀ ਹੈ। ਇਹ ਕਹਿ ਲਓ ਕਿ ਇਹ ਤਕਰੀਬਨ ਅਗਰ ਤੁਸੀਂ ਅੰਦਾਜ਼ਨ ਲਾਓ ਤੇ 300 ਫੁੱਟ ਕੰਧ ਹੈ ਲੰਬਾਈ ਇਹਦੀ। ਲੰਬਾਈ ਠੀਕ ਹੈ, ਤੇ ਉਚਾਈ ਲੰਬਾਈ ਮਤਲਬ ਸਾਰਾ ਕੁਝ ਪਾ ਕੇ। ਇਹਨੂੰ ਮੇਰਾ ਖਿਆਲ ਆ ਕਿ ਕੋਈ 22 ਤੋਂ 24 ਟਰਾਲੀਆਂ ਮਿੱਟੀ ਦੀਆਂ ਲੱਗੀਆਂ ਹੋਣਗੀਆਂ। ਹੁਣ ਇਹ ਹਰ ਇਲਾਕੇ ਤੇ ਡਿਪੈਂਡ ਕਰਦਾ ਹੈ। ਸਾਡੇ ਇੱਥੇ ਮਿੱਟੀ ਮਹਿੰਗੀ ਹੈ। ਤੁਸੀਂ ਇੱਥੋਂ 40 ਕਿਲੋਮੀਟਰ ਅੱਗੇ ਚੱਲ ਜਾਓਗੇ ਨਾ ਤੇ ਉੱਥੇ ਟਰਾਲੀ 1200 ਦੀ ਵੀ ਮਿਲਦੀ ਹੈ, ਸਾਡੇ ਨੂੰ ਇੱਥੇ 2500 ਨੂੰ ਆ। 2500 ਨੂੰ ਤੇ ਇਲਾਕੇ ਤੇ ਡਿਪੈਂਡ ਕਰਦਾ ਹੈ ਕਿ ਉੱਥੇ ਮਿੱਟੀ ਕੀ ਹੈ। ਇੱਥੇ ਇਹਦੀ ਜਿਹੜੀ ਹੈਗੀ ਹੈ ਮਜ਼ਦੂਰੀ, ਉਹ ਇੱਕ ਫੱਟੇ ਦਾ ਲੈਂਦੇ ਨੇ। ਉਹ ਤਾਂ ਤੁਸੀਂ ਉਹ 200 ਤੇ 20 ਰੁਪਏ ਹੈ। 20 ਰੁਪਏ ਤੇ 220 ਰੁਪਏ ਤੁਹਾਨੂੰ ਮਜ਼ਦੂਰੀ ਬਣਦੀ, ਤੁਸੀਂ 300 ਉਹਨਾਂ ਨੂੰ ਜ਼ਰਬ ਦੇ ਲਓ। ਪਹਿਲੇ 6 ਮਤਲਬ 3 ਫੱਟੇ ਲੱਗਣੇ ਨੇ 6 ਫੁੱਟ ਤੱਕ, ਤੇ ਉਹ 300 ਫੁੱਟ ਅੱਗੋਂ ਉਹਦੀ ਲੈਂਥ ਘੁੰਮ ਗਈ। ਤੇ ਉਹ ਵੀ ਮਜ਼ਦੂਰੀ ਵੀ ਕੋਈ ਏਡੀ ਨਹੀਂ ਬਣਦੀ ਜਿੰਨਾ ਕਿ ਤੁਸੀਂ ਇਸ 300 ਫੁੱਟ ਦੀਆਂ ਨੀਹਾਂ ਖੜੀਆਂ ਕੱਢਦੇ ਹੋ ਨਾ, ਉਨੀ ਮਜ਼ਦੂਰੀ ਤੁਹਾਡੀ ਕੰਧਾਂ ਖੜੀਆਂ ਹੋ ਜਾਂਦੀਆਂ ਮਿੱਟੀ ਦੀਆਂ। ਇਹ ਤਾਂ ਨਹੀਂ ਸਸਤੀ ਵੀ ਮਿਲਦੀ। 1250 ਨੂੰ ਆ ਟਰਾਲੀ ਮਿੱਟੀ ਦੀ। ਉਹ ਇੱਥੇ ਨਹੀਂ, ਇੱਥੇ 2500 ਨੂੰ। 2500 ਨੂੰ। ਪਰ ਗੱਲ ਨਾ ਆ ਜਾ ਕੇ ਉੱਥੇ ਮੁੱਕਦੀ ਆ।
ਚਾਚਾ ਗੱਲ ਸ਼ੌਕ ਦੀ ਹੈ ਗੱਲ ਸ਼ੌਕ ਹੈ। ਇੱਕ ਵਾਰੀ ਬਣਾ ਕੇ ਤੇ ਕਹਿੰਦੇ ਵੀ ਜੇ ਇਹਨਾਂ ਦੇ ਉੱਤੇ ਨਿਗਾਹ ਨਾ ਰੱਖੋ ਤੇ ਇਹ ਗਏ ਇਹਦੇ ਨਾਲ ਜੀ ਗਏ ਦਿਨਾਂ ਜੀ ਜਿਹੜੀ ਚੀਜ਼ ਵੀ ਸਸਤੀ ਬਣਦੀ ਆ ਨਾ ਤੁਹਾਨੂੰ ਉਹਦੀ ਮੇਨਟੇਨੈਂਸ ਲਾਜ਼ਮੀ, ਉਹਦੀ ਮੇਨਟੇਨੈਂਸ ਜ਼ਿਆਦਾ। ਇਹਦੀ ਇੱਕ ਚੀਜ਼ ਹੋਰ ਵੀ, ਜਦੋਂ ਤੁਸੀਂ ਸਟਾਰਟ ਤੇ ਇਹਨੂੰ ਬਣਾਉਣਾ ਹੈ ਨਾ ਤੇ ਇਹ ਕੋਸ਼ਿਸ਼ ਕਰਨੀ ਹੈ ਕਿ ਕੰਧ ਦਾ ਜਿਹੜਾ ਬੈੱਡ ਹੈ ਨਾ ਉਹ 2-3 ਫੁੱਟ ਉੱਚਾ ਹੋਵੇ ਕਿ ਬਾਰਿਸ਼ ਦਾ ਪਾਣੀ ਕੰਧ ਦੇ ਨਾਲ ਨਾਲ ਲੱਗੇ ਦੂਰ, ਕਿਉਂਕਿ ਇਸ ਕੰਧਾਂ ਨੂੰ ਸਿਰਫ ਇੱਕ ਸ਼ੈ ਖਾਂਦੀ ਹੈ, ਉਹ ਪਾਣੀ ਹੈ। ਪਾਣੀ ਬਸ ਪਾਣੀ ਤੋਂ ਇਲਾਵਾ ਇਹਨੂੰ ਕੋਈ ਇਹ ਡਿੱਗ ਨਹੀਂ ਸਕਦੀਆਂ ਭਾਵੇਂ 50 ਸਾਲ ਖੜੀਆਂ ਰਹਿਣ। अस्सलाम वालेकुम। ਸਿਆਣੇ ਕਹਿੰਦੇ ਵੀ ਆਪ ਦੀ ਤਾਕਤ ਤੋਂ ਭਾਰਾ ਪੱਥਰ ਨਾ ਚੁੰਮ ਕੇ ਛੱਡ ਦੇਈਦਾ। ਜਵੇਦ ਖਾਲਕ ਸਾਹਿਬ ਸਾਨੂੰ ਇੱਥੇ ਲੈ ਕੇ ਆਏ ਆ। ਜਵੇਦ ਖਾਲਕ ਸਾਹਿਬ ਦੇ ਨਾਲ ਦਾ ਪਿੰਡ ਹੈ ਜੀ 11 ਐਲ, ਬੜਾ ਮਸ਼ਹੂਰ ਪਿੰਡ ਆ ਜੀ ਦੁੱਧ ਦੇ ਹਿਸਾਬ ਨਾਲ। ਮਾਸ਼ਾਅੱਲਾ ਗੁੱਜਰ ਬਰਾਦਰੀ ਦਾ ਪਿੰਡ ਆ ਤੇ ਇੱਥੋਂ ਕਹਿੰਦੇ ਵੀ ਮਾਲ ਡੰਗਰ ਖੁੱਲਾ ਰੱਖਿਆ ਹੈ ਇੱਥੋਂ ਦੇ ਬੰਦਿਆਂ ਨੇ। ਬੜਾ ਸੋਹਣਾ ਪਿੰਡ ਆ, ਸਕੂਨ ਵਾਲਾ ਪਿੰਡ ਆ। ਤੇ ਉੱਥੇ ਜਵੇਦ ਖਾਲਕ ਸਾਹਿਬ ਸਾਨੂੰ ਲੈ ਕੇ ਆਏ ਆ। ਆਪਣੇ ਭਾਈ ਨਾਲ ਮਿਲਾਇਆ ਜੀ, ਕੀ ਨਾਮ ਹੈ ਤੁਹਾਡਾ? ਉਮਰ ਸ਼ੁਏਬ ਸਾਹਿਬ ਨਾਲ ਮਿਲਾਇਆ ਜੀ। ਉਮਰ ਸ਼ੁਏਬ ਸਾਹਿਬ ਉਹਨਾਂ ਨੂੰ ਜਿਹੜੀ ਮੈਂ ਅੱਗੇ ਗੱਲ ਕੀਤੀ ਹੈ ਨਾ ਵੀ ਆਪ ਦੀ ਤਾਕਤ ਤੋਂ ਭਾਰਾ ਪੱਥਰ ਚੁੰਮ ਕੇ ਛੱਡ ਦਿਓ, ਉਹ ਤਾਂ ਕੀਤੀ ਹੈ ਵੀ ਤੁਹਾਨੂੰ ਪਿਛਾਂ ਲੈ ਕੇ ਜਾਂਦੇ ਆ ਥੋੜਾ ਜਿਹਾ। ਉਮਰ ਸ਼ੁਏਬ ਸਾਹਿਬ ਜਿਹੜਾ ਆ ਗੱਡਾ ਇਸ ਟਾਈਮ ਅਸੀਂ ਦੇਖ ਰਹੇ ਹਾਂ, ਹਾਂਜੀ, ਇਹਦੀ ਕੀ ਦਾਸਤਾਨ ਹੈ ਜੀ? ਇਹ ਜੀ ਸਾਡੇ ਦਾਦਾ ਲਿਆਇਆ ਇੰਡੀਆ ਚੋਂ। ਅੱਛਾ। 60 ਰੁਪਈਆਂ ਦਾ ਉਹਨੇ ਉੱਥੋਂ ਲਿਆ ਸੀਗਾ। ਹਾਂ, ਇਹ 1932 ਦਾ ਆਇਆ ਜੀ। 1932 ਚ 60 ਰੁਪਈਆਂ ਦਾ 60 ਰੁਪਈਆਂ ਦਾ ਲਿਆ ਸਿੱਖਾਂ ਤੋਂ। ਹਾਂ, ਆ ਬੜੀ ਗੱਲ ਆ। ਉੱਥੋਂ ਲਿਆ ਸੀਗਾ। ਪਿੰਡ ਕਿਹੜਾ ਸੀ? ਪਿੰਡ ਇੰਦਰਗੜ੍ਹ ਹੈ। ਅੱਛਾ, ਆ ਦਿਖਾਇਓ ਜੀ, ਘੁੰਮ ਕੇ ਤੁਸੀਂ ਦਿਖਾਉਂਦੇ ਰਹੋ ਨਾਲ। ਅੱਛਾ, ਹਾਂਜੀ, 1932 ਜੀ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਗੱਲ ਸੁਣਾ ਰਹੇ, ਪਹਿਲਾਂ 60 ਦਾ ਲਿਆ। ਹਾਂਜੀ, ਤੇ ਇਹ ਫਿਰ ਉਧਰੋਂ ਇੱਧਰ ਕੇ ਲੈ ਟ੍ਰੇਨ ਤੇ ਆਇਆ ਜੀ। ਰੇਲ ਗੱਡੀ ਦੇ? ਹਾਂਜੀ, ਰੇਲ ਗੱਡੀ ਤੇ ਲੈ ਕੇ ਆਏ ਸੀ। ਇਹ ਫਿਰ ਖੋਲ ਕੇ ਲੱਦਿਆ ਹੋਣਾ ਇਹਨਾਂ ਨੇ ਕਿ ਇਦਾਂ ਨਹੀਂ ਜੀ, ਇਦਾਂ ਹੀ ਇਹ ਅੱਛਾ ਅੱਜ ਜੋੜੀ ਲਾਲ ਨਹੀਂ ਤੇ ਲੱਦ ਦਿੱਤਾ। ਹਾਂ, ਲਾ ਕੇ ਲੱਦ ਲਿਆ। ਦੇਖੋ ਜੀ 1900। ਅੱਛਾ, ਫਿਰ ਸੰਨ 47 ਚ ਆਏ ਤੁਸੀਂ? ਨਹੀਂ, ਸਾਡੇ ਵਟਕੇ ਪਹਿਲੋਂ ਇੱਥੇ ਸੀਗੇ, ਰੈਸ਼ੀ ਸੀਗੇ। ਦਾਦਾ ਸਾਡਾ ਉੱਥੇ ਵਿਆਹਿਆ ਸੀ। ਵਾਲੇਕੁਮ ਸਲਾਮ ਬਾਬਾ ਜੀ, ਕੀ ਹਾਲ ਚਾਲ? ਸ਼ੁਕਰ ਅੱਲਾਹ ਦੀ ਦੁਆ ਤੁਸੀਂ ਹਾਂਜੀ, ਬੈਠੋ ਜੀ। ਇਹ ਸ਼ੇਬ ਸਾਹਿਬ, ਇਹ ਕੀ ਨਾਮ ਹੈ? ਹਾਜੀ ਅਬਦੁਲ ਮਜੀਦ। ਹਾਜੀ ਅਬਦੁਲ ਮਜੀਦ ਸਾਹਿਬ। ਸ਼ੇਬ ਸਾਹਿਬ ਕਹਿੰਦੇ ਆ ਵੀ ਹਾਜੀ ਸਾਹਿਬ ਨੂੰ ਹੈ ਬਹੁਤੀਆਂ ਗੱਲਾਂ ਚੇਤੇ ਆ, ਵੀ ਇਹਨਾਂ ਤੋਂ ਪੁੱਛਦੇ ਆ। ਅੱਛਾ ਜੀ, ਹਾਜੀ ਅਬਦੁਲ ਮਜੀਦ ਸਾਹਿਬ, ਕੀ ਹਾਲ ਚਾਲ ਹੈ ਜੀ? ਸ਼ੁਕਰ ਅੱਲਾਹ ਦਾ, ਦੁਆਵਾਂ ਜੀ, ਅੱਲਾਹ ਦੀ ਰਹਿਮਤ। ਹਾਂ, ਰਹਿਮਤ ਹੀ ਚਾਹੀਦੀ ਹੈ। ਹਾਂਜੀ, ਸ਼ੁਕਰ ਅੱਲਾਹ। ਸ਼ੁਕਰ ਸ਼ੁਕਰ। ਤੇ ਤੁਹਾਡੀ ਕਿੰਨੀ ਕੁ ਉਮਰ ਹੈ ਜੀ? ਸੰਨ 53 ਦੀ ਮੇਰੀ ਪੈਦਾਇਸ਼। ਸੰਨ 53 ਸੰਨ ਦੀ। 1953। ਹਾਂ, 1953 ਦੀ। ਹਾਂਜੀ ਤੇ ਇਹ ਜਿਹੜਾ ਤੁਹਾਡਾ ਪਿੰਡ ਆ, ਹਾਂਜੀ। ਇਹ ਆਂਦਾ ਵੀ ਜਦੋਂ ਇਹ ਬਾਰ ਆਬਾਦ ਹੋਈ ਵੀ ਉਦੋਂ ਇਹ ਆਬਾਦ ਹੋਇਆ, ਜਾਂ ਇਹ ਅਜਾੜੇ ਟਾਈਮ ਜਦੋਂ ਘੁੱਲੂ ਘਾਰਾ ਹੋਇਆ ਵੀ ਉਦੋਂ ਆਏ ਆ, ਜਾਂ ਕਿਦਾਂ? ਕੀ ਸੁਣਿਆ ਬਜ਼ੁਰਗ? ਸੰਨ 14 ਚ ਆਬਾਦ ਹੋਇਆ। ਸੰਨ 14। ਸੰਨ 4 ਦੀ ਅਲਾਟਮੈਂਟ ਹੈ। ਇਹ ਫਿਰ ਉਹ ਬਾਰ ਆਬਾਦ ਕਰੀ ਨਾ ਜਦੋਂ? ਹਾਂਜੀ, ਸੰਨ 14। ਸੰਨ 14 ਗੰਜੀ ਬਾਰ ਆ ਨਾ ਆਪਾਂ ਬੈਠੇ? ਹਾਂਜੀ, ਗੰਜੀ ਬਾਰ। ਗੰਜੀ ਬਾਰ ਚ ਸੰਨ 14 ਚ ਸੰਨ 14 ਦੀ ਆਬਾਦਗਾਰ ਹੈ। ਆਏ ਉਧਰੋਂ ਸੀ? ਆਏ ਉਧਰੋਂ ਹੀ ਸੀਗੇ। ਸੰਨ 14 ਤੋਂ ਪਹਿਲਾਂ ਮੇਰਾ ਦਾਦਾ ਪੜਦਾਦਾ ਉੱਥੇ ਸੀਗਾ। ਹਾਂ, ਵੀ ਕੋਈ ਇੱਕ ਜੀ ਆ ਗਿਆ ਹੋਣਾ, ਅੱਧੇ ਜੀ ਜਿਵੇਂ ਆ ਗਏ। ਦਾਦਾ ਮੇਰਾ ਆਇਆ, ਆਣ ਕੇ ਅਲਾਟਮੈਂਟ ਕਰਾ ਲਈ ਇੱਥੇ। ਹਾਂ ਹਾਂ ਹਾਂ। ਦਾਦੇ ਮੇਰੇ ਦੇ ਨਾਨਕੇ ਵੀ ਉੱਥੇ ਸੀ, ਹਾਂ, ਦਾਦਕੇ ਵੀ ਉੱਥੇ ਬਾਦ ਸੀ। ਕੇ ਵੀ ਉੱਥੇ। ਦਾਦੇ ਪਰ ਮੇਰੇ ਦਾਦੇ ਦਾ ਦਾਦਾ ਜਿਹੜਾ ਪੜਦਾਦਾ ਸੀ, ਉਹਦਾ ਨਾਂ ਸੀ ਹਯਾਤ। ਹਯਾਤ। ਹਾਂਜੀ, ਇੱਥੇ ਬੈਠੋ। ਉਹਦਾ ਨਾਂ ਸੀ ਹਯਾਤ। ਹਾਂਜੀ। ਉਹ ਅਸੀਂ ਹਯਾਤੇ ਵਾਲੀਏ ਵੱਜਦੇ, ਉਹਦੇ ਨਾਂ ਤੇ ਪਿੰਡ ਵੱਜਾ ਸੀ ਉੱਥੇ ਇੰਡੀਆ 'ਚ। ਹਾਂ, 500 ਕਿੱਲੇ ਦਾ ਮਾਲਕ ਸੀ ਉਹ। ਵਾਹ 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 ਵਾਹ। ਹਾਂਜੀ। ਤੇ ਉੱਥੋਂ ਫਿਰ ਜਦੋਂ ਇਹ ਦਰਿਆਪੁਰ ਦਾ ਜਿਹਨੂੰ ਜ਼ਮੀਨ ਕਹਿੰਦੇ ਅਲਾਟਮੈਂਟ ਹੋਈ ਹੈ, ਤਾਂ ਫਿਰ ਉਹ ਇੱਥੇ ਦਾਦਾ ਮੇਰੇ ਨੇ ਇੱਥੇ ਆਣ ਕੇ ਜ਼ਮੀਨ ਲੈ ਲਈ ਹੈ। ਅੱਛਾ। ਸਾਲ ਮਰਬਾ ਇੱਥੇ ਅਲਾਟਮੈਂਟ ਹੁੰਦਾ ਸੀ ਫੀ ਆਦਮੀ ਨੂੰ, ਸਾਲ ਮਰਬਾ। ਸਾਲ ਮਰਬਾ। ਹਾਂਜੀ। ਉਸ ਤੋਂ ਬਾਅਦ ਫਿਰ ਨਾ ਨਾਨਕੇ ਮੇਰੇ ਦਾਦੇ ਦੇ ਵੀ ਉੱਥੇ ਸੀ, ਹਾਂ, ਬਾਪ ਦੇ ਵੀ ਉੱਥੇ ਸੀ। ਮੇਰੇ ਬਾਪ ਦਾਦੇ ਦੀ ਵੀ ਬਰਾਤ ਉੱਥੇ ਹੀ ਗਈ ਇੰਡੀਆ 'ਚ। ਮੇਰੇ ਵਾਲਦ ਦੀ ਬਰਾਤ ਵੀ ਉੱਥੇ ਹੀ ਗਈ ਇੰਡੀਆ 'ਚ। ਸੰਨ 47 ਤੋਂ ਪਹਿਲਾਂ ਹੀ ਇਹ ਤਕਰੀਬਨ ਮੇਰਾ ਖਿਆਲ ਹੈ ਕੋਈ ਸੰਨ 32 ਚ ਉੱਥੋਂ ਗੱਡਾ ਲਿਆ ਵਾ ਮੇਰੇ ਦਾਦੇ ਨੇ ਨਾ ਉੱਥੇ ਇੰਡੀਆ 'ਚ ਜਾ ਕੇ। ਬੋਲੇ ਸੰਨ 32 ਜੇ? ਸੰਨ 32। ਹਾਂ, ਇਹ ਉਦੋਂ ਖਰੀਦਿਆ ਸੀ 60 ਰੁਪਏ ਦਾ। 60 ਦਾ ਕਿਰਾਇਆ ਪਾ ਕੇ ਇੱਕ ਚਰਖਾ ਲਿਆ ਸੀ ਉੱਥੋਂ। ਅੱਛਾ। ਇੱਕ ਦਾਦੇ ਮੇਰੇ ਨੇ ਸੰਦੂਕ ਲਿਆ ਸੀ, ਦਾਦੇ ਦੇ ਮਾਮੇ ਨੇ
ਕਿਉਂ ਸ਼ਾਦੀ ਜੋ ਉੱਥੇ ਹੋਈ ਸੀ ਬਾਬੇ ਦਾਦੇ ਸਾਡੇ ਦੀ, ਤੇ ਜਿਨ੍ਹਾਂ ਤੋਂ ਲਿਆ ਵਾ ਉਹ ਫਕੀਰ ਦਾਦੇ ਸੀਗੇ, ਅੱਛਾ ਜੀ, ਪਹਾੜਾ ਪਾਉਂਦੇ ਹੁੰਦੇ ਸੀ। ਉਹਨਾਂ ਨੇ ਵੀ 4 ਸਾਲ ਪਹਿਲਾਂ ਬਣਿਆ ਲਿਆ ਸੀ, ਬਣਿਆ ਲਿਆ। ਚੰਡੀਗੜ੍ਹ ਪਿੰਡ ਦਾ ਬਣਿਆ, ਸ਼ਹਿਰ ਸੀ ਜਾਂ ਪਿੰਡ ਸੀ ਇਸ ਗੱਲ ਦਾ ਨਹੀਂ ਮੈਨੂੰ ਪਤਾ। ਅੱਛਾ ਜੀ। ਇਹ ਚੰਡੀਗੜ੍ਹ ਦਾ ਬਣਿਆ ਵਾ ਗੱਡਾ। 32 ਚ ਤੁਸੀਂ ਲਿਆ ਤੇ ਉਹਨਾਂ ਕੋਲੋਂ ਜਿਹੜਾ ਪਹਾੜੇ ਤੇ ਬੰਦੇ ਸੀ ਉਹਨਾਂ ਨੇ ਵੀ 4 ਸਾਲ ਹੋ ਗਏ ਸੀ ਗਾਂ ਲਿਆ ਹੋਇਆ ਸੀ। ਗਾਂ ਲਿਆ ਬਣਵਾਇਆ ਸੀ ਉਹਨਾਂ ਨੇ ਬਣਵਾਇਆ। ਚੰਡੀਗੜ੍ਹ ਪਿੰਡ, ਜਾਂ ਪਿੰਡ ਸੀ ਜਾਂ ਸ਼ਹਿਰ ਸੀ। ਆਹੋ ਤਾਂ ਮੈਨੂੰ ਫਿਰ ਇਹ ਜਿੱਥੋਂ ਚੀਜ਼ ਦਾ ਵੀ। ਨਹੀਂ। ਹਾਂ ਤੇ ਉਦੋਂ ਚਰਖਾ ਗੱਡਾ ਕਿਰਾਇਆ ਪਾ ਕੇ ਇੰਡੀਆ ਚੋਂ ਰੇਲ ਗੱਡੀ ਤੇ ਚੀਚਾਵਤਨ ਪਲੇਟਫਾਰਮ ਤੇ 120 ਚ ਪਹੁੰਚ ਗਿਆ ਸੀ। ਉਦੋਂ ਮੇਰੇ ਬਾਪ ਦੀ ਉਮਰ 4 ਸਾਲ ਸੀ। ਇਹ ਫਿਰ 120 ਕਿਰਾਇਆ ਬਣਿਆ ਕਿ 60 ਪਿਛਲੇ ਪਾਏ ਵਿੱਚ? 60 ਵਿੱਚ ਪਾ ਕੇ। ਅੱਛਾ 60 ਦਾ ਗੱਡਾ 60 ਉਹਨਾਂ ਨੇ ਲਿਆ ਚਰਖਾ ਸੰਦੂਕ ਕਿਰਾਇਆ ਪਾ ਕੇ ਸਭ ਕੁਝ, ਯਾਨੀ 120 ਜਿੱਥੇ ਚੀਚਾਵਤਨੀ ਆ ਗਿਆ। ਬੱਲੇ। ਉਸ ਤੋਂ ਬਾਅਦ ਫਿਰ ਨਾ ਦਾਦੇ ਨੇ ਇਹਨੂੰ ਇਸਤੇਮਾਲ ਕੀਤਾ, ਕਿਸੇ ਨੂੰ ਦਿੰਦਾ ਨਹੀਂ ਸੀਗਾ। ਇਹ ਜਿੱਦਾਂ ਦਾ ਖੜਾ ਇਦਾਂ ਦਾ ਹੀ ਆ। ਤੁਹਾਨੂੰ ਕੰਮ ਆ, ਤੁਸੀਂ ਆਏ ਆ, ਬਰਾਦਰੀ ਆ, ਸਾਰੇ ਆਪਸ ਵਿੱਚ ਚਾਚਿਆਂ ਤਾਇਆਂ ਦੇ ਜੀ। ਆਹ ਵਰਤਾਰਾ ਤਾਂ ਹੁੰਦਾ ਜੀ। ਹਾਂਜੀ ਵਰਤਾਰਾ ਹੁੰਦਾ ਵਾ। ਤੇ ਉਹਨੇ ਕਹਿਣਾ ਮੈਨੂੰ ਕੰਮ ਦੱਸੋ, ਆਪ ਜਾਣਾ ਨਾਲ ਜਾ ਕੇ, ਆਪ ਤੇਰਾ ਕੰਮ ਕਰਿਆ ਹੋਣਾ, ਤੈਨੂੰ ਮੰਗਵਾ ਨਹੀਂ ਦੇਣਾ। ਇੰਨਾ ਪਿਆਰਾ ਸੀ, ਇੰਨਾ ਪਿਆਰਾ, ਇੰਨੀ ਜਿੱਦਾਂ ਮੈਂ ਇਸੇ ਤਰ੍ਹਾਂ ਅਸੀਂ ਵੀ ਪਿਓ ਦਾਦਾ ਵੀ ਚਲੇਗਾ, ਉਹ ਵੀ ਬੁੱਢੇ ਹੋ ਗਏ ਗਾ, ਮੇਰੀ ਵੀ ਉਮਰ ਸੀ, ਭਰਾ ਸੀ, ਇਹ ਵੀ ਅੱਲਾ ਕਰੇ। ਜਦੋਂ ਇਸਤੇਮਾਲ ਕੀਤਾ ਇਹ ਕਰਕੇ ਤੇ ਏਦਾਂ ਸਾਫ਼ ਕਰਕੇ ਖੜਾ ਕਰਤਾ। ਨਹੀਂ ਬੜੀ ਸਾਂਭ ਆ ਮੁੰਡੇ ਤੁਹਾਡੀ, ਹਜੇ ਵੀ ਬੜੀ ਸਾਂਭ ਆ। ਕਈ ਨਹੀਂ ਮਾਰੀ ਇਹਦੇ ਚ, ਬੋਲਾ ਨਹੀਂ ਮਾਰਿਆ, ਕੁਛ ਨਹੀਂ ਮਾਰਿਆ, ਕੋਈ ਸ਼ੈ ਨਹੀਂ ਇਹਦੇ ਚ ਮਾਰੀ। ਰੂੜੀ ਸੇ ਆਪਾਂ ਢੇਰ ਜੀ ਨੂੰ ਕਹਿੰਦੇ, ਢੇਰ ਜੀ ਨੂੰ ਕਹਿੰਦੇ, ਢੇਰ ਥੱਲੇ ਸੁੱਕੀ ਰੂੜੀ ਸਿੱਟਣੀ, ਫਿਰ ਉੱਤੇ ਢੇਰ ਪਾਉਣਾ, ਫਿਰ ਉੱਤੇ ਢੇਰ ਪਾਉਣਾ। ਜਦੋਂ ਲਾਉਣੀ, ਜਦੋਂ ਵੇਖਿਆ ਵੀ ਸੁੱਕੀ ਐਨੀ ਰਹਿ ਗਈ ਆ, ਫਿਰ ਹੱਥਾਂ ਨਾਲ ਲਾਉਣੀ, ਕਈ ਨਹੀਂ ਮਾਰਨੀ। ਵਿੱਚ ਕਈ ਨਾ ਲੱਗ ਜਾਵੇ ਫੱਟੀ, ਕਈ ਨਾ ਲੱਗ ਜਾ, ਦਿਖਾ ਦਿਓ ਕਿਸੇ ਪਾਸੇ। ਆ ਜਿਹੜੀ ਪਾਸੇ ਪਈਏ ਇਹਨਾਂ ਨੂੰ ਆਪਾਂ ਕਹਿੰਦੇ ਆ, ਹੇਠੋਂ ਬਹਿ ਕੇ ਦਿਖਾਈ। ਹੁਣ ਤਾਂ ਜੋ ਇਹਨੂੰ ਕਹਿੰਦੇ ਆ ਟਾਇਰ, ਆਪਾਂ ਕਹਿ ਦਿੰਦੇ ਨੇ, ਉਦੋਂ ਜੋੜੀ ਕਹਿੰਦੇ ਸੀ। ਜੋੜੀ ਦੋ ਪਹੀਆਂ। ਇਹ 2 ਸਾਲਾਂ ਬਾਅਦ ਜੋੜੀ ਨਵੀਂ ਬਦਲ ਦਿੰਦਾ ਸੀ ਦਾਦਾ ਸਾਡਾ, ਵੀ ਚਾਹੇ ਟੁੱਟੇ ਚਾਹੇ ਚੱਲਦੀ ਰਹੇ। ਅੱਛਾ। ਚਾਚਾ ਵੀ ਇਸੇ ਤਰ੍ਹਾਂ ਸੀ, ਜਿੰਨਾ ਚਿਰ ਉਹਦੀ ਜ਼ਿੰਦਗੀ ਸੀ। 2 ਸਾਲ ਜਦੋਂ ਥੋਣੇ ਉਦੋਂ ਨਵੀਂ ਜੋੜੀ ਚੜਾ ਦੇਣੀ, ਅਗਲੀ ਵੇਚਣੀ। ਵਾਹ 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 ਵਾਹ। ਉਖੜੀ ਇੰਨੀ ਉਖੜੀ ਜਾਂ ਇੰਨਾ ਬੰਨਾ ਜਿਹੜਾ ਵਾ, ਉਹ ਵੀ ਵੱਡੇ ਤੋਂ ਬਗੈਰ ਨਹੀਂ ਨਿਗਾਣ ਹੁੰਦਾ। ਵਾਹ ਵਾਹ। ਜਿੱਦਾਂ ਕਿਸੇ ਸ਼ਹਿਰ 'ਚ ਬੰਦੇ ਦੀ ਜਾਨ ਹੁੰਦੀ ਆ, ਇੰਨੇ ਸ਼ੌਕ ਨਾਲ। ਸਾਡੇ ਤਾਂ ਜਿਹੜੇ ਇੱਥੇ ਰੇੜੀਆਂ ਰੇੜੇ ਨਾ, ਸਾਡੇ ਗੋਹੇ ਨੇ ਮੁਕਾਤੇ। ਸਾਡੇ ਇੱਥੇ ਭੈੜੀ ਆਦਤ ਪਤਾ ਕੀ ਪਈ ਹੈ, ਵੀ ਘਰੋਂ ਜਾਣਾ ਨਾ ਮਰੱਬੇ ਇਦਾਂ ਹੀ ਉੱਤੇ ਲੱਦ ਲੈਣੀ, ਆ ਗੋਹਾ ਇਦਾਂ ਹੀ ਲੱਦ ਲੈਣਾ ਵੀ ਉੱਤੇ ਮਰੱਬੇ ਲੈ। ਇੱਥੋਂ ਆ ਕੇ ਸਾਡੀਆਂ ਰੇੜੀਆਂ ਮੁੱਕ ਗਈਆਂ, ਸਾਲ ਨਹੀਂ ਕੱਢਦੀਆਂ ਵੀ ਜਾਂ ਤਾਂ ਕੋਈ ਲੜ ਉੱਤੇ ਹੋਵੇ, ਜਾਂ ਜਿੱਦਾਂ ਬਾਬਾ ਜੀ ਨੇ ਦੱਸਿਆ ਵੀ ਉਹ ਪਾ ਕੇ ਨਾ ਸੁੱਕੀ ਥੱਲੇ ਪਾਓ, ਸੁੱਕੀ ਪਾ ਕੇ ਤੇ ਫਿਰ ਉਦਾਂ, ਫਿਰ ਜਦੋਂ ਖਿੱਚਦੇ ਆ ਇਦਾਂ ਕਈ ਨਾਲ ਫੱਟੀਆਂ ਤੋੜ ਜਾਂਦੇ, ਕਈਆਂ ਮਾਰ। ਹੁਣ ਦੇਖ ਲਓ ਤੁਸੀਂ, ਜਿਹੜੇ ਵੀ ਮਿਸਤਰੀ ਨੇ ਬਣਾ, ਜਿੱਦਾਂ ਦੇ ਕਿੱਲ ਹੈਗੇ, ਜਿੱਥੇ ਕੋਈ ਵਿਖਾ ਦਿਓਗਾ ਮੈਨੂੰ ਕੁਛ ਕਈ ਦਾ ਟੱਕ ਲੱਗਾ। ਆ ਜਿਹੜੀਆਂ ਇਹਨਾਂ ਨੂੰ ਆਪਾਂ ਫੀਸਾਂ ਕਹਿੰਦੇ ਆ, ਪਿੱਛੇ ਲੱਗੀਆਂ ਜਿਹੜੀਆਂ, ਇਹ ਉਦੋਂ ਦੀਆਂ ਇੰਡੀਆ ਦੀਆਂ, ਸਾਡਿਆਂ ਚਾਚਿਆਂ ਨੇ ਨਹੀਂ ਨਵੀਆਂ ਪਵਾਈਆਂ, ਕੁਛ ਹੈ ਨਹੀਂ। ਆਹ ਵਾਂਸ ਦੀਆਂ ਜਿਹੜੀਆਂ ਡੰਡੇ ਡੁੰਡੇ ਨਵੇਂ ਪੈ ਗਏ ਕਰਨਾ, ਆ ਜਿਹੜੀਆਂ ਚੀਜ਼ਾਂ ਇਹ ਨਹੀਂ ਉਹਨਾਂ ਨੇ ਅੱਜ ਦੇ ਦਿਨ ਤੱਕ ਇਹਨੂੰ ਅਜਾ ਨਹੀਂ ਲੱਗਣ ਦਿੱਤੀ। ਇਹ ਨਹੀਂ ਸੀ ਭਜਾਉਂਦੇ ਵੀ ਸੀ, ਸਭ ਕੁਝ ਕਰ ਲੈਂਦੇ ਸੀ, ਪਰ ਇਹਦੀ ਇਤਿਆਤ ਕਰਦੇ। ਅੱਛਾ ਜੀ, ਗੱਡੇ ਅਸੀਂ ਆਪ ਵੀ ਇਹ ਨਿੱਕੇ ਹੁੰਦਿਆਂ ਤਾਂ ਵਰਤਿਆਂ ਉੱਤੇ ਬੈਠੇ ਆ, ਪਰ ਨਾ ਜਿਵੇਂ ਅਸੀਂ ਥੋੜਾ ਜਿਹਾ ਸੋਝਲਾ ਹੋਇਆ ਨਾ, ਤਾਂ ਇਹ ਮੁੱਕ ਗਏ ਸਾਡੇ ਵਾਲੇ ਪਾਸੇ, ਲੈਲਪੁਰ ਤੋਂ ਆਇਆ, ਇੱਥੋਂ ਵੀ ਮੁੱਕ ਗਏ। ਮੈਂ ਇਹ ਗੱਲ ਕਰਦਾ ਸੀ ਵੀ ਤੁਸੀਂ ਨਾ ਇੱਕ ਵਾਰੀ ਖਲੋ ਕੇ ਜੇ ਸਾਨੂੰ ਨਾ ਇਹਦਾ ਨਾਂ ਦੱਸਣੇ ਆ, ਵੀ ਸ਼ਾਮਾਂ ਦੇ ਮੜ ਜੇ ਦੱਸ ਦਿੰਦੇ, ਜਾਂ ਇਦਾਂ ਬਹਿ ਕੇ ਦੱਸ ਦਿਓ, ਜਾਂ ਕਿੱਦਾਂ, ਕਿਸ ਤਰ੍ਹਾਂ ਨਾਂ, ਮਤਲਬ ਵੀ ਕੱਲੀ ਕੱਲੀ ਸ਼ਾਇਦ ਕੱਲੀ ਸ਼ਾਇਦ ਇਹਨੂੰ ਫੀਸ ਕਹਿੰਦੇ, ਮੁੰਨੀ ਕਹਿੰਦੇ, ਇਹਨੂੰ ਮੁੰਨੀ ਕਹਿੰਦੇ ਆ। ਆ ਜਿਹੜੀਆਂ ਆ ਲੱਗੀਆਂ ਬਸ ਆ ਮੁੰਨੀ ਆ, ਇਹ ਦੋਵੇਂ ਚਾਰੇ ਜਿਹੜੀਆਂ ਅੱਗੇ ਪਿੱਛੇ ਮੁੰਨੀ ਆ। ਹਾਂ ਮੁੰਨੀਆਂ ਹੋ ਗਈਆਂ। ਆ ਜਿਹੜਾ ਇਹ ਪਿਛਲੀ ਟਿਕਾਣੀ ਆ, ਆ ਜਿਹੜੀ ਆ ਲੰਮੀ ਆ, ਜਿਹੜੀ ਇਹ ਜੋੜਾ ਵਾ, ਜੋੜੇ ਦਾ ਪਿੱਛੋਂ ਜਿਵੇਂ ਆਪਾਂ ਕਹਿੰਦੇ ਨੇ ਸਿੰਘ ਮੁੜਿਆ, ਇਹਨੂੰ ਜੋੜਾ ਕਹਿੰਦੇ। 2 ਪਾਸੇ ਥੱਲੇ ਜਿਹੜਾ ਲੱਗਾ, ਹਾਂ ਇਹ ਜੋੜਾ ਆ ਥੱਲੇ ਜਿਹੜੀ ਲੱਗੀ, ਅੱਗੇ ਵੀ ਲਰ ਵੀ ਕਹਿੰਦੇ, ਅੱਗੇ ਵੀ ਆ ਜਿਹੜੀ ਐਨ ਲੱਗੀ ਹੈ, ਪਿੱਛੇ ਵੀ ਲੱਗੀ ਹੈ, ਇਹਨੂੰ ਕਹਿੰਦੇ ਟਿਕਾਣੀਆਂ। ਟਿਕਾਣੀਆਂ। ਆ ਜਿਹੜੀਆਂ ਪਾਸੇ ਤੇ ਲੱਗੀਆਂ, ਇਹ ਦੋਵੇਂ ਇਹਨਾਂ ਨੂੰ ਕਹਿੰਦੇ ਪਿੰਜਣੀਆਂ।
ਹਾਂਜੀ ਆ ਪਹੀਏ ਦੇ ਪਾਸੇ ਤੇ ਜਿਹੜੀਆਂ ਪਿੰਜਣੀਆਂ ਪਿੰਜਣੀਆਂ ਅੱਗੇ ਜੂੜਾ ਲੱਗਾ ਵਾ, ਉਹ ਜਿਹੜਾ ਜੂੜਾ ਇਹਦਾ ਅਸਲ ਜੂੜਾ ਇਹਦਾ ਉਹ ਅੰਦਰ ਪਿਆ ਪੱਕਾ ਵਾ, ਅੱਛਾ 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 ਔਰ ਰੱਖਤਾ ਜੀ ਅੱਛਾ ਉਹ ਰੱਖਤਾ ਉੱਤੇ ਮੁੰਡੇ ਉਹ ਪੱਕਾ ਜੂੜਾ ਵਾ ਇਹਦਾ ਸ਼ੁਰੂ ਤੋਂ ਇੰਡੀਆ ਦੇ ਨਾਲ। ਉਹ ਵੀ ਉਹਦੀ ਉਹ ਸੌਲ ਟੁੱਟ ਗਈ ਸੀ ਜਿਹੜੀ, ਇੱਧਰ ਸੌਲ ਹੈ ਨਹੀਂ, ਉਹਨੂੰ ਸੌਲ ਕਹਿੰਦੇ ਸੀ, ਜਿਵੇਂ ਆਪਾਂ ਕਿੱਲੀ ਕਹਿ ਦਿੰਦੇ ਹਾਂਜੀ ਹਾਂਜੀ ਹਾਂ, ਉਹ ਸੌਲਾਂ ਕਹਿੰਦੇ ਸੀ ਇਹਨਾਂ ਨੂੰ। ਆਹੋ ਆ ਜਿਹੜੇ ਵਿਚਾਲੇ ਪੱਤੀਆਂ ਲੱਗੀਆਂ ਇਹਨਾਂ ਨੂੰ ਕੰਨ ਕਹਿੰਦੇ ਸੀ। ਹਾਂ ਆ ਜਿਹੜੇ ਆ ਖੜੇ ਕਾ ਵਿਚਾਲੇ ਨਹੀਂ ਪਈਏ ਦੇ ਨਾਲ ਇੱਧਰ ਆ ਕੰਨ ਇਹਨਾਂ ਨੂੰ ਕੰਨ ਕਹਿੰਦੇ ਸੀ। ਹਾਂ ਹਾਂ। ਇਹ ਇੱਕ ਪਾਸੇ ਜੋਤਰਾ ਹੁੰਦਾ ਸੀ ਨਾ ਪੰਜਾਲੀ ਦੇ ਤੇ ਇੱਕ ਪਾਸੇ ਸੌਲ ਹੁੰਦੀ ਇਵੇਂ ਨੇ ਦੋ ਪਾਸੇ ਸੌਲਾਂ ਹੁੰਦੀਆਂ ਸੀ, ਦੋਵੇਂ ਪਾਸੇ ਸੌਣਾ ਦੋਵੇਂ ਲੱਗਦੀ ਪਾਸਿਆਂ ਥੱਲੇ ਸੌਲਾਂ ਲੱਗੀਆਂ ਸੀ। ਜੋਤਰਾ ਉਹ ਕੁੰਡੇ ਲੱਗੇ, ਉਹ ਵਿੱਚ ਜਿੱਥੇ ਮੁੰਡਾ ਖੜਾ ਕੁੰਡਾ ਲੱਗਾ ਉਹਦੇ ਵਿੱਚ ਦੀ ਜੋਤ ਪਾ ਕੇ ਉਹ ਆ ਥੱਲੇ ਉੱਤੇ ਰੱਖ ਲੈਣੀ, ਜਦੋਂ ਬਲਦ ਜੋੜਨੇ ਉਹ ਹੇਠ ਜੀ ਕਰਕੇ ਤੇ ਇੱਧਰ ਕੁੰਡੇ ਚੜਾ ਦੇਣੇ ਜੋੜੇ ਦੇ ਉੱਤੇ ਪਾਸੇ। ਅੱਛਾ ਇੱਕ ਉਹ ਠੂੰਠਣਾ ਜਿਹਾ ਲੱਗਦਾ ਸੀ ਇਹਨੂੰ ਖੜਾਉਣ ਉਹ ਵਾਲਾ ਉਠਣਾ ਉਹਨੂੰ ਕਹਿੰਦੇ ਉਠਣਾ ਹਾਂ, ਉਹ ਉਠ ਤੇ ਇਹ ਤਾਂ ਨਵਾਂ ਸਟਾਈਲ ਦੇਖਿਆ ਵੀ ਉਹਨਾਂ ਵਿੱਚ ਸੰਗਲੀ ਜੀ ਆ ਉਹ ਜਿਹੜੀਆਂ ਹੇਠਾਂ ਲਾਈਆਂ ਹੋਈਆਂ ਦੋ ਉਹ ਲੱਤਾਂ ਜਿਹੜੀਆਂ ਉਹਨਾਂ ਨੂੰ ਡਈ ਕਹਿੰਦੀਆਂ ਸੀ, ਡਈ ਡਈਆਂ ਲਾਈਆਂ, ਹੈ ਡਈਆਂ ਲਾਤੀਆਂ ਹਾਂ ਬਾਂਸ ਦੀਆਂ। ਅੱਛਾ ਉਹ ਹੁਣ ਟੁੱਟੀਆਂ ਸਾਡੇ ਤੋਂ, ਜੋ ਬਾਬਿਆਂ ਦੀਆਂ ਲਿਆਂਦੀਆਂ ਸੀ ਉਹ ਹੁਣ ਤੇ ਹੀ ਰਹੀਆਂ। ਤੁਸੀਂ ਮੈਂ ਕਿਹਾ ਵੀ ਕਿੱਦਾਂ ਦੇਖਭਾਲ ਕੀ ਕਰਦੇ ਆ, ਥੋੜੀ ਜਿਹੀ ਦੱਸਿਓ ਵੀ ਇਹਦੀ ਕੀ ਤੁਸੀਂ ਹਜੇ ਵੀ ਇੰਨੀ ਤੁਹਾਡੀ ਮਿਹਨਤ ਆ ਵੀ। ਦੇਖਭਾਲ ਜੀ ਇਹਨੂੰ ਸਾਫ਼ ਕਰੀਦਾ, ਹਾਂ ਸਾਫ਼ ਕਰਕੇ ਤੇ ਯਾਨੀ ਇਹਨੂੰ ਰੇਗਮਾਲ ਮਾਰਨਾ, ਹਾਂ ਉੱਤੋਂ ਇਹਨੂੰ ਸਰੋਂ ਦਾ ਤੇਲ ਲਾਣਾ, ਵਾਹ 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 ਅੱਛਾ ਸਰੋਂ ਦੇ ਤੇਲ ਨਾਲ ਇੱਕਦਮ ਇਹਨੂੰ ਚਮਕਾ ਦੇ ਚਮਕਾ ਦੇਣਾ। ਮੁੜ ਕੇ ਫਿਰ 2-3 ਮਹੀਨੇ 4 ਯਾਨੀ ਇਹ ਆਸਾਨੀ ਨਾਲ ਕੱਢ ਜਾਂਦਾ। ਹਾਂ ਹਾਂ ਅੱਛਾ ਇਹਦੇ ਤੇ ਲੋਹਾ ਲੱਗਾ, ਹਾਂਜੀ ਪਿੱਤਲ ਹੈ ਪਿੱਤਲ ਆ ਤੇ ਆ ਤਾਂਬੇ ਦੀਆਂ ਧਾਰੀਆਂ ਜੀਆਂ ਵਿੱਚ ਲੱਗੀਆਂ। ਬੱਲੇ ਹਾਂਜੀ ਕੱਲੀ ਕੱਲੀ ਸ਼ੈ ਨੂੰ ਕਰਨਾ ਹੈ। ਹਾਂਜੀ ਕੱਲੀ ਸ਼ੈ ਨੂੰ ਸਾਫ਼ ਕਰਨਾ। ਕੱਲੀ ਹੇਠੋਂ ਵੀ ਉੱਤੋਂ ਵੀ ਦਿਖਾ ਦਿਓ ਕਿਤੇ ਮਿੱਟੀ ਲੱਗੀ ਥੱਲੇ ਵੀ ਹੈ। ਨਾ ਨਾ ਮਿੱਟੀ ਕੋਈ ਲੱਗੀ ਇੱਕ ਬੰਦੇ ਦੀ ਡਿਊਟੀ ਹੁੰਦੀ ਸੀ ਸਾਡੀ ਇਹਦੇ, ਹਾਂ ਜਦੋਂ ਬਾਹਰੋਂ ਆਏ ਉਦੋਂ ਇੱਕ ਬੰਦੇ ਨੇ ਇਹਦੀ ਡਿਊਟੀ ਪੂਰੀ ਕਰਤੀ। ਹਾਂ ਉਹ ਅੱਗੇ ਬਜ਼ੁਰਗ ਦੱਸਦੇ ਆ ਨਾ, ਤੇ ਹੁਣ ਆ ਸ਼ੇਬ ਸਾਹਿਬ ਆ ਇਹਨੂੰ ਸਾਂਭ ਕਰਦੇ, ਕਪੜਾ ਲੀੜਾ ਮਾਰ ਹੁਣ ਕੇ ਇਹਦੇ ਇਹੋ ਸੰਭਾਲਦਾ, ਅਸੀਂ ਤਾਂ ਥੱਕ ਗਏ। ਆ ਤੇ ਇਹ ਵੀ ਇਸ ਮੁੰਡੇ ਨੂੰ ਸ਼ਾਬਾਸ਼ ਆ, ਸ਼ਾਬਾਸ਼ ਖਸੂਸੀ ਤੈਨੂੰ ਸ਼ਾਬਾਸ਼ ਆ, ਤੂੰ ਐਡੀ ਵੱਡੀ ਨਿਸ਼ਾਨੀ ਜਿਹੜੀ ਆ ਨਾ ਇਹ ਸਾਂਭ ਕੇ ਰੱਖੀ ਹੋਈ ਹੈ। ਹਾਂਜੀ ਹਾਂ ਜਿਉਂਦਾ ਵਸਦਾ ਰਹਿ। ਫੈਸਲਾਬਾਦ ਕਿੱਥੋਂ ਹੈ, ਸ਼ਹਿਰ ਚੋਂ? ਨਹੀਂ ਉੱਥੇ ਲਾਗੇ ਨਹੀਂ ਹੈ ਆਪਣਾ ਸਮੁੰਦਰੀ ਹਾਂ ਉਹਦੇ ਤੋਂ ਇਹ ਮਿੰਟ ਕੁਮਰੀ ਨੂੰ ਜਿਹੜੀ ਸੜਕ ਜਾਂਦੀ ਉਹਦੇ ਤੇ ਪਿੰਡ ਆ ਸਾਡਾ ਹਾਂਜੀ ਹਾਂਜੀ ਰਹਿਮੇਸ਼ਾ ਅੱਛਾ 452 ਮੈਂ ਕਿਹਾ ਸ਼ਹਿਰ ਫੈਸਲਾਬਾਦ ਤੇ ਸਾਡੇ ਨਾਨਕੇ ਵੀ ਹੈ ਨਾ, ਨਵੇਂ ਪਿੰਡ। ਚਲੋ ਠੀਕ। ਨਵਾਂ ਪਿੰਡ ਉਹ ਪਰ ਨਵੇਂ ਪਿੰਡ ਰਹਿੰਦੇ ਸਾਡੇ ਨਾਨਕੇ, ਇਹ ਵਿਆਹ ਵੀ ਉੱਥੇ ਹੀ ਹੈ ਸ਼ਾਇਦ, ਭਰਾ ਵਾ ਮੇਰੇ ਚਾਚੇ ਦਾ ਪੁੱਤ। ਅੱਛਾ ਮਾਸ਼ਾਅੱਲਾ ਨਵੇਂ ਪਿੰਡ ਵਿਆਹ ਮਾਮੇ ਆ ਸਾਡੇ। ਫਿਰ ਗੇੜਾ ਲੱਗਿਆ ਆਇਓ ਮੇਰੇ ਕੋ। ਹੁਣ ਥੱਕ ਗਿਆ, ਹੁਣ ਤਾਂ ਉਹ ਵੀ ਮਾਮੇ ਵੀ ਹਜੇ ਹੈਗੇ, ਇੱਕ ਦੋ ਜੀਂਦੇ ਆ, ਅੱਛਾ। ਤਿੰਨ ਭਰਾ ਵੀ ਆ, ਹੁਣ ਨਹੀਂ ਜਾ ਹੁੰਦਾ ਕਿਸੇ। ਅੱਛਾ ਥੋੜਾ ਜਿਹਾ ਆਪਣਾ ਦੱਸਿਓ ਵੀ ਉਹ ਜਿਹੜਾ ਤੁਸੀਂ ਉੱਥੋਂ ਉੱਠ ਕੇ ਆਏ ਆ, ਉਹ ਜ਼ਿਲ੍ਹਾ ਤਹਿਸੀਲ ਪਿੰਡ ਤਹਿਸੀਲ ਪਿੰਡ ਅਸੀਂ ਜਦੋਂ ਉੱਠ ਕੇ ਸਾਡੇ ਦਾਦੇ ਦੇ ਨਾਂ ਦਾ ਤੁਹਾਨੂੰ ਦੱਸਿਆ, ਪਿੰਡ ਹਜਾਤੇਆਲ ਸੀਗਾ। ਹਯਾਤੇਆਲ ਹਜਾਤੇਆਲ ਅੱਛਾ ਹਾਂ, ਜਿਹੜੇ ਮੇਰੇ ਦਾਦੇ ਦੇ ਨਾਨਕੇ ਸੀ ਉਹਨਾਂ ਦਾ ਪਿੰਡ ਸੀ ਨਸੀਰੇ ਵਾਲਾ। ਨਸੀਰੇ ਵਾਲਾ ਗੁੱਜਰ ਸੀਗੇ, 22 ਪਿੰਡ ਗੁੱਜਰਾਂ ਦੇ ਸੀ ਉੱਥੇ। ਤਹਿਸੀਲ ਕਿਹੜੀ ਸੀ? ਤਹਿਸੀਲ ਹੈਗੀ ਨਕੋਦਰਾ, ਜ਼ਿਲ੍ਹਾ ਫਿਰੋਜ਼ਪੁਰ। ਨਹੀਂ ਨਕੋਦਰ ਤਾਂ ਸੀਗੀ, ਜਲੰਧਰ ਦੀ ਨਹੀਂ ਸੀ ਤਹਿਸੀਲ? ਇਹ ਫਿਰੋਜ਼ਪੁਰ ਦੇ ਆ ਨਾਨਕੇ ਮੇਰੇ। ਅੱਛਾ ਫਿਰੋਜ਼ਪੁਰ ਦੇ। ਤਹਿਸੀਲ ਤੇਰੀ ਨਕੋਦਰ ਨਹੀਂ? ਹਾਂ ਹਾਂ ਤਹਿਸੀਲ ਤਾਂ ਜ਼ਿਲ੍ਹਾ ਜਲੰਧਰ ਨੂੰ ਲੱਗਦੀ ਸੀ ਜੀ, ਤਹਿਸੀਲ ਅੱਛਾ, ਫਿਰ ਮੈਂ ਨਕੋਦਰ ਦਾ। ਚਲੋ ਮੈਨੂੰ ਭੁੱਲ ਖਿਆਲ ਗਿਆ ਨਾ ਹੁਣ, ਹੋਊਗਾ। ਭੁੱਲ ਗਿਆ ਹੁਣ ਮੈਂ ਜਲੰਧਰ। ਹਾਂ ਕਿਉਂਕਿ ਹੁਣ ਵੀ ਉੱਥੇ ਰਾਬਤਾ ਹੁੰਦਾ ਰਹਿੰਦਾ ਨਾ ਜੀ, ਜੇ ਉਹਨਾਂ ਨੇ ਦਿਖਾਇਆ ਸਾਡਾ ਪਿੰਡ ਵੀ। ਹਾਂ ਇੰਦਰਗੜ੍ਹ ਤੇ ਉਹ ਸਾਡੀ ਜਿਹੜੀ ਤਹਿਸੀਲ ਸੀ, ਤਹਿਸੀਲ ਨਕੋਦਰ ਸੀ ਜੀ, ਤੇ ਸਾਡਾ ਜ਼ਿਲ੍ਹਾ ਜਲੰਧਰ ਸੀ ਜੀ। ਪਿੰਡ ਰੌਲੀ ਸੀ ਆ ਜਿਹੜਾ ਪਿੰਡ ਦਾ ਨਾਮ ਲੈਂਦਾ ਜਵੇਦ ਖਾਲਕ, ਹਾਂ ਇੰਦਰਗੜ੍ਹ। ਇੰਦਰਗੜ੍ਹ ਸ਼ਾਇਦ ਹੋ ਸਕਦਾ ਵਾ। ਅੱਛਾ ਅੱਛਾ ਤੇ ਜਿਹੜੇ ਉਹ 22 ਪਿੰਡ ਤੁਸੀਂ ਦੱਸਦੇ ਆ ਗੁਜਰਾਂ ਦੇ, ਉਹ ਫਿਰ ਉੱਠ ਕੇ 22 ਦੇ 22 ਆ ਗਏ? ਉਹ 22 ਦੇ 22 ਆ ਗਏ। ਇੱਥੇ ਲਾਗੇ ਲਾਗੇ ਆ ਗਏ? ਕੋਈ ਫੈਸਲਾਬਾਦ ਆ ਗਿਆ, ਕੋਈ ਇੱਥੇ 58 ਚ ਆ ਗਿਆ, ਕੋਈ 41 ਚ ਆ ਗਿਆ, ਕੋਈ ਇੱਕ ਵਿਜੀਆਂ ਵਾਲ ਟੈਂਡਰ ਚੱਕ 61 ਚੱਕ ਉੱਥੇ ਆ ਗਿਆ। ਜ਼ੈਲ ਖਿੱਲਰ ਗਿਆ ਜੀ, ਫਿਰ ਕੋਈ ਉੱਧਰੋਂ ਮਲਤਾਨ ਜਦੋਂ ਚਲਾ ਆਇਆ ਨਾ ਗਿਆ। ਜੀ, ਖਿੱਲਰ ਗਿਆ। ਹਾਂ ਕਹਿ ਲਓ ਵੀ ਤੁਹਾਡੀ ਜ਼ੈਲ ਬੈਠੀ ਸੀ ਗੁਜਰਾਂ ਦੀ ਜ਼ੈਲ ਉੱਥੇ, ਗੁਜਰਾਂ ਜ਼ੈਲ ਹੀ ਉੱਠ ਕੇ ਆ ਕੋਈ ਗਈ। 58 12 ਚ ਚਲੇ ਗਏ। ਹਾਂ ਜਿੱਥੇ ਜਿੱਥੇ ਜਾਇਦਾਦ ਜਿੱਥੇ ਮਤਲਬ ਵੀ ਆਣ ਕੇ ਬਹਿ ਗਿਆ। ਜਦੋਂ ਪਾਕਿਸਤਾਨ ਆ ਗਏ ਆ ਇੱਕ ਵਾਰੀ, ਮੁੜ ਕੇ ਉਹ ਦੁਬਾਰਾ ਵੀ ਤਾਂ ਜਾ ਕੇ ਕਿਤੇ ਬੈਠੇ ਬੁੱਠੇ ਆ, ਜਿਵੇਂ
ਗੁਜਰਾਤੋਂ ਉੱਠ ਕੇ ਇੱਧਰ ਸਾਡੇ ਵਾਲੇ ਪਾਸੇ ਆ, ਉਹ ਦੁਬਾਰਾ ਤਾਂ ਨਹੀਂ ਕਿਸੇ ਪਾਸੇ ਗਏ ਉੱਠ ਕੇ ਜਿਵੇਂ? ਇਹ ਜਿਹੜੇ ਸਾਡੇ ਜਿਹੜੇ ਤੁਹਾਨੂੰ ਦੱਸਿਆ ਨਾ ਵੀ ਨਾਨਕੇ ਆ, ਹਾਂ ਹਾਂ, ਇਹ ਤਾਂ ਜਿੱਥੇ ਬੈਠੇ ਉਦੋਂ ਦੇ ਉੱਥੇ ਹੀ ਬੈਠੇ। ਟੇਕ ਗਏ। ਇਹ ਤਾਂ ਨਹੀਂ ਗਾਂ ਫਿਰ ਇਹਨਾਂ ਨੂੰ ਜਾਇਦਾਦਾਂ ਆਪਦੀਆਂ ਜਿੱਥੇ ਬਣ ਗਈਆਂ, ਗਾਂ ਆਪਦੀ ਮਿਹਨਤ ਮਜ਼ਦੂਰੀ ਕਰਕੇ ਹੋਰ ਵੀ ਅੱਲਾ ਨੇ ਬਣਾਈ। ਹਾਂ ਬਣਾਈ। ਇਹ ਤਾਂ ਨਹੀਂ ਉੱਠੇ ਦੂਜਿਆਂ ਦਾ ਮੈਨੂੰ ਪਤਾ ਨਹੀਂ ਹੁਣ ਕਿੱਧਰ ਨੂੰ ਗਿਆ ਕਿੱਧਰ ਨੂੰ ਨਹੀਂ ਗਿਆ। ਕੀ ਬਾਤ ਹੈ ਜੀ। ਇੱਥੇ ਲੱਗ ਗਿਆ ਹੀ, ਦੂਰ ਬਹੁਤ ਚਲਿਆ ਗਏ। 2 ਮਿੰਟ ਚੁੱਪ ਕਰ ਦਿਓ ਯਾਰ। ਹਾਂ ਜੀ, ਨਹੀਂ ਜੀ ਬਸ ਬੜੀ ਮਿਹਰਬਾਨੀ। ਅਸੀਂ ਜੀ ਜਵੇਦ ਖਾਲਕ ਸਾਹਿਬ ਦੇ ਬੜੇ ਸ਼ੁਕਰਗੁਜ਼ਾਰ ਹਾਂ। ਬਜ਼ੁਰਗਾਂ ਦੀ ਜ਼ਿਆਰਤ ਕਰਾਈ ਤੇ ਪੁਰਾਣੀ ਦਾਸਤਾਨ ਸੁਣਾਈ ਵੀ। ਉਹ ਗੱਡਾ ਤਾਂ ਬੋਲ ਕੇ ਦੱਸਦਾ ਆਪਣੀ ਦਾਸਤਾਨ, ਜੇ ਕੋਈ ਸੁਣੇ ਤਾਂ ਹੈ ਹਾਂਜੀ ਵੀ ਜਿਹੜੇ ਜਿਨ੍ਹਾਂ ਦਾ ਪਿਛੋਕੜ ਉਧਰ ਆ ਨਾ, ਉਹਨਾਂ ਨੂੰ ਇਹਨਾਂ ਛਾਵਾਂ ਦੀ ਕਦਰ ਆ। ਤੇ ਜਵੇਦ ਖਾਲਕ ਸਾਹਿਬ ਬੜੀ ਮਿਹਰਬਾਨੀ ਜੀ, ਤੁਸੀਂ ਕਹਿ ਲਓ ਵੀ ਤੋਹਫਾ ਹੀ ਆ। ਇਹ ਮੁੰਡੇ ਹੀ ਦੱਸਦੇ ਸੀ ਕਿ ਇੱਥੇ ਸ਼ੈਬ ਹੋਣੀ, ਜੋ ਉੱਥੋਂ ਇੱਕ ਸਿੱਖ ਨੇ ਮੈਸੇਜ ਕੀਤਾ ਵੀ ਉਹਨਾਂ ਬਜ਼ੁਰਗਾਂ ਨੇ ਉਦੋਂ ਗੱਡਾ ਮਹਿੰਗਾ ਲਿਆ, ਉਦੋਂ ਤਾਂ 2 ਰੁਪਏ ਤੋਲਾ ਸੋਨਾ ਸੀ, 60 ਦਾ ਗੱਡਾ ਲੈ ਲਿਆ ਉਹਨਾਂ ਨੇ। ਬੱਲੇ, ਇਹਦੀ ਹਾਂ ਸਹੀ ਕਿਹਾ। ਇਹ ਗੱਲ ਸੱਚੀ ਆ, ਬਹੁਤ ਮਹਿੰਗਾ ਗੱਡਾ ਲਿਆ ਫਿਰ। ਹਾਂ ਉਦੋਂ ਤਾਂ ਫੋਰਚੂਨਰ ਸੀ ਇਹ। ਹਾਂ ਹਾਂਜੀ ਇਦਾਂ ਹੀ ਆ। ਉਹ ਇਦਾਂ ਹੀ ਆ ਜੀ, ਨਾਲੇ ਸ਼ੌਕ ਦੀ ਗੱਲ ਆ ਜੀ। ਸ਼ੌਕ ਦੀ ਸ਼ੌਕ। ਤੇ ਉਦੋਂ ਦਾ ਲਿਆ ਨਾ, ਜਿੰਨੇ ਸ਼ੌਕ ਨਾਲ ਇਹਨਾਂ ਦੇ ਬਜ਼ੁਰਗਾਂ ਨੇ ਉਦੋਂ 60 ਰੁਪਏ ਭਰੇ ਨਾ, ਪਰ ਇਹ ਆ ਵੀ ਇਹਨਾਂ ਨੇ ਕਦਰ ਪਾਤੀ ਉਹਨਾਂ 60 ਦੀ। ਹਾਂਜੀ ਹਾਂਜੀ 60 ਦੀ ਕਦਰ ਪਾਤੀ। ਜਿੱਥੇ ਮੁਲਕ 'ਚ ਗੱਡੇ ਮੁੱਕ ਗਏ ਹਾਲੇ ਆ ਨਹੀਂ ਵੀ ਆਹ ਚੀਜ਼ ਸੀਗੀ। ਹੂੰ ਹੋਰ ਜਿਵੇਂ ਆਪਾਂ ਹੁਣ ਟਰਾਲੀ ਨੂੰ ਭੁੰਗ ਨਹੀਂ ਲਾ ਲਈ, ਹਾਂ ਭੁੰਗ ਵੀ ਲੱਗੇ ਹੁੰਦੇ ਸੀਗੇ, ਭੁੰਗ ਲੱਗੇ ਨੇ। ਐਨ ਜਾਤੂ ਲੱਗੇ ਹੁੰਦੇ ਸੀ, ਆ ਪੀਣੀਆਂ 'ਚ ਪਾਉਣੇ, ਅੱਗੇ ਪਿੱਛੇ ਪਾਉਣੇ, ਆ ਜਿਹੜੇ ਸਾਲ ਇਹਨਾਂ ਦੇ ਵਿੱਚ ਪਾਉਣੇ, ਤੂੜੀ ਤਾੜੀ ਬਸ। ਤੂੜੀ ਜੋ ਮਰਜ਼ੀ ਦਾਣੇ ਢੋਣੇ ਤੇ ਇਸ ਤਰ੍ਹਾਂ ਪੱਟੀਆਂ ਹੁੰਦੀਆਂ ਸੀ ਸੇਬੇ ਦੀਆਂ, ਉਹ ਪਾ ਲੈਣੀਆਂ ਤੇ ਭੁੰਗ ਲਾ ਲੈਣਾ, ਲਾ ਕੇ ਤੂੜੀ ਢੋਣੀ, ਜੋ ਮਰਜ਼ੀ ਕਰੀ ਜਾਣਾ। ਫਿਰ ਬਾਜੇ ਟਾਈਮ ਨਾ ਉਹ ਉੱਤੇ ਛਾਂ ਵੀ ਕਰ ਲੈਂਦੇ ਸੀ ਜੇਠ ਹਾੜ ਦੇ ਵਿੱਚ ਨਾ। ਇਹਨੂੰ 1 ਮਿੰਟ ਨਹੀਂ ਧੁੱਪੇ ਖੜੋਣ ਦਿੰਦੇ ਸੀ। ਬਾਰਿਸ਼ ਪੈ ਗਈ ਹੈ ਨਾ, ਅੱਜ ਮਰੱਬੇ ਚਲੇ ਗਏ, ਮੈਂ ਬਾਰਿਸ਼ ਪੈ ਗਈ ਆ, ਐਦਾਂ ਦਾ ਇਹਦਾ ਦਰਾਜ ਬਣਾਇਆ ਸੀ। ਆ ਵੀ ਉਹ ਚਾਚੇ ਦਾ, ਇਹ ਵੀ ਉਦੋਂ ਦਾ ਹੀ ਬਣਾਇਆ। ਵਾਹ ਵਾਹ ਵਾਹ। ਅੱਗੇ ਇੱਥੇ ਡੇੜੀ ਹੁੰਦੀ ਸੀ, ਐ ਚੜਾ ਦੇਣਾ। ਹਾਂ ਪੱਠੇ ਲਿਆਂਦੇ, ਸਾਫ਼ ਕੀਤਾ ਕਰਕੇ ਮਾਰਿਆ ਤੱਕਾ ਵਿੱਚ ਦਰਾਜ। 1 ਮਿੰਟ ਧੁੱਪੇ ਨਹੀਂ ਖੜੋਣ ਦੇਣਾ। ਜੇ ਬਾਰਿਸ਼ ਪੈ ਗਈ ਆ, ਮਰੱਬੇ ਆ, ਘਰਾਂ ਤੇ ਚੱਕ ਖਿੱਚ ਕੇ ਅੰਦਰ ਕਰ ਦੇਣਾ। ਜੇ ਮਰੱਬੇ ਬਾਰਿਸ਼ ਪੈ ਗਈ ਆ, ਰਾਹ ਗਿੱਲਾ ਹੋ ਗਿਆ, 2 ਦਿਨ 4 ਦਿਨ 5 ਦਿਨ, ਜਿਨ੍ਹਾਂ ਦੇ ਰਾਹ ਖੁਸ਼ਕ ਨਹੀਂ ਨਾ ਹੁੰਦਾ, ਉਹਨੇ ਦਿਨ ਇਹ ਉਦਾਂ ਹੀ ਲਈ ਫਿਰਨਾ, ਝਾੜਨਾ ਝੂੜਨਾ ਨਹੀਂ। ਵਾਹ ਵਾਹ ਵਾਹ। ਜਿੱਦਣ ਵੇਖਿਆ ਵੀ ਰਾਹ ਹੁਣ ਇਦਾਂ ਦਾ ਖੁਸ਼ਕ ਹੋ ਗਿਆ, ਫਿਰ ਖੜਾ ਕਰਨਾ, ਧੋਣਾ, ਥੱਲਿਓਂ ਤੋਂ ਮਿੱਟੀ ਦਾ ਤੇਲ ਲਾਣਾ, ਫਿਰ ਸਰੋਂ ਦਾ ਤੇਲ ਲਾਣਾ, ਵਾਹ ਵਾਹ, ਲਾ ਕੇ ਫਿਰ ਖੜਾ ਕਰ ਦੇਣਾ 2-3 ਦਿਨ, ਫਿਰ ਇਸਤੇਮਾਲ ਕਰਨਾ। ਵਾਹ ਵਾਹ। ਦੇਖੋ ਜੀ, ਗੱਡਾ ਜੇ ਅਗਰ ਸਪੈਸ਼ਲ ਬਣਿਆ ਨਾ, ਉਦੋਂ ਆਮ ਗੱਡੇ ਜਿਹੜੇ ਨਾ ਸਸਤੇ ਆ, ਵਾਕਈ ਗੱਲ ਉਹਦੀ ਠੀਕ ਆ ਵੀ 2 ਰੁਪਏ ਸੋਨਾ ਸੀ, ਤੁਸੀਂ 60 ਕਿਉਂ ਭਰੇ। ਲੇਕਿਨ ਜਿਹੜੇ ਇਹਨਾਂ ਨੇ 60 ਰੁਪਏ ਭਰੇ ਨਾ ਜੀ, ਉਹ ਗੱਡੇ ਤੇ ਮਿਹਨਤ ਹੀ ਬੜੀ ਹੋਈ ਆ। ਮਿਹਨਤ ਬਹੁਤ ਹੋਈ, ਲੱਕੜੀ ਦੇ ਪੈਸੇ ਨਹੀਂ ਭਰੇ, ਇਹ ਤਾਂ ਮਿਹਨਤ ਦੇ ਪੈਸੇ ਭਰੇ ਆ ਜੀ। ਗੱਡੇ ਨੂੰ ਲੋਹਾ ਲਗਾਇਆ, ਤਾਂਬਾ ਲਗਾਇਆ ਜੀ, ਪਿੱਤਲ ਲਗਾਇਆ, ਗੱਡੇ ਤੇ ਮਿਹਨਤ ਹੀ ਬੜੀ ਕੀਤੀ ਆ। ਅਸਲ ਤਾਂ ਮਿਹਨਤ ਦੇ ਪੈਸੇ ਬਣਾਉਣ ਵਾਲੇ ਨੇ ਮਿਹਨਤ ਬੜੀ। ਹਾਂਜੀ ਹਾਂਜੀ ਹਾਂਜੀ। ਇੱਕ ਉਹ ਪਟਾਰੀ ਹੁੰਦੀ ਸੀ ਸਾਡੇ, ਤਾਂ ਪਟਾਰੀ ਕਹਿੰਦੇ। ਭੰਡਾਰੀ ਹੈਗੀ ਅੱਗੇ। ਅੱਛਾ, ਉਹ ਖੋਲ ਕੇ ਦਿਖਾਈ ਪਟਾਰੀ ਇਧਰੋਂ। ਉਹ ਅੱਗੇ ਹੈਗੀ ਭੰਡਾਰੀ, ਬਿਲਕੁਲ ਸਹੀ ਸਲਾਮਤ ਹੈਗੀ। ਫੇਰ ਨੂੰ ਜਾਣਾ ਨਾ ਤੇ ਰੋਟੀਆਂ ਚੱਕ ਕੇ ਜੋ ਭੰਡਾਰੀ ਦੇ ਵਿੱਚ ਰੱਖ ਲੈਣੀਆਂ, ਦੁਪਹਿਰੇ ਖੋਲ ਕੇ ਆਪਣੀਆਂ ਖਾ ਲੈਣੀਆਂ। ਕਾਂ ਤੋਂ, ਕੁੱਤੇ ਬਿੱਲੇ ਤੋਂ ਬਚੀਆਂ ਉਹ ਇਹਦਾ ਅੱਗੇ ਜਿਹੜਾ ਉੱਠਣਾ ਨਾ, ਉਹ ਮੇਰਾ ਚਾਚਾ ਛੋਟਾ ਸੀ, ਇਹਦਾ ਸ਼ੈਬ ਦਾ ਵਾਲਿਦ, ਉਹਨੂੰ ਭਜਾਉਣ ਦਾ ਬੜਾ ਸ਼ੌਕ ਸੀਗਾ। ਤੇ ਇੱਥੇ ਜਿਵੇਂ ਆਪਾਂ ਦੋਵੇਂ ਘਰੋਂ ਨਿਕਲੀਏ ਗੱਡਾ ਲੈ ਕੇ, ਤੂੰ ਵੀ ਨਿਕਲੇ, ਅੰਮੂ ਵੀ, ਐ ਸਾਡਾ ਗੁਆਂਢੀ ਸੀ, ਤਾਇਆ ਹੀ ਲੱਗਦਾ ਸੀ, ਇਹ ਦੋਵੇਂ ਨਿਕਲੇ ਘਰੋਂ ਇੱਥੋਂ। ਉਹਨੇ ਬਰਾਬਰ ਦੀ ਬਾਤ ਭਜਾਤੀ, ਉਹਨੇ ਵੀ ਭਜਾਤੀ। ਉਹਨੇ ਕਿਹਾ ਨਿਕਲ, ਮੈਂ ਤੈਨੂੰ ਦੇਣਾ ਸੀ। ਅੱਗੋਂ ਜਾਂਦਾ ਸਿੱਧਾ ਟਾਲੀ 'ਚ ਵੱਜਾ, ਉੱਠਣਾ ਅੱਗੋਂ ਐ ਹੋ ਗਿਆ। ਮੁੜ ਕੇ ਉਹ ਉੱਠਣਾ ਨਹੀਂ ਬਣਿਆ ਜਿਹੜਾ ਉਸ ਮਿਸਤਰੀ ਦਾ ਬਣਾਇਆ। ਫਿਰ ਵੀ ਇੱਕ ਮਿਸਤਰੀ ਹੈਗਾ ਸੀ 58-12 ਇੰਚ, ਉਹਦੇ ਨਾਲ ਤਾਲੁਕਾਤ ਸੀ ਬੜੇ ਵੱਡਿਆਂ ਦਾ। ਉਹ ਆਇਆ ਆਣ ਕੇ, ਉਹਨੇ ਕਿਹਾ ਬਣਾ ਦੂੰ, ਪਰ ਉਹ ਚੀਜ਼ ਉਹ ਸ਼ੈ ਨਹੀਂ ਬਣੀ। ਕੀ ਬਾਤ। ਬਣਾ ਦੂੰ ਮੈਂ, ਉਹ ਸ਼ੈ ਨਹੀਂ ਬਣੀ। ਉਹ ਸ਼ੈ ਨਹੀਂ ਬਣਨੀ, ਬਣਾ ਦਿੱਤਾ ਉਹਨੇ। ਸਿਆਣੇ ਕਹਿੰਦੇ ਆ ਵੀ ਲੱਤ ਬਾਂਹ ਟੁੱਟੀ ਹੋਵੇ ਨਾ ਤੇ ਬੰਦਾ ਦੂਏ ਹੱਥ ਨਾਲ ਕੰਮ ਕਰ ਲੈਂਦਾ, ਕਿਤੇ ਮਾੜਾ ਮਾੜਾ ਕੋਈ ਡੱਕਾ ਹਿਲਾਉਂਦਾ ਰਹਿੰਦਾ, ਕੰਮ ਕਰਦਾ ਰਹਿੰਦਾ। ਪਰ ਜੇ ਦਿਲ ਟੁੱਟਿਆ ਹੋਵੇ ਨਾ ਤੇ ਫਿਰ ਇੱਥੋਂ ਡੱਕਾ ਚੱਕ ਕੇ ਉੱਥੇ ਵੀ ਨਹੀਂ ਰੱਖ ਹੁੰਦਾ। ਤੁਹਾਡਾ ਦਿਲ ਨਾ ਟੁੱਟਿਆ ਹੋਵੇ, ਕਰਨ ਨੂੰ ਕੰਮ ਬਹੁਤ ਆ। ਅਸੀਂ ਤੁਹਾਨੂੰ ਵੇਲੇ ਕਿ ਵੇਲੇ ਦਿਖਾਉਂਦੇ ਵੀ ਰਹਿੰਦੇ ਆ, ਪਰ ਗੱਲ ਇਹ ਆ ਵੀ ਸਾਡੇ ਜਿਹੜੇ ਨੌਜਵਾਨ ਆ ਨਾ, ਇਸ ਟਾਈਮ ਉਂਝ ਮਾਯੂਸ ਹੋ ਗਏ, ਦਿਲ ਟੁੱਟ ਗਿਆ ਉਹਨਾਂ ਦਾ। ਜਿਹੜੇ ਹਾਲਾਤ ਆ ਵੀ, ਨਾ ਤਾਂ ਇੱਥੇ ਕੋਈ ਹਾਲਾਤ ਆ ਕੋਈ ਕਾਰੋਬਾਰ ਦੇ। ਜੇ ਕੋਈ ਕਾਰੋਬਾਰ ਦਿਮਾਗ 'ਚ ਆਉਂਦਾ
ਤੇ ਉਹ ਕਾਰੋਬਾਰ ਕਰਨ ਵਾਸਤੇ ਪੈਸਾ ਕਿੱਥੋਂ ਲੈਣਾ ਇਹ ਨਹੀਂ ਲੱਭਦਾ। ਬਿਲਕੁਲ। ਫਿਰ ਜੇ ਬਾਹਰ ਜਾਣ ਦਾ ਸੋਚਣ ਤੇ ਬਾਹਰ ਜਾਣ ਦੇ ਵਿੱਚ ਵੀ ਹੁਣ ਤੰਗੀਆਂ ਬਹੁਤ ਹੋ ਗਈਆਂ। ਅਸੀਂ ਇੱਕ ਬੱਕਰੀ ਆ ਨਾ, ਜਿਹੜਾ ਬੱਕਰੀ ਰੱਖਣ ਦਾ ਤੁਹਾਨੂੰ ਕੋਈ 40 ਥਾਂ ਤੇ ਅਸੀਂ ਤਾਂ ਵਿਖਾਈ ਆ ਵੀ ਬੱਕਰੀ ਇਦਾਂ ਵੀ ਰੱਖੀ ਜਾਂਦੀ ਹੈ, ਇਦਾਂ ਵੀ ਰੱਖੀ ਜਾਂਦੀ ਹੈ, ਵੀ ਖਬਰੇ ਕੋਈ ਨਾ ਕੋਈ ਗੱਲ ਕਿਸੇ ਦੇ ਸੂਤ ਬਹਿ ਜਵੇ। ਹਾਂਜੀ। ਅਸੀਂ ਇਸ ਟਾਈਮ ਖਲੋਤੇ ਆ ਚੀਚਾ ਵਤਨੀ ਮੀਆਂ ਡੇਰੀ ਫਾਰਮ, ਪਿੰਡ ਦਾ ਨਾਂ ਕੀ? 105 12L 105 12L ਮੀਆਂ ਡੈਰੀ ਫਾਰਮ। ਸਾਡੇ ਭਰਾ ਜੀ ਸਾਡੇ ਨਾਲ ਖਲੋਤੇ ਆ। ਤੁਸੀਂ ਹਾਂਜੀ ਅਵੈਸ ਸਰਵਰ, ਅਵੈਸ ਸਰੋਇਆ, ਅਵੈਸ ਸਰਵਰ ਹਾਂਜੀ ਅਵੈਸ ਸਰਵਰ ਸਾਹਿਬ ਜੀ ਸਾਡੇ ਭਰਾ ਸਾਡੇ ਨਾਲ ਖਲੋਤੇ ਆ ਜੀ। ਤੇ ਇਹਨਾਂ ਦਾ ਤੁਹਾਨੂੰ ਸ਼ੌਕ ਵਿਖਾਣੇ ਆ। ਡੰਗਰ ਇਹਨਾਂ ਨੇ ਵੱਡੇ ਵੀ ਰੱਖੇ ਹੋਏ ਆ, ਪਰ ਇੱਕ ਵਾਰੀ ਅਸੀਂ ਬੱਕਰੀਆਂ ਜਿਹੜੇ ਸਾਡੇ ਮਗਰ ਤੁਸੀਂ ਦੇਖ ਰਹੇ ਆ ਵੀ ਬੱਕਰੀਆਂ ਦਾ ਇਹਨਾਂ ਨੇ ਸ਼ੌਕ ਕੀਤਾ ਆ, ਤੇ ਉਹ ਵਿਖਾਣੇ ਆਪਾਂ ਵੇਚ ਚਲੀਏ। ਹਾਂਜੀ ਹਾਂਜੀ ਬਾਕੀ ਬਾਹਰ ਖੜੇ ਰਹੋ, ਅਸੀਂ ਵੇਚ ਹੋ ਕੇ ਆਏ। ਗਾੜਾ ਦਿਖਾਵੇ। ਬੰਦੇ ਨੇ ਵੀ ਮਾਰਿਆ ਵਿੱਚ ਹੈ ਨਾ। ਹਾਂ ਕੌੜਾ ਇਹ। ਅੱਜ ਕੋ ਕੀਤਾ ਜੀ ਪਤਾ ਨਹੀਂ ਕੋਈ ਤੇ ਅੱਗੇ ਬੰਦੇ ਇਹੀ ਛੱਡਦੇ। ਉਹ ਵੀ ਕੋਈ ਕਰ ਰਿਹਾ ਵੀ ਹੁਣ ਕੋਈ ਮੈਂ ਵੀ ਕੁਝ ਕਰਾਂਗਾ ਪਿੱਛੇ ਕਰ ਰਿਹਾ। ਉਹ ਬੰਦਾ ਵੀ ਅਸਲ ਛੋਲਾ ਸੀ ਨਾ। ਨੱਥ ਤਾਂ ਉਹਨੂੰ ਪਾਈ ਹੋਈ ਹੈ, ਫਿਰ ਵੀ ਉਹਨੇ ਹਰਕਤ ਕਰੀ ਹੈ। ਹਾਂ ਆਓ ਜੀ। ਇਹਨੂੰ ਡੇਗ ਲਿਆ ਸੀ ਹੇਠਾਂ। ਹੋਰ ਉਹ ਲੰਮਾ ਪਿਆ ਲਿਬੜਿਆ ਨਹੀਂ ਮੁੰਡਾ। ਵੈੜਾ ਵੀ ਦਿਖਾ ਦਈਏ, ਬੱਕਰੀਆਂ ਤਾਂ ਆਪਾਂ ਦਿਖਾਈ ਦੇਣੀਆਂ। ਆਹ ਦਿਖਾਈਏ ਕੁਝ ਵੈੜਾ। ਉਹ ਝੋਟਾ ਦਿਖਾਓ ਜੀ। ਝੋਟਾ ਵੀ ਮਾਸ਼ਾਅੱਲਾ ਚੰਗਾ। ਰਸ਼ ਕਰਕੇ ਥੋੜਾ ਜਿਹਾ ਘਾਬਰਿਆ। ਹਾਂ ਕਾਬਰ ਗਿਆ। ਹਾਂਜੀ ਵੈਸੇ ਕਿੰਨਾ ਕੁ ਪੁਰਾਣਾ ਤੁਹਾਡਾ ਸ਼ੌਕ ਹੈ? ਇਹ 3-4 ਸਾਲ ਤੋਂ ਜੀ। 3-4 ਸਾਲ ਤੋਂ। ਤੇ ਆਪਣੇ ਇਲਾਕੇ 'ਚ ਹੀ ਕਿ ਲਈਆਂ ਜਾਂ ਕੋਈ ਕਿਸੇ ਪਾਸੋਂ ਖਰੀਦ ਕੇ ਲਿਆਂਦੀਆਂ? ਨਹੀਂ ਇਹ ਇਲਾਕੇ ਦੀ ਆਪਣੇ ਬੀਤਲੀ ਨਸਲ, ਸਾਈਵਾਲ ਨਸਲ ਹੀ ਇਹਨੂੰ ਕਹਿੰਦੇ ਜੀ। ਆਹੋ ਸਾਹੀਵਾਲ ਦੀ। ਹਾਂਜੀ ਰਲੀਆਂ ਮਿਲੀਆਂ ਜੀ। ਹਾਂਜੀ। ਤੇ ਇਹ ਕੋਈ ਆਪਣੇ ਕਹਿ ਲਓ ਵੀ ਸ਼ੌਕ ਪੂਰਾ ਕਰ ਰਹੇ ਆ ਜਾਂ ਇਹਨੂੰ ਕੋਈ ਤੁਸੀਂ ਕਾਰੋਬਾਰ ਸਮਝਿਆ? ਬਸ ਇੱਕ ਸ਼ੌਕ ਹੀ ਆ, ਬਸ ਬਰਕਤ ਫਾਰਮ ਦੇ ਵਿੱਚ। ਅੱਛਾ ਤੇ ਇਸ ਹਿਸਾਬ ਦੇ ਨੀਅਤ ਨਾਲ ਉਹ ਕਾਰੋਬਾਰ ਵੀ ਆ ਤੇ ਯਾਨੀ ਸ਼ੌਕ ਵੀ ਆ ਕਹਿ ਲਓ। ਸੁਣਨਾ ਤਾਂ ਇੱਕ। ਤੇ ਉਹ ਬੱਚੇ ਆ ਭਰਾ ਵੱਖਰੇ ਤਾੜੇ ਹੋਏ? ਹਾਂਜੀ ਉਹ ਬੱਚੇ। ਹਾਂ ਤੇ ਬੱਕਰੀਆਂ ਸੈਲਜ ਹੀ ਖਾਂਦੀਆਂ 2 ਟਾਈਮ? ਸੈਲੇ ਤੇ ਲੂਸਨ। ਹੂੰ ਹੁਣ ਹਰਾ ਲੂਸਨ ਹਾਂਜੀ ਸਵੇਰ ਟਾਈਮ, ਬਾਕੀ ਉਹਨਾਂ ਦੀ ਹੁਣ ਥੋੜਾ ਧੁੱਪਾਂ ਲਗਾ ਉਹਦੀ ਹੈ ਬਣਾਵਾਂਗੇ। ਅੱਛਾ ਹਾਂਜੀ ਫਿਰ ਉਹ ਸਰਦੀਆਂ ਦੇ ਵਿੱਚ ਉਹ ਹੈ ਹੀ ਚੱਲੇਗੀ ਉਹਦੀ। ਨਾਲ ਚਨੇ ਦਾ ਛਿਲਕਾ ਬੱਚਿਆਂ ਨੂੰ ਜ਼ਿਆਦਾ ਉਹ ਦੇ ਰਹੇ ਹਾਂ। ਗੰਦਮ, ਚਨੇ ਦਾ ਛਿਲਕਾ ਤੇ ਮਕਈ। ਤੇ ਇਹ ਜਿਹੜਾ ਤੁਹਾਡਾ ਵੱਡੇ ਡੰਗਰ ਆ ਉਹਨਾਂ ਦੀ ਖੁਰਾਕ ਚੋਂ ਉਹ ਇਹ ਨਿਕਲ ਆਂਦੀ ਵਿੱਚੋਂ ਕਿ ਇਹਨਾਂ ਵਾਸਤੇ ਵੱਖਰੇ ਪਾਣੀ ਪੈਂਦਾ? ਉਹ ਸੇਮ ਹੀ ਵੰਡਾ ਜੀ ਲੂਸਨ। ਬਾਕੀ ਸਾਰਾ ਕੁਝ ਉਧਰ? ਹਾਂਜੀ ਵੰਡਾ ਹੀ ਉਹੀ ਸਾਰਾ ਤੇ ਮਿਨਰਲ ਸ਼ਿਲਰ ਜੋ ਵੀ ਉਹਦੇ ਚ ਨਾ। ਹਾਂ 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 ਉਹ ਆਪਣਾ ਵੰਡਾ ਵੀ ਆਪਣਾ ਹੀ ਬਣਾਈਦਾ ਨਹੀਂ ਆਪਾਂ। ਬੱਕਰੀਆਂ ਤੁਹਾਡੀਆਂ ਦੀ ਸਿਹਤ ਨਹੀਂ ਹੈ ਸਹੀ। ਤਵੱਜਾ ਥੋੜੀ ਹੈ ਹੈ ਅਸਲ ਸਾਡਾ ਬੇਸਿਕ ਕੰਮ ਤੇ ਜ਼ਿੰਮੇਦਾਰ ਹੀ ਜ਼ਿਮੀਦਾਰ ਹੀ ਆ ਤੇ ਜ਼ਿੰਮੇਦਾਰ ਨੂੰ ਜ਼ਿਆਦਾ ਦੇਖਦਾ ਤੇ ਫਿਰ ਇਧਰ ਤਵੱਜਾ ਘੱਟ ਆ ਤੇ ਨਾਲੇ ਕੁਝ ਸਰਦੀ ਵੀ ਹੁਣ ਦੇਖ ਲਓ ਨਾ, ਜਿਹੜੀ ਸਰਦੀ ਗੁਜ਼ਰੀ ਉਹਦਾ ਕਰਕੇ ਥੋੜਾ ਹੁਣ ਵੈਸੇ ਹੋ ਜਾਣਗੇ ਬਿਹਤਰ ਸਾਰੇ। ਨਾਲੇ ਕੋਈ ਡਿਲੀਵਰੀਆਂ ਹੋਈਆਂ ਬੱਚੇ ਦੇਖੋ ਨਾ। ਟੈਡੀ ਠੀਕ ਆ, ਟੈਡੀ ਦੇਖੋ ਨਾ ਬਹੁਤ ਮੋਟੀਆਂ। ਇਹ ਟੈਡੀ ਬੱਕਰਾ ਖੜਾ ਜਾਂ ਟੈਡੀ ਇਹ ਜਿਹੜੀਆਂ ਇਹ ਦੇਖੋ। ਤੇ ਬੱਚੇ ਜਿਹੜੀਆਂ ਐਤਕੀ ਸੂਈਆਂ ਬਚ ਗਏ ਸਾਰੀਆਂ ਦੇ? ਬੱਚੇ ਕੁਛ ਹੋਏ ਆ ਐਕਸਪਾਇਰ ਵੀ ਹੋਏ ਆ, ਬਾਕੀ ਮੋਸਟਲੀ ਠੀਕ ਆ ਤਕਰੀਬਨ, ਬਾਕੀ ਕੁਛ ਹਲੇ ਹੋਣਗੇ ਸੋਣ ਵਾਲੀਆਂ। ਹਾਂਜੀ ਠੀਕ ਆ। ਇਹ ਝੋਟੇ ਦੀ ਉਮਰ ਕਿੰਨੀ ਹੈ ਜੀ? ਇਹਦੀ 4 ਸਾਲ 4 ਸਾਲ ਹੋ ਗਈ? ਜਵਾਨ ਆ ਪੂਰਾ। ਹਾਂ ਤੇ ਕੋਈ ਮੱਝਾਂ ਵੀ ਰੱਖੀਆਂ ਹੋਈਆਂ ਜਾਂ ਇਕੱਲਾ ਝੋਟਾ ਹੀ? ਇਕੱਲਾ ਝੋਟਾ ਰੇੜੇ ਵਾਸਤੇ। ਅੱਛਾ ਰੇੜੇ ਖਿੱਚਣ ਵਾਸਤੇ। ਗੋਇਆ ਚੱਕਣਾ। ਤੇ ਜਿਹੜਾ ਤੁਹਾਡਾ ਇਹ ਗਾਂ ਵਾਲਾ ਸ਼ੌਕ ਹੈ ਕਿੰਨਾ ਪੁਰਾਣਾ ਜੀ? ਇਹ ਤੇ ਤਕਰੀਬਨ ਪਿਛਲੇ 25 ਸਾਲ ਤੋਂ ਤੇ ਆ ਜਿਹੜਾ ਤੁਸੀਂ ਆ ਪੂਰਾ ਬਣਾਇਆ ਹੁਣ ਜਦੀਦ ਫਾਰਮ, ਇਹਨੂੰ ਬਣਾਏ ਨੂੰ ਕਿੰਨਾ ਟਾਈਮ ਹੋ ਗਿਆ? ਹੋ ਗਿਆ ਤਕਰੀਬਨ 4.5 ਸਾਲ। 4.5 ਸਾਲ। ਤੇ ਕੀ ਇਹਦੇ ਚ ਹੁਣ ਤੁਸੀਂ ਮਸਲਨ ਜਿਵੇਂ ਹੁਣ ਸੁਣਨ ਚਾਹੁੰਦਾ ਵੀ ਪੂਰਾ ਰੇਟ ਨਹੀਂ ਹੈ ਦੁੱਧ ਦਾ, ਤੁਹਾਨੂੰ ਮੱਝਾਂ ਵਾਲਿਆਂ ਨੂੰ ਸਾਡੇ ਵਾਸਤੇ ਇਹ ਗੱਲ ਆ। ਹਾਂਜੀ ਹਾਂਜੀ। ਅਸੀਂ ਤਾਂ ਹੁਣ ਦੁੱਧ ਦਾ ਨਾ ਇੱਕ ਵਾਰੀ ਕਹਿ ਲਓ ਵੀ 2 ਨੰਬਰ ਦੁੱਧ ਇੰਨਾ ਵੀ ਸਾਡੇ 1 ਨੰਬਰ ਦਾ ਰੇਟ ਨਹੀਂ ਲੱਗਣ ਦਿੰਦਾ। ਇਸੇ ਤਰ੍ਹਾਂ ਤੁਹਾਡਾ ਜਿਹੜਾ ਗਾਵਾਂ ਦਾ ਦੁੱਧ ਆ ਉਹਦੀ ਕਦਰ ਪੈ ਰਹੀ ਹੈ? ਸਹੀ ਹੈ ਉਹ? ਬਿਲਕੁਲ ਪੈ ਰਹੀ ਹੈ। ਉਹ ਸਹੀ ਹੈ? ਹਾਂ ਸਹੀ ਹੈ। ਕਿਵੇਂ ਚੱਲ ਰਿਹਾ ਹੈ? ਸਾਡਾ ਚੱਲ ਰਿਹਾ ਤਕਰੀਬਨ 160 ਰੁਪਏ ਹੁਣ। 160 ਰੁਪਏ।
ਇਹ ਗਾਵਾਂ ਦੀ ਮਾਲੂਮਾਤ ਇਹਨਾਂ ਨੂੰ ਬਹੁਤ ਹੀ ਹਾਂਜੀ ਇਹ ਵੈਟਰਨਰੀ ਡਾਕਟਰ ਵੀ ਨੇ ਜੀ। ਅੱਛਾ 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 ਠੀਕ ਹੈ। ਮੈਂ ਨਾ ਉੱਥੇ ਚਲੇ ਸ਼ੈੱਡ 'ਚ ਚਲੇ ਚਲੀਏ। ਹਾਂ ਨਾਲ ਤੁਰਦੇ ਰਹਿੰਦੇ ਤੂੰ ਗਾਂ ਤੁਰ ਸਾਡੇ। ਅੱਛਾ ਜੀ ਆਹ ਮਸ਼ੀਨ ਕਾਹਦੀ ਹੈ ਜੀ? ਇਹ TMR ਮਸ਼ੀਨ ਆ ਜੀ। ਇਹ ਟੋਟਲ ਮਿਕਸ ਰਾਸ਼ਨ ਆ ਯਾਨੀ ਕਿ ਵੰਡਾ ਤੂੜੀ ਤੇ ਸੈਲਜ ਇਹਦੇ ਵਿੱਚ ਸਿੱਟਦੀ ਐਜ ਸਿੱਟਿੰਗ ਦਾ ਇਹ ਵਿੱਚ ਜੈਕ ਨਾਲ ਅੰਦਰ ਚੱਲ ਜਾਂਦਾ ਉਹਦੇ। ਅੱਛਾ ਤੇ ਉਹ ਵਿੱਚ ਚੱਲਦਾ ਇਹਦੇ ਸ਼ਾਫਟ ਤੇ ਮਿਕਸ ਕਰਕੇ ਤੇ ਜਾਨਵਰ ਨੂੰ ਪਾਈਦਾ। ਗਾਵਾਂ ਨੂੰ? ਹਾਂਜੀ ਗਾਵਾਂ ਨੂੰ ਕਿਸੇ ਵੀ ਜਾਨਵਰ ਨੂੰ ਪਾ ਲਓ, ਮੱਝਾਂ ਨੂੰ ਪਾ ਲਓ, ਬੱਕਰੀਆਂ ਨੂੰ ਪਾ ਲਓ। ਇਧਰੋਂ ਵਿੱਚ ਸਿੱਟਦਾ ਤੇ ਫਿਰ ਨਿਕਲਣਾ ਕਿੱਥੋਂ? ਚਲਾ ਨਾ ਸਮਾਨ ਆਦਰ ਇੱਥੋਂ ਦੀ। ਅੱਛਾ ਕੀ ਕੀ ਸਿੱਟਿਆ ਇਹਦੇ ਵਿੱਚ? ਇਹ ਤੂੜੀ ਵੰਡਾ ਤੇ ਸੈਲਜ ਤਿੰਨ ਚੀਜ਼ਾਂ। ਅੱਛਾ ਤੂੜੀ ਵੰਡਾ ਸੈਲਜ। ਸੈਲਜ ਹਾਂਜੀ। ਨਹੀਂ ਇਹਨੂੰ ਸਿੱਧਾ ਵੀ ਕਰਨਾ ਕ੍ਰਾਸ ਚੱਲ ਜਾਏਗਾ। ਨਹੀਂ ਚੱਲਣਾ ਸਿੱਧਾ ਕਰਨਾ ਪੈਣਾ। ਬਾਹ ਬਾਹਰ ਕੱਢ ਲਾ ਰਗੜ ਦੇਣਾ ਵਿੱਚੇ ਮੋਬਾਈਲ ਫਿਰ ਦਲੀਆ ਬਣਾ ਦੇਣਾ ਉਹਨੇ ਕਿਉਂ ਜੀ? ਬਿਲਕੁਲ ਜੀ। ਹਾਂ ਇੱਥੋਂ ਦੂਰੋਂ ਸਾਡੇ ਕੋਲ ਨਿੰਬੂ ਸੀਡਲੈਸ ਵਿੱਚ ਸਿੱਟੀ ਦੇ ਮਿਕਸ ਉਹ ਕਾਹਦੇ ਵਾਸਤੇ? ਗਾਉਂ ਨੂੰ ਪਾਈ ਤੇ ਰੇਟ ਹੀ ਕੋਈ ਨਹੀਂ ਉਹਨਾਂ ਦਾ। ਅੱਛਾ ਅੱਛਾ ਕਿੰਨੇ ਕੁ ਲਾਏ? ਬਸ ਕਰ ਸਟਾਰਟ। ਉਹ ਅੱਗੇ ਤਾਂ ਕਾਫੀ ਲਾਇਆ ਸੀ ਵਿੱਚ ਬਾਗ ਪਟਾ ਤੇ ਹੁਣ ਤੋਂ ਸਾਈਡਾਂ ਦੇ ਕਿਨਾਰੇ ਤੇ ਖੜੇ ਆ ਚੰਦ ਬੂਟੇ 100-150 ਬੂਟਾ ਖੜਾ। ਇੱਧਰ ਨੂੰ ਆ ਕੇ ਦਿਖਾਈ। ਇਹਨੂੰ ਉੱਥੇ ਬੰਕਰ 'ਚ ਲਾਇਆ ਸਾ ਪਾ ਲੈਨੇ ਉੱਥੇ। ਨਹੀਂ ਬਸ ਐਵੇਂ ਨਹੀਂ ਐਵੇਂ ਗੇੜਾ ਤਾਂ ਦੇਖ ਦਿਖਾ ਦੋ। ਓਏ ਪੌੜੀ ਲੱਗੀ ਪੌੜੀ ਤੋਂ ਚੜ ਥਾ। ਇਹ ਦੇਖੋ ਇਧਰ ਨੂੰ ਜੋ ਚੱਕਣਾ ਨਾ ਇੱਥੋਂ ਦੀ ਆ ਜਾ ਉਧਰ ਪਾ ਦੇਣਾ ਹਰ ਚੀਜ਼ ਪਾ ਕੇ। ਉਹਦਾ ਗੇਅਰ ਲਾ ਦੇ ਉਹਦਾ। ਹੋਰ ਅੱਛਾ ਇੱਥੋਂ ਦੇਖ ਜਾਣੀ। ਬੜਾ ਸਿਸਟਮ ਹਾਂ ਹਾਂ ਉਹ ਪਹੁੰਚ ਉਹ ਡੋਂਗਾ ਜਾਂ ਚੱਕ ਰਿਹਾ ਨਾ ਉੱਤੇ। ਉਹ ਡੋਂਗੇ ਜਿਹੜੇ ਪੱਠੇ ਭਰੇ ਹੋਣਗੇ ਨਾ ਵਿੱਚ ਆ ਜਾਣ। ਨਾ ਮੈਨੂੰ ਇੱਕ ਗੱਲ ਦੱਸੋ। ਅੱਛਾ ਇਹਨੇ ਵੇਚ ਸਿੱਟਦਾ ਇਦਾਂ। ਤਕਰੀਬਨ ਕਮੋ ਪੇਸ਼ 200 ਜਾਨਵਰ ਤੇ ਜਿੱਥੇ ਨਾ 10 ਬੰਦੇ ਕੰਮ ਕਰਦੇ ਆ। ਆ ਘਮਾਓ। ਉਹ ਕਮਾਓ ਗੇਅਰ ਲਾਵੀਂ। ਉਹਨੂੰ ਗੇਅਰ ਦਾ ਕਿਉਂ ਵੀਡੀਓ ਬਣਾਉਣ ਲੱਗ ਹਮਾਸ ਸ਼ਾਵਰ ਚਲਾ ਆ ਚਲਾਈਏ ਕਰੀਆ। ਇਹ 200 ਜਾਨਵਰ ਤੇ ਅਗਰ 10 ਬੰਦੇ ਕੰਮ ਕਰਦੇ ਨਾ ਤੇ ਇਹਦੇ ਜ਼ਰੀਏ 2 ਬੰਦੇ ਕੰਮ ਕਰ ਸਕਦੇ ਆ। ਨਾ ਮੈਨੂੰ ਆ ਲੈ ਆ ਲੈ। ਦਰਵਾਜ਼ੇ ਜਿਸ ਟਾਈਮ ਬੰਦ ਹੋਣਗੇ ਮਿਕਸ ਹੋ ਜਾਏਗਾ। ਹਾਂ ਜਦੋਂ ਦਰਵਾਜ਼ੇ ਖੋਲਣੇ ਆ ਇਹਨੇ ਚੱਕ ਕੇ ਦਰਵਾਜ਼ਿਆਂ ਦੇ ਬਾਹਰ ਕੱਢ ਕੇ ਬੰਦ ਕਰ ਲਾ। ਬਾਹਰ ਕੱਢ ਲਾ। ਬੰਦ ਕਰ। ਇਸ ਤਰ੍ਹਾਂ ਇਹ ਬੰਦ ਹੋ ਜਾਏਗਾ। ਅੱਛਾ ਅੱਛਾ ਹਾਈਡ੍ਰੋਲਿਕ ਸਿਸਟਮ। ਇਹ ਅੱਗੇ ਬੋਟ ਹੁੰਦੀਆਂ ਸੀ ਬਾਹਰ ਯੂਰਪ ਵਗੈਰਾ ਮੁਲਕਾਂ 'ਚ ਹੁਣ ਪਾਕਿਸਤਾਨ 'ਚ ਵੀ ਬਣਨ ਲੱਗ ਪਏ। ਅਸੀਂ ਇੱਥੋਂ ਬਣਵਾਈ ਹੈ। ਇਹ ਕਿੰਨੇ ਦੀ? ਇਹ ਤਕਰੀਬਨ 24 ਲੱਖ ਦੀ 21 ਤੋਂ 24 ਲੱਖ ਦੀ ਹੈ। ਮੈਨੂੰ ਇਹ ਗੱਲ ਦੀ ਸਮਝ ਨਹੀਂ ਆ ਰਹੀ ਕਿ ਰਲਾਣੀ ਦਾ ਤੂੜੀ ਆ ਨਾ ਸੈਲਜ ਇਹਦੇ ਜੀ ਬਹੁਤ ਫਾਇਦੇ ਆ ਕੀ ਇਹਦੇ। ਫਾਇਦਾ? ਇਦਾਂ ਅਸੀਂ ਸਾਲੇ ਵੰਡਾ ਪਾ ਰਹੇ ਜਾਨਵਰ ਨੂੰ ਚੁਆਈ ਦੇ ਟਾਈਮ ਤੇ ਮਸ਼ੀਨ ਤੇ। ਹਾਂ ਉੱਥੇ ਜਾਨਵਰ ਖਾਂਦਾ ਵਾ ਇੱਕੋ ਟਾਈਮ ਮਿਹਦੇ ਦੇ ਇੱਕ ਹਿੱਸੇ ਤੇ ਰੁਕ ਜਾਂਦਾ ਵੰਡਾ ਜਾ ਕੇ। ਪੂਰਾ ਹਜ਼ਮ ਨਹੀਂ ਹੁੰਦਾ ਜਿਹੜੇ ਕਿ 25 ਤੋਂ 30% ਹਜ਼ਮ ਹੁੰਦਾ ਜਾਨਵਰ ਨੂੰ। ਉਹ ਜਿੰਨਾ ਹਜ਼ਮ ਹੋਣਾ ਉਹ ਉਹਨੇ ਹੀ ਪ੍ਰੋਟੀਨ ਪੈਦਾ ਕਰਨੀ ਉਹਦੇ ਨਾਲ ਹੀ ਦੁੱਧ ਵਧਣਾ। ਇਹ ਚਾਰੇ 'ਚ ਸ਼ਾਮਲ ਹੁੰਦਾ ਵੰਡਾ ਤੂੜੀ ਮਿਕਸ ਹੁੰਦਾ ਬਰਾਬਰ ਜਾਨਵਰ ਪੂਰਾ ਖਾਂਦਾ। ਤੁਰੇ ਚੱਲੋ ਜੀ। ਅੱਛਾ ਤੇ ਇਹਦੇ ਨਾਲ ਸਾਡਾ ਫੀ ਜਾਨਵਰ 3 ਤੋਂ 4 ਲੀਟਰ ਦੁੱਧ ਵਧਿਆ। ਅੱਛਾ ਵੰਡਾ ਉਨਾ ਹੀ ਪਾਉਂਦੇ ਸੀ ਬਲਕਿ ਉਸ 2-4 ਮਣ ਘੱਟ ਪਾਉਂਦੇ ਅੱਗੇ ਨਾਲੋਂ ਇਹਦੀ ਵਜ੍ਹਾ ਤੋਂ। ਇਹ ਨਾ ਜੀ ਸਿਹਤ ਵੀ ਠੀਕ ਹੁੰਦੀ। ਪੱਠਿਆਂ 'ਚ ਤੂੜੀ ਜਿਹੜੀ ਆਪਾਂ ਸਦਾ ਰਲਾਉਂਦੇ ਆ ਰਹੇ ਆ ਉਹ ਪੱਠਿਆਂ 'ਚ ਤੂੜੀ ਰਲਾਉਣ ਵਾਸਤੇ 24 ਲੱਖ ਰੁਪਈਆ ਲਾਇਆ ਇਹਨਾਂ ਨੂੰ। ਮਸ਼ੀਨ ਉਹੀ ਹੈ ਤੂੜੀ ਰਲਾ ਰਹੀ ਹੈ ਉਹਦੇ ਵਿੱਚ ਸੈਲਜ ਦੇ ਵਿੱਚ ਤੇ ਨਾਲ ਵੰਡਾ ਰਲਾ ਰਹੀ। ਉਹ ਐਸਾ ਕੀ ਤਰੀਕਾ ਇਹਦੇ ਵਿੱਚ ਇਹਦੇ ਕੀ ਐਸੀ ਗੱਲ ਆ ਵੀ ਉਹ ਬੰਦਾ ਨਹੀਂ ਰਲਾ ਸਕਦਾ? ਦੋ ਫਾਇਦੇ ਨਾ ਬੰਦੇ ਰੌਲਾ ਤਾਂ ਅਸਲ ਬੰਦਿਆਂ ਦਾ ਨਾ ਲੇਬਰ ਦਾ ਮਸਲਾ। ਅੱਛਾ ਦੂਸਰਾ ਮਸਲਾ ਹੈਗਾ ਵੀ ਜਾਨਵਰ ਨੂੰ ਪੂਰਾ ਇੱਥੇ ਅੱਗੇ ਬੰਦੇ ਹੀ ਸਿਰ ਲਾਉਂਦੇ ਸੀ। ਇੱਥੇ ਆ ਵੰਡਾ ਦਿਖਾਓ ਜੀ। ਪੂਰੇ ਬਰਾਬਰ ਨਹੀਂ ਕਿਤੇ ਵੰਡਾ ਸਾਈਡ ਤੇ ਥੋੜਾ ਰਹਿੰਦੇ ਸੀ ਕਿਤੇ ਬਹੁਤਾ। ਉਹ ਜਾਨਵਰ ਖਾਣੇ ਸੀ ਵਿੱਚ ਛੱਡ ਦਿੰਦੀਆਂ ਸੀ ਖੁਰਲੀਆਂ ਦੇ ਵਿੱਚ। ਹੁਣ ਇਹੋ ਮਸ਼ੀਨ ਪਾ ਗਈ ਆ ਪੱਠੇ ਸਾਰੇ। ਇਹ ਮਸ਼ੀਨ ਪਾ ਕੇ ਗਈ ਹਾਂਜੀ ਹੈ? ਮਸ਼ੀਨ ਨਹੀਂ ਪਾ ਕੇ ਵੀ ਇੱਥੇ ਮਸ਼ੀਨ ਗਈ ਹਾਂ ਹਾਂ ਮਸ਼ੀਨ ਨੇ ਪਾਏ ਇਸੇ ਨੇ ਪਾਏ ਨਾ। ਇਸੇ ਨੇ ਉਹ ਭਾਈ ਜਦੋਂ ਪਈਆ ਜਾਂ ਚੱਲਦਾ ਨਹੀਂ ਉਹ ਬਾਰੀ ਦੇ ਵਿੱਚ ਇਸੇ ਕਦੋਂ ਤੂੰ ਪੂਰੀ ਵੀਡੀਓ ਬਣਾ ਕੇ ਦਿਖਾ ਦਿੰਦੇ 10 ਮਿੰਟ ਲੱਗਣੇ ਸੀ। ਅੱਛਾ ਇੱਕ ਪਾਸੋਂ ਮੜਦੇ ਆ ਤੁਸੀਂ ਹਾਂਜੀ ਦੂਏ ਪਾਸੋਂ ਨਿਕਲ ਜਾਂਦੇ। ਹਾਂਜੀ ਕੈਮਰੇ ਵਾਲਾ ਕਿੱਧਰ ਆ? ਉਹ ਤੈਨੂੰ ਕੰਡ ਹੋ ਰਹੀ ਆ ਅੱਗੇ ਆ ਜਾ। ਆ ਜਾ ਇਹ ਮਸ਼ੀਨ ਦਾ ਇਹ ਤੁਹਾਡੇ ਅਕਸਰ ਵੀਡੀਓ 'ਚ ਵੀ ਆਵੇ ਇਹ ਚੀਜ਼ ਸੁਣਨ 'ਚ ਮਿਲਦੀ ਹੈ। ਕਿੰਨੇ ਜਾਨਵਰ ਆ ਜੀ ਮਾਸ਼ਾਅੱਲਾ? ਇਹ ਮਾਸ਼ਾਅੱਲਾ 200 ਦੇ ਰਾਉਂਡ ਬੋਟ ਆ। ਤੇ ਵੱਡੇ ਇੱਕ ਪਾਸੇ ਆ ਛੋਟੇ ਇੱਕ ਪਾਸੇ? ਆ ਦੁੱਧ ਵਾਲੇ ਜਾਨਵਰ ਸਾਰੇ ਇੱਧਰ ਵੈੜਾ ਵਾ ਜਿਹੜੀਆਂ ਸੂਣ ਵਾਲੀਆਂ ਉਹ ਦੂਸਰੇ ਬਾੜੇ 'ਚ। ਅੱਛਾ ਇਹ ਸਾਰੀਆਂ ਫਰੀਜ਼ੀਅਨ ਕਰਾਸ ਆ ਜੀ? ਹਾਂਜੀ ਕਰਾਸ ਹੈ ਸਾਰੀਆਂ ਆਸਟ੍ਰੇਲੀਆ ਫਰੀਜ਼ੀਅਨ ਕਰਾਸ। ਅਮਰੀਕਨ ਆਸਟ੍ਰੇਲੀਆ ਫਰੀਜ਼ਨ ਕਰਾਸ। ਅੱਛਾ ਆ ਹੁਣ ਜਿਹੜੀ ਗਾਂ ਖਲੋਤੀ ਆ ਇਹ ਚੋਲਿਸਤਾਨੀ 'ਚ ਫਰੀਜ਼ਨ ਕਰਾਸ ਹੈ। ਆ ਦਿਖਾਓ ਜੀ। ਇਹ ਆਪਣੀ ਚੋਲਿਸਤਾਨੀ ਲੋਕਲ 'ਚ ਕਰਾਸ ਹੈ। ਗਾਂ ਵੀ ਸੋਹਣੀ ਮੈਂ ਹਾਂ
ਸਹੀ ਹੈ। ਜਿਹੜੀ ਤੁਹਾਡੀ ਇਸ ਹੈ ਜਿਹੜਾ ਇਹ ਗਾਵਾਂ ਦਾ ਫਾਰਮ ਹੈ, ਇਹਦੇ ਜਿਹੜੀ ਤੁਹਾਡੀ ਸਹੀ ਆਮਦਨ ਆ, ਇੱਧਰ ਬੱਚੇ ਆ ਜੀ, ਇਹ ਬੱਚੇ ਦਿਖਾ ਦਿਓ ਤੁਹਾਨੂੰ। ਇਹ ਬੱਚਿਆਂ ਦੀ ਆਮਦਨ ਆ, ਦੁੱਧ ਦੀ ਆਮਦਨ ਆ, ਇਹ ਕੀ ਅਸਲ ਆਮਦਨ ਹੈ ਕੀ ਇਹਦੇ 'ਚ? ਪਹਿਲੇ ਅਸੀਂ ਥੋੜਾ ਜਿਹਾ ਰਵਾਇਤੀ ਤਰੀਕੇ ਨਾਲ ਕਰਦੇ ਸੀ ਤੇ ਸਾਨੂੰ ਸਿਰਫ ਉਹਨਾਂ ਬੱਚਿਆਂ ਦੀ ਆਮਦਨ ਸੀ। ਹੁਣ ਥੋੜਾ ਜਿਹਾ ਅਸੀਂ ਇਹਨੂੰ ਜਦੀਦ ਤਰੀਕੇ ਨਾਲ ਕਰਦੇ ਪਏ ਹਾਂ ਤੇ ਹੁਣ ਅਲਹਮਦੁਲਿਲਾ ਦੁੱਧ ਦੀ ਵੀ ਆਮਦਨ ਹੈ ਤੇ ਬੱਚਿਆਂ ਦੀ ਵੀ ਆਮਦਨ ਹੈ ਦੋਵੇਂ? ਹਾਂਜੀ, ਦੁੱਧ ਪੂਰਾ ਖਰਚੇ ਪੂਰੇ ਕਰਕੇ ਵੀ ਬਚਾ ਜਾਂਦਾ ਵਾ ਤੇ ਇਹ ਤਾਂ ਫਿਰ ਹੈ ਹੀ 100% ਬੱਚਤ ਹੈ ਨਾ। 200 ਛੋਟੇ ਬੱਚੇ ਪਾ ਕੇ 200 ਹਾਂ, ਸਾਰੇ ਨਿੱਕੇ ਵੱਡੇ ਲਾ ਕੇ। ਅੱਛਾ, 200 ਜਾਨਵਰ ਨੂੰ ਕਿੰਨੇ ਬੰਦੇ ਸਾਂਭ ਰਹੇ? ਬੰਦੇ ਤਕਰੀਬਨ ਕਹਿ ਲਓ ਵੀ 3 ਨਹੀਂ ਪੂਰੇ ਬਣਦੇ, 3 2.5 ਕਰ ਲਓ। 2.5 ਕਰ ਲਓ। ਮੈਂ ਤੀਸਰਾ ਆਇਆ ਵਿੱਚ ਤੇ 2 ਬੰਦੇ ਨਾਲ ਮਿਲਾ ਦਵਾਂ। ਦੇਖੋ ਜੀ 2-3 ਬੰਦੇ। ਹਾਂਜੀ, ਉਹ ਵੀ ਅੱਧਾ ਵੀ ਹੈ। ਆਹੋ, ਉਹ ਵੀ ਪੂਰਾ। 200 ਜਾਨਵਰ ਨੂੰ 2 ਬੰਦੇ ਸਾਂਭ ਰਹੇ ਆ ਜੀ। ਉਸ ਤਾਂ ਕਰਾਉਣ ਵਾਲਾ ਹੀ ਆ ਨਾ, ਕਰਨ ਵਾਲੇ ਦੇ ਵਿੱਚ 2 ਹੀ ਆ। ਹਾਂਜੀ, 2 ਹੀ ਹੈ। 2 ਬੰਦੇ ਸਾਂਭ ਰਹੇ ਆ ਜੀ। ਦੇਖੋ ਇਹ ਉਹ ਕੱਲੀ ਉਸ ਮਸ਼ੀਨ ਦਾ ਕਮਾਲ ਆ ਜਾਂ ਵਿੱਚ ਹੋਰ ਕੋਈ ਐਸਾ ਨਵਾਂ ਕੰਮ? ਜ਼ਿਆਦਾਤਰ ਤਕਰੀਬਨ 80% ਮਸ਼ੀਨ ਦਾ ਕਮਾਲ ਹੈ। ਜਿਹੜੀ ਮਸ਼ੀਨ ਤੁਹਾਨੂੰ ਦਿਖਾਈ ਆ ਨਾ, ਬਾਕੀ ਜਾਨਵਰ ਓਪਨ ਫਿਰ ਰਹੇ ਆ, ਵੀ ਜਾਨਵਰ ਖੁੱਲ੍ਹਾ ਨਹੀਂ ਹੈ। ਬੰਨ ਛੱਡ ਨਹੀਂ ਹੈ ਇਹਦੀ, ਹਾਂ, ਓਪਨ ਸਾਰੇ। ਗੋਆ ਵੀ ਜਿਹੜਾ ਕਰਾ ਜਿਹੜੀ ਉਹ ਮਸ਼ੀਨ ਤੇ ਆ, ਚੋਂ ਵੀ ਮਸ਼ੀਨ ਨੇ ਲੈਣਾ। ਹਾਂ, ਗੋਬਰ ਵਗੈਰਾ ਵੀ ਕਰਾ ਨਾਲ ਹੀ ਇਕੱਠਾ ਕਰਨਾ ਤੇ ਚੱਕਣਾ। ਉਹ ਕਿਹੜਾ ਕਰਾ? ਟਰੈਕਟਰ ਦਾ? ਹਾਂ, ਟਰੈਕਟਰ ਆਮ ਟਰੈਕਟਰ ਨਾਲ। ਆਮ ਟਰੈਕਟਰ ਦਾ। ਅਵੈਸ ਸਾਹਿਬ ਦਾ ਜੀ ਪਿਆਜ਼ ਵੇਖਣ ਵਾਸਤੇ ਆ ਗਏ ਹਾਂ ਅਸੀਂ। ਗੰਡੇ ਜੀ ਲੱਗੇ ਹੋਏ ਆ ਪਟੜਿਆਂ ਦੇ ਉੱਤੇ। ਇਹ ਤੁਸੀਂ ਪਹਿਲੀ ਵਾਰੀ ਲਾਏ ਕਿ ਅੱਗੇ ਵੀ ਲਾਣੇ? ਪਹਿਲੀ ਦਫਾ ਜੀ। ਪਹਿਲੀ ਵਾਰੀ ਲਾਏ? ਹਾਂਜੀ, ਪਹਿਲੇ ਫਲੈਟ ਹੀ ਲਾਈਦੇ ਸੀਗੇ, ਹੂੰ। ਲੇਕਿਨ ਹੁਣ ਪਟਰਿਆਂ ਤੇ ਹੁਣ ਲਾਇਆ। ਤੇ ਇਹ ਸਾਰਿਆਂ ਨੂੰ ਪਾਇਆ ਸੀ ਛਾਪਰ ਕਿ? ਨਹੀਂ ਨਹੀਂ, ਹਾਂ। ਇਹ ਪਹਿਲੇ ਲਗਾਏ ਆ। ਅਰਲੀ ਕਾਸਟ ਦਾ ਐਕਸਪੈਰੀਮੈਂਟ ਹੀ ਕੀਤਾ ਸੀ ਥੋੜਾ ਲਾ ਕੇ, ਲੇਕਿਨ ਇਹਦਾ ਦੇਖੋ ਨਾ ਫਰਕ ਕਿੰਨਾ ਵਾ। ਇਹ ਵਾਲੀ ਜਗ੍ਹਾ ਤੇ ਜਿੱਥੇ ਨਹੀਂ ਛਾਪਰ ਪਾਇਆ, ਮਲਚਿੰਗ ਜਿੱਥੇ ਨਹੀਂ ਹੋਈ, ਫਿਰ ਇਸ ਚੀਜ਼ ਨੂੰ ਦੇਖਦੇ ਹੋਏ ਫਿਰ ਅੱਗੇ ਜਿਹੜਾ ਨਾ 3 ਏਕੜ ਲਗਾਇਆ ਆਪਾਂ ਛਾਪਰ ਪਾ ਕੇ। ਉਹ ਸਾਰਿਆਂ ਨੂੰ ਛਾਪਰ ਪਾਇਆ? ਛਾਪਰ ਪਾਇਆ, ਹਾਂਜੀ। ਹਾਂਜੀ, ਨਹੀਂ ਖੁਦ ਤਿਆਰ ਕੀਤਾ ਸੀ ਇਹਦਾ। ਆ ਦਿਖਾਓ ਜੀ ਵੀ ਜਿੱਥੇ ਤੱਕ ਤਾਂ ਛਾਪਰ ਆ, ਇੱਧਰ ਆ ਜਿਹੜੇ 2 ਲੈਣਾ ਵੀ ਉੱਥੇ ਤੱਕ ਤਕੜਾ ਗੰਡਾ ਬਣਿਆ। ਹਾਂਜੀ, ਗਾਂ ਹੌਲੇ ਆ, ਨਾਲ ਦੀ ਖੇਲ ਤੋਂ ਹੀ ਪਤਾ ਲੱਗ ਜਾਂਦਾ। ਉਧਰੋਂ ਦਿਖਾ ਦਿਓ। ਅੱਧਾ ਫਰਕ ਪੈ ਰਿਹਾ ਹੁਣ, ਜਦੋਂ ਇਹਨੇ ਫੁੱਲ ਤਿਆਰ ਹੋਣਾ ਸ਼ਾਇਦ ਜ਼ਿਆਦਾ ਫਰਕ ਪੈ ਜਾਵੇ। ਉਹਦੀ ਵਜ੍ਹਾ ਇਹ ਕਿ ਇਹਨੂੰ ਸਰਦੀਆਂ ਛੀਟ ਮਿਲਦੀ ਰਹੀ, ਥੱਲੋਂ ਇਹਦੀਆਂ ਜੜ੍ਹਾਂ ਨੂੰ ਗਰੋਥ ਹੁੰਦੀ ਰਹੀ ਆ। ਸਰਦੀ ਦਾ ਅਸਰ ਹੋਇਆ ਨਹੀਂ ਇੱਥੇ। ਤੇ ਉਸ ਤੋਂ ਬਾਅਦ ਥੱਲੇ ਨਮੀ ਆ ਆਪਣਾ, ਇਹਦੀ ਹੁਣ ਗਰੋਥ ਵਾਸਤੇ ਗਰਮੀਆਂ ਦੇ ਵਿੱਚ ਨਮੀ ਰਹਿੰਦੀ ਹੈ। ਕਿਹੜਾ ਬੀ ਹੈ? ਨਸਰਪੁਰੀ। ਅੱਛਾ, ਨਸਰਪੁਰੀ। ਹਾਂਜੀ, ਜਿਹੜਾ ਉਹ ਗਰਮੀਆਂ ਚ ਆਂਦਾ ਉਹ ਜਿਹੜਾ ਸਿੰਧ ਵਾਲਾ? ਹਾਂਜੀ, ਉਹਨੂੰ ਕਹਿੰਦੇ ਰੋੜੀ ਪਿਆਜ਼। ਹਾਂ ਹਾਂ। ਉਹ ਹੁਣ ਉਹਦਾ ਲੱਗਣਾ ਕਣ, ਉਹ ਪੱਟ ਕੇ ਉਹਨੂੰ ਰੱਖ ਲੈਣਾ ਇਸੇ ਤਰ੍ਹਾਂ ਹੀ ਉਹਨਾਂ ਨੇ। ਅੱਛਾ, ਉਹਦਾ ਉਹ ਕਣ ਫਿਰ ਅਪ੍ਰੈਲ ਚ ਲਗਾਉਂਦੇ ਉਹਨੂੰ। ਅਸੀਂ ਉਹ ਕਣ ਲਾ ਕੇ ਦੇਖਿਆ, ਸਾਡੇ ਕਾਮਯਾਬ ਨਹੀਂ ਹੋਇਆ। ਗਰਮੀ ਬਹੁਤ ਆ ਨਾ। ਤੁਸੀਂ ਇੱਥੇ ਲਾਉਂਦੇ ਹੋ ਕਣ? ਨਹੀਂ, ਇੱਥੇ ਨਹੀਂ, ਅਸੀਂ ਨਹੀਂ ਹਾਲੇ ਐਕਸਪੈਰੀਮੈਂਟ ਉਹਦਾ ਕੀਤਾ। ਉੱਥੋਂ ਸਿੰਧ ਚੋਂ ਹੀ ਆਂਦਾ? ਹਾਂਜੀ, ਸਿੰਧ ਚੋਂ ਆਂਦਾ। ਉਧਰੋਂ ਹੀ ਆਪਣੇ ਜਿਹੜਾ ਹੁਣ ਪਿਆਜ਼ ਆ ਰਿਹਾ ਉਹ ਹਾਈਬ੍ਰਿਡ ਉਧਰੋਂ ਹੀ ਆ ਰਿਹਾ। ਉਹਨੂੰ ਰੋੜੀ ਤੇ ਚਲੋ। ਅੱਛਾ ਜੀ, ਬਾਕੀ ਕਈ ਸ਼ੈਵਾਂ ਇੱਥੇ ਸੰਦ ਪਏ ਆ, ਉਹ ਸਾਡੇ ਇਲਾਕੇ 'ਚ ਵੀ ਹੈ, ਪਰ 1-2 ਸੰਦ ਇੱਥੇ ਐਸਾ ਦੇਖਿਆ ਜਿਹੜਾ ਮੈਂ ਪਹਿਲੀ ਵਾਰੀ ਦੇਖਿਆ। ਹੁਣ ਆ ਤੁਸੀਂ ਸਾਡੇ ਮਗਰ ਰੂਟਾ ਦੇਖ ਰਹੇ ਆ, ਐਡਾ ਰੂਟਾ ਵੀਟਰ ਸਾਡੇ ਇਲਾਕੇ 'ਚ ਨਹੀਂ। ਇਹਦੀਆਂ ਜੀ ਕਿੰਨੀ ਫਾਲੀਆਂ ਇਹ? 96 ਫਾਲੀਆਂ ਦਾ ਇਹ ਰੂਟਾ ਵੀਟਰ ਆ ਜੀ। ਇਹ ਆਪ ਬਣਵਾਇਆ ਜਾਂ ਬਣਿਆ ਬਣਾਇਆ? ਨਹੀਂ, ਆਪ ਤਿਆਰ ਕਰਵਾਇਆ ਸਾਰਾ। ਆਪ ਤਿਆਰ ਕਰਵਾਇਆ ਜੀ ਇਹਨਾਂ ਨੇ? ਇਹਦਾ ਕੋਈ ਟ੍ਰੇਨਿੰਗ ਆ, ਵੇਖੋ ਨਾ ਆਹ ਜਿਹੜਾ ਆਹ ਮੋਟਰ ਵਾਲੀ ਅਸੀਂ ਆਪ ਇਹ ਜ਼ਮੀਨ ਚੱਲਦਾ, ਜ਼ਮੀਨ 'ਚ ਬਿਲਕੁਲ ਇੰਨਾ ਕੀ ਵਿੱਚ ਰਹਿ ਜਾਂਦਾ ਉੱਤੇ, ਕਿਉਂਕਿ ਇੰਨਾ ਤੋਂ ਥੱਲੇ ਖੁੱਭ ਜਾਂਦਾ ਡਰਾਈਵਰ ਦੇ ਉੱਤੇ ਮਿੱਟੀ ਨਹੀਂ ਆਉਂਦੀ, ਪਿੱਛੇ ਵੀ ਚੱਲਦੇ ਮਿੱਟੀ ਨਹੀਂ ਆਣੀ। ਪਿੱਛੇ ਸੁਹਾਗੇ ਟਾਈਪ ਉਹ ਫੱਟਾ ਲਵਾਇਆ, ਜਿਸ ਤਰ੍ਹਾਂ ਉਹ ਸੁਹਾਗਾ ਉਸ ਤਰ੍ਹਾਂ ਬਿਲਕੁਲ ਪੱਧਰੀ ਕਰ ਦਿੰਦਾ, ਪੁੱਜਦਾ ਹੁੰਦਾ। ਓਏ ਫੱਟਾ ਤਾਂ ਹੁੰਦਾ ਹੀ ਹੈ ਨਾ? ਨਹੀਂ, ਉਹ ਆਮ ਦੂਸਰੇ ਸਾਦਾ ਹੁੰਦੇ, ਇਹ ਦੂਸਰੇ ਤੇ ਟਾਈਪ। ਅੱਛਾ, ਇਹਦਾ ਨਾ ਫੱਟਾ ਪਿੱਛੋਂ ਇੰਨਾ ਵਧਾਇਆ ਹੇਠ ਸੁਹਾਗੇ ਤਰ੍ਹਾਂ ਦਾ, ਸੁਹਾਗੇ ਦਾ। ਇਹ ਸੁਹਾਗੇ ਦਾ ਵੀ ਕੰਮ ਹੁੰਦਾ। ਪਿਛਲਾ ਫੱਟਾ ਜਿਹੜਾ ਆ ਨਾ, ਉਹ ਗੇਠਕ ਨਾਲ ਉਹ ਸੁਹਾਗਾ ਬਣਾਇਆ ਹੈ, ਵਧਾਇਆ ਹੈ ਇਦਾਂ। ਅੱਛਾ ਜੀ, ਇਹ ਟਰੈਕਟਰ ਕਿਹੜਾ ਤੁਹਾਡੇ ਕੋਲ ਜਿਹੜਾ ਇਹ 96 ਫਾਲੀਆਂ ਵਾਲਾ ਟੂਟਾ ਖਿੱਚਦਾ? ਇਹਨੂੰ 85 ਕੋਈ ਵੀ ਚਲਾ ਸਕਦਾ, ਲੇਕਿਨ ਅਸੀਂ 4x4 ਨਾਲ ਚਲਾਉਂਦੇ ਹਾਂ। 85 ਨਹੀਂ ਕੋਈ ਵੀ ਚਲਾ ਸਕਦਾ? ਨਹੀਂ, 85 ਹਾਰਸ ਪਾਵਰ ਟਰੈਕਟਰ ਜਿਹੜਾ ਹੈਗਾ ਨਾ। ਨਹੀਂ, ਤੁਹਾਡੇ ਕੋਲ ਜਿਹੜਾ 4 ਪਹੀਏ ਜ਼ੋਰ ਲਾਉਂਦੇ ਉਹ ਟਰੈਕਟਰ? ਹਾਂਜੀ, ਉਹ ਵੀ 85 4x4। ਅੱਛਾ, ਉਹ ਟਰੈਕਟਰ ਵੀ ਦਿਖਾਉਂਦੇ ਆ ਤੁਹਾਨੂੰ। ਤੇ ਆ ਜਿਹੜਾ ਆ ਤੁਸੀਂ ਇਸ ਟਾਈਮ ਦੇਖ ਰਹੇ ਆ ਜਿਹੜੀਆਂ 24 ਡਿਸਕਾਂ ਜੀ ਤਵੇ, ਤੇ 24 ਤਵੇ ਆ ਜੀ। 24 ਤਵੇ ਵੀ ਇਹ ਸਾਡੇ ਇਲਾਕੇ 'ਚ ਹੈ ਨਹੀਂ, ਇਹ ਵੀ ਸਾਡੇ ਵਾਸਤੇ ਇੱਕ ਨਵੀਂ ਗੱਲ ਆ ਜੀ। 24 ਤਵਿਆਂ ਵਾਲੀ ਇਹਨੂੰ ਕੱਲਾ 4x4 ਹੀ ਚਲਾ ਸਕਦਾ, ਕਿਉਂਕਿ 2 ਵੀਲ ਨਹੀਂ ਚਲਾ ਸਕਦਾ। ਹਾਂ, ਆ ਗਈ ਨਾ ਜੀ ਗੱਲ। ਕਿਉਂਕਿ ਉਹ ਪੀਟੀ ਸ਼ਾਫਰ ਨੇ ਗੇੜਨਾ ਹੈਗਾ, ਉਹਨੂੰ ਤਾਂ 85 ਹਾਰਸ ਪਾਵਰ ਗੇੜ ਲਊਗੀ। ਮੇਰਾ ਤਾਂ ਦਿਲ ਨੂੰ ਤੁਸੀਂ 4x4 ਤੋਂ ਬਗੈਰ ਨੂੰ ਚਲਾ ਕੇ ਦੇਖਿਆ? ਚਲਾ ਕੇ ਦੇਖਿਆ, ਲੇਕਿਨ ਉਹ ਮਜ਼ਾ ਨਹੀਂ ਜਿਸ ਤਰ੍ਹਾਂ 4x4। ਅੱਛਾ ਜੀ, ਹੁਣ ਤੁਹਾਨੂੰ ਅਸੀਂ ਉਹ ਮਸ਼ੀਨ ਦਿਖਾਉਂਦੇ ਆ ਕਿ ਜਿਹੜਾ 96 ਫਾਲਿਆਂ ਵਾਲਾ ਰੂਟ ਆ ਤੇ 24 ਤਵਿਆਂ ਵਾਲਾ
ਇਧਰ ਵੀ ਹੈ ਇਹ ਵੀ ਇਹ ਜ਼ਮੀਨ ਨੂੰ ਇੱਕ ਹੁੰਦਾ ਗਹਿਰਾਈ ਤੱਕ ਜਾਂਦਾ। ਅੱਛਾ ਇਹ ਸਾਡੇ ਨਾਲ ਵੀ ਉੱਥੇ ਜਾਂ 3 ਫਾਲਾ ਸੀ ਜਾਂ 5 ਫਾਲਾ ਆ ਗਿਆ ਸੀ। 5 ਫਾਲਾ। ਇਹ ਕਿੰਨੇ ਫਾਲਾ? ਇਹ 11 ਫਾਲਾ ਜੀ। ਇਹ ਵੀ ਵੈਸੇ ਨਵੀਂ ਸ਼ੈ ਸਾਡੇ ਵਾਸਤੇ। 11 ਫਾਲਾ ਸਾਡੇ ਇਲਾਕੇ 'ਚ ਹੈ ਨਹੀਂ ਜੀ। ਇਹ ਵੀ 4x4 ਇਹ ਵੀ ਉਹ 4 ਪਹੀਏ ਜਿਹੜਾ ਜ਼ੋਰ ਲਾਊਗਾ ਨਾ ਜੀ ਉਹ ਟਰੈਕਟਰ ਖਿੱਚੂਗਾ। ਵਾਹ ਬਈ ਵਾਹ। ਇਹ ਜਿਹੜੇ ਤੁਹਾਨੂੰ ਆਜ਼ਾਰ ਅਸੀਂ ਅੱਗੇ ਦਿਖਾਏ ਆ ਨਾ ਉਹ ਆਜ਼ਾਰ ਆ ਮਸ਼ੀਨ ਆ ਜਿਹੜੀ ਚਲਾਉਂਦੀ ਹੈ ਵੀ ਚੇਜਰ ਜਿਹੜਾ 11 ਫਾਲਿਆਂ ਵਾਲਾ ਤੁਹਾਨੂੰ ਦਿਖਾਇਆ ਤੇ 24 ਤਵਿਆਂ ਵਾਲੀ ਜਿਹੜੀ ਡਿਸਕਾਂ ਦਿਖਾਈਆਂ ਤੇ 96 ਉਹ ਪਾਲੀਆਂ ਵਾਲੀ ਜਿਹੜਾ ਰੂਟਾਵੇਟਰ ਇਹਦੇ ਚਾਰੇ ਪਹੀਏ ਜ਼ੋਰ ਲਾਉਂਦੇ ਚਾਰੇ ਪਹੀਏ ਜ਼ੋਰ ਲਾਉਂਦੇ। ਅੱਛਾ 385 ਆ ਤੇ ਇਹਦੇ ਫਰਕ ਇਹੀ ਆ ਕਿ ਇਹਦੇ ਚਾਰੇ ਪਹੀਏ ਜ਼ੋਰ ਲਾਉਂਦੇ। ਚਾਰੇ ਪਹੀਏ ਜ਼ੋਰ ਦੁਗਣਾ ਤਾਂ ਹੋ ਗਿਆ ਤੇ ਵੱਡਿਆ ਗਿਆ। ਡੇਟਾ ਕਰ ਲਓ ਤੁਸੀਂ ਡੇਟਾ 100 HP ਬਣਾਇਆ ਹੁੰਦਾ 100 HP 85 ਤੱਕ ਕੱਲਾ 85 ਤੱਕ ਜਾਂਦਾ ਹੈ। ਚਾਰੇ ਟਾਇਰ ਦੋ ਲਾਉਂਦੇ ਇਹ 100 HP ਤੱਕ। ਹਾਂ ਜ਼ੋਰ ਵੱਧਦਾ ਇਹਦਾ ਹੀ ਕੰਮ ਆ ਜੀ। ਉਹ ਮਸ਼ੀਨ ਤੇ ਕਰ ਦਿੰਦਾ ਤੇ ਇਹਦੇ ਟਾਇਰ ਘੁੰਮਣਾ ਪੈਂਦੇ ਉੱਥੇ ਟਰੈਕਟ ਖੜਾ ਹੋ ਜਾਂਦਾ। ਫੋਰ ਤੇ ਕਰੋ ਫੌਰਨ ਲੈ ਕੇ ਤੇ ਚੱਲ ਪੈਂਦਾ। ਇਹਦਾ ਹੀ ਕੰਮ ਆ ਜੀ। ਇਹ ਤੁਹਾਡੇ ਇੱਥੇ ਆਮ ਹੋ ਗਏ ਆ ਕਿ ਹਜੇ ਟਾਵਾ ਟਿੱਲਾ? ਟਮਾਟਰ ਲੈਣਾ ਆਮ ਨਹੀਂ ਹੈ। ਅਜੇ ਇੰਨਾ ਆਮ ਨਹੀਂ। ਇੰਨਾ ਆਮ ਨਹੀਂ ਹੈ। ਇਹਦੀ ਕੀਮਤ ਤੇ ਉਹਦੀ ਕੀਮਤ 'ਚ ਕਿੰਨਾ ਫਰਕ ਹੈ ਜੀ? ਇਹ 13 ਲੱਖ ਰੁਪਏ ਦਾ। 13 ਲੱਖ। ਇਹ ਕਿੰਨਾ? ਇਹ ਇਸ ਤਰ੍ਹਾਂ 53 ਲੱਖ ਰੁਪਏ ਦਾ। ਇਹ 54 ਲੱਖ ਦਾ ਜੀ। ਉਹ 13 ਲੱਖ ਘੱਟ ਆ ਜੀ। ਉਹ ਤਕਰੀਬਨ ਇਸ ਸਮੇਂ 40 ਲੱਖ ਕੁਛ। ਚੱਲ ਜੀ ਸ਼ਾਮ ਦੀ ਜ਼ਾਨਾ ਹੋਣ ਲੱਗ ਗਈਆਂ ਜੀ। ਬੜੀ ਮਿਹਰਬਾਨੀ ਜੀ। ਬੜਾ ਤੁਸੀਂ ਪਿਆਰ ਦਿੱਤਾ, ਬੜੀ ਸੇਵਾ ਕੀਤੀ ਤੇ ਜਿਉਂਦੇ ਵਾਸਤੇ ਰਹੋ ਜੀ। ਜਿੱਥੇ ਰਹੋ ਸੁਖੀ ਰਹੋ। ਬੜੀ ਮਿਹਰਬਾਨੀ। ਦਬਲਾ ਬਟਨ।